ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੋਹਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 22 ਜੂਨ 2020 7 ਹਾਰਡ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫਾ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਆਪਾਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਕੱਲ ਫਾਦਰਸ ਡੇ ਵੀ ਸੀ ਸੋ ਸਾਰਿਆਂ ਨੇ ਬਹੁਤ ਹੀ ਵਧੀਆ ਸੈਲੀਬ੍ਰੇਟ ਕੀਤਾ ਹੋਏਗਾ ਇਸ ਨੂੰ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਕਿਹੜਾ ਇਸ਼ੂ ਤੋਂ ਨਾਲ ਡਿਸਕਸ ਕਰਨ ਜਾ ਰਹੇ ਹਾਂ। ਔਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਚੀਨ ਤੇ ਭਾਰਤ ਵਿਚਾਲੇ ਜੋ ਚੱਲ ਰਹੀ ਤਨਾਤਨੀ ਦੌਰਾਨ ਮੋਦੀ ਦਾ ਇਹ ਬਿਆਨ ਹੈ ਕਿ ਨਾ ਚੀਨ ਭਾਰਤ ਦੇ ਇਲਾਕੇ ਵਿੱਚ ਵੜਿਆ ਹੈ ਅਤੇ ਨਾ ਹੀ ਚੀਨ ਨੇ ਭਾਰਤ ਦੀ ਕਿਸੇ ਚੌਂਕੀ ਤੇ ਕਬਜ਼ਾ ਕੀਤਾ ਹੈ। ਇਹ ਬਿਆਨ ਇੱਕ ਖੁਦਕੁਸ਼ੀ ਸਾਬਿਤ ਹੋਇਆ ਹੈ। ਚੀਨ ਨੇ ਇਸ ਦਾ ਸਵਾਗਤ ਕੀਤਾ ਹੈ ਤੇ ਭਾਰਤ ਵਿੱਚ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਭਾਰਤ ਵੱਲੋਂ ਚੀਨ ਸਾਹਮਣੇ ਇੱਕ ਭਿੱਜੀ ਬਿੱਲੀ ਵਾਂਗ ਕੀਤੇ ਗਏ ਵਰਤਾਰੇ ਨੇ ਅਖੌਤੀ ਸੁਪਰ ਪਾਵਰ ਭਾਰਤ ਦਾ ਪੋਲ ਖੋਲ ਦਿੱਤਾ ਹੈ ਔਰ ਜੋ ਸਥਿਤੀ ਇਸ ਟਾਈਮ ਬਣੀ ਹੋਈ ਹੈ ਸਰਹੱਦ ਦੇ ਉੱਪਰ ਸੋ ਉਸ ਦੀ ਜੋ ਤਾਜ਼ਾ ਅਪਡੇਟ ਆਪਾਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ ਐਂਡ ਕਰੋਨਾ ਵਾਇਰਸ ਦੇ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਉਹਨਾਂ ਦੀ ਸਾਂਝ ਕਰਨਾ ਪਾਵਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨੇਪਾਲ ਵੱਲੋਂ ਭਾਰਤ ਨੂੰ ਲਗਾਤਾਰ ਚੋਬਾਂ ਮਾਰੀਆਂ ਜਾ ਰਹੀਆਂ ਹਨ। ਨੇਪਾਲ ਦੇ ਰੇਡੀਓ ਸਟੇਸ਼ਨਾਂ ਤੇ ਭਾਰਤ ਵਿਰੋਧੀ ਗਾਣੇ ਵੱਜ ਰਹੇ ਹਨ ਅਤੇ ਭਾਰਤੀ ਕਬਜ਼ੇ ਵਾਲੇ 3 ਇਲਾਕੇ ਜਿਨ੍ਹਾਂ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਦੱਸਿਆ ਹੈ ਕਿ ਨੇਪਾਲ ਰੇਡੀਓ ਤੇ ਇਹਨਾਂ 3 ਸ਼ਹਿਰਾਂ ਦਾ ਮੌਸਮ ਵੀ ਦੱਸਿਆ ਜਾ ਰਿਹਾ ਹੈ। ਇਸ ਬਾਬਤ ਗੱਲਬਾਤ ਹੋਏਗੀ ਔਰ ਨੇਪਾਲ ਨਾਲ ਸੰਬੰਧਿਤ ਜਿਹੜੀਆਂ ਹੋਰ ਵੀ ਖਬਰਾਂ ਨੇ ਉਹਨਾਂ ਬਾਰੇ ਵੀ ਸਾਂਝ ਪਾਈ ਜਾਏਗੀ। ਜਾ ਸਕਾਂਗੇ ਥਰਡ ਵਾਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 57 ਇਸਲਾਮਿਕ ਦੇਸ਼ਾਂ ਦੀ ਸੰਸਥਾ OIC ਨੇ ਕਸ਼ਮੀਰ ਸੰਬੰਧੀ ਇੱਕ ਆਪਣੀ ਮੀਟਿੰਗ ਵਿੱਚ ਭਾਰਤ ਦੀ ਕਸ਼ਮੀਰੀ ਨੀਤੀ ਦੀ ਨਿਖੇਧੀ ਕੀਤੀ ਹੈ। OIC ਨੇ ਮੰਗ ਕੀਤੀ ਹੈ ਕਿ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਅਨੁਸਾਰ ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਈ ਜਾਏ ਤਾਂ ਕਿ ਕਸ਼ਮੀਰੀ ਲੋਕ ਆਪਣੀ ਕਿਸਮਤ ਦਾ ਖੁਦ ਫੈਸਲਾ ਕਰ ਸਕਣ। ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਕਿ ਸਿੱਖਾਂ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਪਹਿਲਾ ਪੜਾਅ ਹੈ ਉਹ ਮੁਕੰਮਲ ਹੋ ਗਿਆ ਹੈ ਔਰ ਇਸ ਦੇ ਉੱਪਰ ਲਾਗਤ ਆਈ ਹੈ 8 ਕਰੋੜ ਰੁਪਇਆ ਔਰ ਦੂਸਰੇ ਪੜਾਅ ਤੇ ਜੋ ਕੰਮ ਹੈ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ ਉੱਪਰ ਲਾਗਤ ਆਏਗੀ 100 ਕਰੋੜ ਰੁਪਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਔਰ ਜੋ ਪ੍ਰੋਗਰਾਮ ਦੇ ਐਂਡ ਵਿੱਚ ਹਮੇਸ਼ਾ ਇਸ ਤਰ੍ਹਾਂ ਆਪਾਂ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ ਗੁਰਬਾਣੀ ਵਿਚਾਰਾਂ ਦੀਆਂ ਉਹ ਵੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਨਾਲ ਡਾਕਟਰ ਸਾਹਿਬ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਨੇ ਜੀ ਡਾਕਟਰ ਸਾਹਿਬ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਦੁਨੀਆ ਭਰ ਚ ਬੈਠੇ ਸਾਡੇ ਦਰਸ਼ਕ ਜਿਹੜੇ ਸਾਨੂੰ ਲਿਖਦੇ ਨੇ ਬਹੁਤ ਸਾਰਿਆਂ ਦੀਆਂ ਲਿਖਤਾਂ ਸਿੱਧੇ ਤੌਰ ਤੇ ਆਉਂਦੀਆਂ ਨੇ ਔਰ hundreds of comments ਜਿਹੜੀਆਂ ਸਾਡੀਆਂ ਵੀਡੀਓਜ਼ ਅਪਲੋਡ ਹੁੰਦੀਆਂ ਉਹਨਾਂ ਦੇ ਉੱਤੇ ਹੁੰਦੀਆਂ ਉਹਨਾਂ ਦੀਆਂ ਲਿਖਤਾਂ ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਔਰ ਵੀਕਐਂਡ ਦੇ ਉੱਤੇ ਖਾਸ ਤੌਰ ਤੇ ਜਿਹੜੀ ਇੱਕ ਪੱਛਮ ਦੀ ਟ੍ਰੈਡੀਸ਼ਨ ਜਿਹਦੇ ਥੱਲੇ
ਮਦਰਸ ਡੇ, ਫਾਦਰਸ ਡੇ ਮਨਾਉਣ ਦੀ ਲਾਈਨ ਹੈ, ਔਰ ਫਾਦਰਸ ਡੇ ਸੀ ਐਤਵਾਰ, ਔਰ ਇਹਦੇ ਨਾਲ ਰਿਲੇਟਡ ਵੀ ਸਾਨੂੰ ਕੁਛ ਨੇ ਲਿਖਿਆ ਹੈ। ਇੱਕ ਬੜੀ ਟਚਿੰਗ ਲਿਖਤ ਜਿਹੜੀ ਫੇਸਬੁੱਕ ਤੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੀ ਸੀ, ਜਿਹਦੇ ਚ ਉਹਨਾਂ ਨੇ ਕਿਹਾ, ਕਿਉਂਕਿ ਉਹ ਆਲਮੋਸਟ ਉਹਨਾਂ ਨੂੰ 40 ਸਾਲ ਦੇ ਕਰੀਬ ਹੋ ਗਏ ਨੇ ਜਲਾਵਤਨੀ ਚ, ਉਸ ਤੋਂ ਗੁਆਂਢੀ ਦੇਸ਼ ਦੇ ਵਿੱਚ ਉਹ ਬੈਠੇ ਨੇ, ਔਰ ਉਹਨਾਂ ਨੇ ਇੱਕ ਖਬਰ ਨੂੰ ਆਧਾਰ ਬਣਾ ਕੇ ਕਿ ਕਿਵੇਂ ਖਬਰ ਲੱਗੀ ਕਿ ਉਹਨਾਂ ਦੇ ਵਾਲਿਦ ਗ੍ਰਿਫਤਾਰ ਕਰ ਲਏ ਗਏ ਨੇ, ਤੇ ਉਹਨਾਂ ਨੇ ਕਿਹਾ ਭਾਈ ਕਿਵੇਂ ਮੈਂ ਆ ਰਿਹਾ, ਤੁਸੀਂ ਪਾਰ ਹੋ ਔਰ ਇਸ ਰਸਤੇ ਤੇ ਤੁਰੇ, ਔਰ ਅਸੀਂ ਮੂੰਹ ਦੀਆਂ ਤੰਦਾਂ ਤੋੜ ਕੇ ਇਸ ਪਾਸੇ ਆਏ। ਸੋ ਮੈਂ ਸਮਝਦਾ ਵੀ ਇੱਕ ਪਾਸੇ ਸਾਡੇ ਸਾਹਮਣੇ ਜਦੋਂ ਅਸੀਂ ਇਸ ਕਿਸਮ ਦੇ ਦਿਨ ਯਾਦ ਕਰਦੇ ਹਾਂ, ਸੈਲੀਬ੍ਰੇਟ ਕਰਦੇ ਹਾਂ, ਇਹਨਾਂ ਮੁਲਕਾਂ 'ਚ ਰਹਿੰਦੇ ਹਾਂ, ਸਾਡੀਆਂ ਮਜਬੂਰੀਆਂ ਵੀ ਨੇ ਕਿਉਂਕਿ ਉਸ ਕਿਸਮ ਦਾ ਕਲਚਰ ਜਿਹੜਾ ਉਹਨੂੰ ਐਨਕਰੇਜ ਕਰਦਾ, ਪਰ ਮੈਨੂੰ ਹਮੇਸ਼ਾ ਇਹ ਰਹਿੰਦਾ ਕਿ ਭਾਈ ਸਾਨੂੰ ਨਾ ਉਹ ਬੱਚੇ ਬੱਚੀਆਂ ਭੁੱਲਣ ਜਿਨ੍ਹਾਂ ਨੇ ਇਸ ਲਈ ਆਪਣੀ ਜ਼ਿੰਦਗੀ ਔਰਫਨੇਜ ਦੇ ਵਿੱਚ ਜਾਂ ਇੱਕ ਯਤੀਮ ਬਣ ਕੇ ਕੱਟੀ, ਕਿਉਂਕਿ ਉਹਨਾਂ ਦੀ ਮਾਂ ਜਾਂ ਉਹਨਾਂ ਦੇ ਪਿਤਾ ਕੁਰਬਾਨੀ ਦੇ ਰਸਤੇ ਤੇ ਨਿਕਲੇ ਤਾਂ ਕਿ ਕੌਮ ਦਾ ਘਰ ਬਣ ਸਕੇ। ਨਾ ਸਾਨੂੰ ਉਹ ਬਜ਼ੁਰਗ ਮਾਪਿਓ ਭੁੱਲਣ ਜਿਨ੍ਹਾਂ ਦੇ ਪੁੱਤਰ ਪੁੱਤਰੀਆਂ ਕੁਰਬਾਨ ਹੋਏ ਕੌਮੀ ਆਜ਼ਾਦੀ ਦੇ ਰਸਤੇ ਤੇ, ਔਰ ਇਹਨਾਂ ਦਿਨਾਂ ਦੇ ਮੌਕਿਆਂ ਦੇ ਉੱਤੇ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਵੀ ਜਿੱਥੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਉੱਥੇ ਉਹਨਾਂ ਦੀ ਸਾਂਭ ਸੰਭਾਲ, ਸੇਵਾ ਸੰਭਾਲ, ਇਹ ਵੀ ਸਾਡਾ ਹਿੱਸਾ ਹੋਏ। ਹਾਲਾਂਕਿ ਇਹ ਵੈਸਟ ਦੀ ਇੱਕ ਆਪਣੀ ਤਹਿਜ਼ੀਬ ਹੈ ਜਿਹਦੇ ਥੱਲੇ ਦਿਨ ਹੀ ਉਹ ਯਾਦ ਰੱਖਣ ਵਾਲੇ ਹੁੰਦੇ ਨੇ। ਸਾਡੇ ਲਈ ਤਾਂ ਹਮੇਸ਼ਾ ਹੀ ਮਾਂ ਜਾਂ ਪਿਓ ਦਾ ਰੁਤਬਾ ਹਰ ਪਲ ਹਰ ਸਾਹ ਹੀ ਉਹੀ ਹੋਣਾ ਚਾਹੀਦਾ। ਔਰ ਜਿਵੇਂ ਮੈਂ ਕਿਤੇ ਰਾਈਟਰ ਵੇਨ ਚ ਦੇਖ ਰਿਹਾ ਸੀ, ਕਿਸੇ ਨੇ ਲਿਖਿਆ, ਉਹਨੇ ਕਿਹਾ ਜੀ ਮੇਰਾ ਪੁੱਤਰ ਮੈਨੂੰ ਪੁੱਛਦਾ ਹੈ ਕਿ ਡੈਡੀ ਤੁਸੀਂ ਜਿਹੜਾ ਆਪਣੇ ਡੈਡੀ ਨੂੰ ਕਿਵੇਂ ਫਾਦਰਸ ਡੇ ਕਿਵੇਂ ਮਨਾਉਂਦੇ ਸੀ, ਤੇ ਉਹਨੇ ਕਿਹਾ ਕਿ ਵੀ ਪੁੱਤਰ ਸਾਡਾ ਤਾਂ ਫਾਦਰਸ ਡੇ ਸਾਲ ਚ ਕਈ ਵਾਰ ਆਉਂਦਾ ਸੀ। ਉਹ ਕਹਿੰਦਾ ਜੀ ਇਹਦਾ ਕੀ ਮਤਲਬ? ਕਹਿੰਦਾ ਵੀ ਜਿੱਦਣ ਸਾਡੇ ਪਿਓ ਦਾ ਜੀ ਹੁੰਦਾ ਸੀ ਕਿ ਭਾਈ ਹੁਣੇ ਮੁੰਡੇ ਨੂੰ ਜਰਾ ਸਿੱਧਾ ਕਰੀ, ਉਹ ਜੁੱਤੀ ਲਾ ਲੈਂਦਾ ਸੀ ਤੇ ਚੱਕੀ ਕਟਾਈ ਕਰਦਾ ਸੀ, ਕਹਿੰਦਾ ਉਹੀ ਫਾਦਰਸ ਡੇ ਹੁੰਦਾ ਸੀ। ਸਾਡਾ ਫਾਦਰ ਡੇ ਸਾਲ ਚ ਕਈ ਵਾਰ ਆਉਂਦਾ ਸੀ। ਮੈਂ ਸਮਝਦਾ ਵੀ ਇਹ ਇੱਕ ਕਲਚਰ ਦਾ ਵੀ ਪਾਰਟ ਹੈ, ਹਿੱਸਾ ਹੈ, ਪਰ ਇਸ ਕਿਸਮ ਦੇ ਮੌਕਿਆਂ ਤੇ ਮੈਂ ਸਮਝਦਾ ਵੀ ਸਾਨੂੰ ਉਹਨਾਂ ਕੌਮੀ ਯੋਧਿਆਂ ਨੂੰ, ਉਹਨਾਂ ਸਾਰੇ ਹੀ ਪਰਿਵਾਰਾਂ ਨੂੰ ਜਿਨ੍ਹਾਂ ਨੇ ਇਸ ਕੌਮੀ ਆਜ਼ਾਦੀ ਦੇ ਰਸਤੇ ਤੇ ਆਪਣੇ ਪੁੱਤਰ ਪੁੱਤਰੀਆਂ ਭੇਟ ਕੀਤੇ ਨੇ, ਉਹਨਾਂ ਦੀ ਸਾਰ ਵੀ ਲਈਏ, ਉਹਨਾਂ ਦਾ ਧਿਆਨ ਵੀ ਰੱਖੀਏ। ਜ਼ਾਹਰ ਹੈ ਕਿ ਅਜੇ ਵੀ ਇਕੱਲੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਹੀ ਨਹੀਂ, ਕੁੱਲ ਦੁਨੀਆ ਦੇ ਵਿੱਚ ਜੇ ਅਸੀਂ ਗੱਲ ਛਿੱਤਰ ਦੀ ਕੀਤੀ ਹੈ ਤੇ ਜਿਵੇਂ ਚੀਨ ਨੇ ਭਾਰਤ ਦੀ ਛਿਤਰੌਲ ਕੀਤੀ ਹੈ, ਜੇ ਠੇਠ ਪੰਜਾਬੀ ਦਾ ਲਫ਼ਜ਼ ਕਹਿਣਾ ਹੋਏ, ਤੇ ਵੈਸੇ ਸਾਡੇ ਲਹਿੰਦੇ ਪੰਜਾਬ ਦੇ ਇੱਕ ਹਿੱਸੇ ਚ ਛਿੱਤਰ ਨੂੰ ਲਿੱਤਰ ਵੀ ਕਹਿੰਦੇ ਨੇ, ਤੇ ਕਹਿੰਦੇ ਭਾਈ ਉਹਨਾਂ ਦੀ ਲਿਤਰੌਲ ਹੋਈ ਹੈ ਜਾਂ ਉਹਨਾਂ ਦੇ ਚੰਗੇ ਲਿੱਤਰ ਵੱਜੇ ਨੇ। ਤੇ ਹੁਣ ਗੱਲ ਇੱਕ ਪਾਸੇ ਹੁੰਦੀ ਹੈ, ਜਿਹੜੇ ਅਣਖੀ ਲੋਕ ਹੁੰਦੇ ਨੇ, ਗੈਰਤਮੰਦ ਹੁੰਦੇ ਨੇ, ਉਹ ਆਪਣੀ ਬਿਜ਼ਤੀ ਸਹਾਰਦੇ ਨਹੀਂ, ਉਹ ਬਦਲਾ ਲੈਣ ਦੀ ਗੱਲ ਕਰਦੇ ਨੇ, ਜਾਂ ਉਹਨਾਂ ਦੇ ਅੰਦਰ ਇਹ ਰਿਜ਼ੋਲਵ ਹੁੰਦਾ ਹੈ ਕਿ ਵੀ ਵਿਲ ਫਾਈਟ ਅਨਦਰ ਡੇ ਐਂਡ ਦੈਨ ਟੀਚ ਯੂ ਅ ਲੈਸਨ, ਕਿ ਠੀਕ ਹੈ ਅੱਜ ਅਸੀਂ ਕਮਜ਼ੋਰ ਹੈ ਪਰ ਅਸੀਂ ਇੱਕ ਦਿਨ ਜਿਹੜਾ ਤਾਕਤਵਰ ਹੋ ਕੇ ਜਿਹੜਾ ਤੈਨੂੰ ਇਹਦਾ ਜਵਾਬ ਦੇਵਾਂਗੇ। ਪਰ ਇੱਕ ਉਹ ਹੁੰਦੇ ਨੇ ਜਿਨ੍ਹਾਂ ਬਾਰੇ ਅਕਸਰ ਇੱਕ ਸਾਡੇ ਵੀਰ ਗੱਲ ਸੁਣਾਉਂਦੇ ਨੇ ਕਿ ਭਾਈ ਉਹਨਾਂ ਤੋਂ ਗਲਤੀ ਨਾਲ ਕੁੱਟੇ ਗਏ ਬੰਦੇ ਤਗੜੇ ਸੀ, ਜਦੋਂ ਘਰ ਪਹੁੰਚੇ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਅਸੀਂ ਤਾਂ ਉਹਨਾਂ ਨੂੰ ਕੁੱਟਾਏ ਜਿਨ੍ਹਾਂ ਤੋਂ ਕੋਈ ਹੱਥ ਨਹੀਂ ਸੀ ਪਾਉਂਦਾ, ਗਲਤੀ ਹੋ ਗਈ, ਤੇ ਉਹ ਘਬਰਾਏ, ਆਪਣੇ ਦੋਸਤਾਂ ਨੂੰ ਪੁੱਛਣ ਕਿ ਭਾਈ ਹੁਣ ਕੀ ਕਰੀਏ? ਕਹਿੰਦੇ ਕਰਨਾ ਕਦਰਨਾ ਕੀ ਹੈ? ਉਹਨਾਂ ਕਹਿੰਦਾ ਤੁਹਾਡਾ ਬਹੁਤ ਬੁਰਾ ਹਾਲ ਕਰਨਾ ਹੈ, ਤੁਹਾਡੇ ਸਾਰੇ ਕਹਿੰਦੇ ਨੇ ਆ ਸਾਰੇ ਟੱਬਰ ਬੰਨ ਕੇ ਉਹਨਾਂ ਲੈ ਜਾਣੇ। ਤੇ ਅਗਲੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਉਹ ਆਪਣੀਆਂ ਪੱਗਾਂ ਹੱਥ ਚ ਲੈ ਕੇ ਜਿਨ੍ਹਾਂ ਨੂੰ ਕੁੱਟਿਆ ਸੀ ਉਹਨਾਂ ਦੇ ਘਰਾਂ ਚ ਪਹੁੰਚ ਕੇ ਪੱਗਾਂ ਆਪਣੀਆਂ ਉਹਨਾਂ ਦੇ ਪੈਰਾਂ ਚ ਰੱਖ ਦਿੱਤੀਆਂ ਕਿ ਜੀ ਆ ਲਓ, ਤੁਸੀਂ ਵੀ ਸਾਨੂੰ ਮਾਰਨਾ ਹੀ, ਅਸੀਂ ਹੁਣ ਆਪ ਹੀ ਆ ਗਏ। ਸੋ ਹੁਣ ਇਹ ਵੀ ਕੈਟਾਗਰੀਜ਼ ਨਾਲ ਹੁੰਦੀਆਂ, ਕਿਉਂਕਿ ਇੱਕ ਪਾਸੇ ਜਿਸ ਕਿਸਮ ਦਾ ਨੈਸ਼ਨਲਿਜ਼ਮ ਦੇ ਨਾਂ ਥੱਲੇ ਹਿੰਦੂ ਬਹਾਦਰ ਪ੍ਰਾਚੀਨ ਸਭਿਅਤਾ ਔਰ ਪਾਕਿਸਤਾਨ ਦੇ ਹਵਾਲੇ ਨਾਲ ਜਿਵੇਂ ਇਹਨਾਂ ਨੇ 6 ਸਾਲਾਂ ਚ ਅੱਤ ਚੁੱਕੀ ਹੋਈ ਸੀ, ਪਹਿਲਾਂ ਇਸ ਕਿਸਮ ਦਾ ਘੁਸ ਕੇ ਮਾਰੇਂਗੇ, ਫਿਰ ਹੋਇਆ ਕਿ ਘੁਸ ਕੇ ਮਾਰਾ,
ਜੋ ਇਹਨਾਂ ਨੇ ਉਹ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਜਿਵੇਂ ਇਹਨਾਂ ਨੇ ਸੌਦਾ ਵੇਚਿਆ, ਜਿਸ ਕਿਸਮ ਦਾ ਇਹ ਸਾਰਾ ਉਹਨਾਂ ਨੇ ਦੇਸ਼ ਦੇ ਵਿੱਚ ਇੱਕ ਉਸ ਕਿਸਮ ਦੀ ਸੂਡੋ ਸਪਿਰਿਟ ਜਿਹਦੇ ਕੋਈ ਪੈਰ ਨਹੀਂ ਸੀ ਉਹ ਖੜੀ ਕਰ ਦਿੱਤੀ। ਤੇ ਬਹੁਤ ਵਾਰ ਜਿਵੇਂ ਗਿੱਦੜ ਵੀ ਜਦੋਂ ਉਸ ਨੂੰ ਕੋਈ ਚੁੱਕ ਚੁਕਾ ਦੇ ਆਲੇ ਦੁਆਲੇ ਇੱਕ ਮਾਹੌਲ ਬਣ ਜਾਏ ਤੇ ਉਹ ਵੀ ਸਮਝਦਾ ਵੀ ਮੈਂ ਸ਼ੇਰ ਨੂੰ ਵੰਗਾਰ ਸਕਦਾ। ਇਹ ਵੱਖਰੀ ਗੱਲ ਹੈ ਕਿ ਫਿਰ ਉਹ ਬੱਗੀ ਅੱਖੀ ਮਾਰਿਆ ਜਾਂਦਾ ਹੈ, ਲੇਕਿਨ ਇਹ ਇੰਨੀ ਜਲਦੀ ਇਹਨਾਂ ਦਾ ਨਿਤਾਰਾ ਹੋ ਜਾਏਗਾ, ਇਹ ਸ਼ਾਇਦ ਇਹਨਾਂ ਨੂੰ ਆਪ ਨੂੰ ਵੀ ਅਹਿਸਾਸ ਨਹੀਂ ਹੋਏਗਾ ਕਿ ਭਾਈ ਠੀਕ ਹੈ। ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਦੁਨੀਆ ਨੂੰ ਬੇਵਕੂਫ ਬਣਾ ਰਹੇ ਹਾਂ, ਅਮਰੀਕਾ ਨੂੰ ਵੀ ਅਸੀਂ ਜਿਹੜਾ ਉਹ ਦੱਸ ਰਹੇ ਹਾਂ ਜੀ ਕਿ ਅਸੀਂ ਕਿਵੇਂ ਤੁਹਾਡੀ ਪ੍ਰੌਕਸੀ ਹੈ ਔਰ ਅਸੀਂ ਤੁਹਾਡੇ ਨਾਲ ਕੁਆਡ ਵੀ ਬਣ ਗਈ, ਆਸਟ੍ਰੇਲੀਆ ਨਾਲ ਹੈ ਜਿਹੜਾ ਉਸ ਖਿੱਤੇ ਦੇ ਵਿੱਚ, ਨਾਲ ਜਾਪਾਨ ਹੈ, ਸਾਊਥ ਕੋਰੀਆ ਹੈ ਜਾਂ ਵੀਅਤਨਾਮ ਤੇ ਨਾਲ ਇਹ ਰਲ ਜਾਣਗੇ। ਅੱਗੋਂ ਉਹੀ ਜਿਹੜੀ ਕੁਆਡ 4 ਦੇਸ਼ਾਂ ਦੀ ਹੈ ਉਹਨੂੰ ਫੌਜੀ ਸ਼ਕਤੀ ਬਣਾ ਦੇਵਾਂਗੇ ਸਮੁੰਦਰ ਦੇ ਵਿੱਚ, ਚੀਨ ਨੂੰ ਘੇਰ ਲਾਂਗੇ ਪਹਿਲਾਂ ਇਹਨੂੰ ਜਿਹੜਾ ਪੈਸੀਫਿਕ ਓਸ਼ਨ ਦੇ ਵਿੱਚ, ਫਿਰ ਅਸੀਂ ਸਾਊਥ ਚਾਈਨਾ ਸੀ ਚ ਵੀ ਔਰ ਇੱਧਰ ਉੱਧਰ। ਸੋ ਅਮਰੀਕਾ ਵੀ, ਕਿਉਂਕਿ ਮੈਂ ਬਹੁਤ ਵਾਰ ਦੇਖਦਾ ਅਮਰੀਕਨ ਜਦੋਂ ਇਹ ਮਾਮਲਾ ਸਾਡੇ ਉਸ ਖਿੱਤੇ ਦਾ ਆਉਂਦਾ, ਬ੍ਰਿਟਿਸ਼ ਬਹੁਤ ਸ਼ਰੂਡ ਨੇ, ਉਹਨਾਂ ਨੇ ਡੀਲ ਕੀਤਾ ਹੈ, ਉਹਨਾਂ ਨੂੰ ਪਤਾ ਹੈ। ਇਸ ਲਈ ਜੇ ਤੁਸੀਂ ਈਵਨ ਅਫਗਾਨਿਸਤਾਨ ਕਨਫਲਿਕਟ ਚ ਵੀ ਦੇਖੋ, ਭਾਵੇਂ ਯੂਕੇ ਜਿਹੜਾ ਉਹ ਹਿੱਸਾ ਸੀ ਉਹਨਾਂ ਸਾਰੇ ਦੇਸ਼ਾਂ ਦਾ ਜਿਨ੍ਹਾਂ ਨੇ, ਉਹਨਾਂ ਨੇ ਸਭ ਤੋਂ ਘੱਟ ਬੰਦੇ ਮਰਵਾਏ ਕਿਉਂਕਿ ਉਹਨਾਂ ਨੂੰ ਪਤਾ ਹੈ, ਉਸ ਟੈਰੇਨ ਦਾ ਵੀ ਪਤਾ ਹੈ, ਉਹ ਵਾਰਲੌਰਡਸ ਦੇ ਨਾਲ ਵੀ ਡੀਲ ਕਰ ਦਿੰਦੇ ਸੀ, ਕਰ ਲੈਂਦੇ ਸੀ ਜਾਂ ਦੂਜਾ ਵਿੱਚ ਵੀ ਰਹੇ, ਪਰ ਉਹਨਾਂ ਨੇ ਕਦੇ ਅੱਗੇ ਵੱਧ ਕੇ ਇਸ ਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ। ਇਸ ਲਈ ਈਵਨ ਜੇ ਅਸੀਂ ਚਾਈਨਾ ਦੇ ਹਵਾਲੇ ਨਾਲ ਵੀ ਚਾਈਨਾ ਵਰਸਸ ਇੰਡੀਆ ਦੇਖੀਏ, ਭਾਵੇਂ ਇੰਡੀਆ ਨਾਲ ਸਭ ਤੋਂ ਜ਼ਿਆਦਾ ਬਾਹਰਲਿਆਂ ਚੋਂ ਟ੍ਰੇਡ ਇੰਗਲੈਂਡ ਦੀ ਰਹੀ ਹੈ ਲੰਬਾ ਸਮਾਂ, ਲੇਕਿਨ ਉਹਦੇ ਚ ਵੀ ਤੁਹਾਨੂੰ ਉਹਨਾਂ ਦਾ ਕੋਈ ਦਿਲਬਦੀ ਨਜ਼ਰ ਨਹੀਂ ਆਉਂਦੀ ਕਿਉਂਕਿ ਇੰਗਲੈਂਡ ਨੂੰ ਇਸ ਗੱਲ ਦਾ ਪਤਾ ਹੈ ਕਿ ਵੀ ਇਹਨਾਂ ਦੀ ਔਕਾਤ ਕਿੰਨੀ ਹੈ। ਔਰ ਇਹੀ ਹਾਲ ਅਸੀਂ ਯੂਰਪ ਦੇ ਬਾਕੀ ਮੁਲਕਾਂ 'ਚ ਵੀ ਦੇਖ ਸਕਦੇ ਹਾਂ। ਹੁਣ ਉਹ ਫਰਾਂਸ ਹੈ ਜਾਂ ਜਰਮਨੀ ਵਰਗੇ ਮੁਲਕ ਜਿਹੜੇ ਅਦਰਵਾਈਜ਼ ਭਾਰਤ ਨੂੰ ਜੀ UN ਸਿਕਿਉਰਿਟੀ ਕੌਂਸਲ ਵੀ ਥਾਂ ਮਿਲੇ, ਇੱਧਰ ਮਿਲੇ ਉੱਧਰ ਮਿਲੇ, ਉਦਾਂ ਦੇ ਬਿਆਨ ਦੇ ਦਿੰਦੇ ਨੇ। ਹਾਲਾਂ ਉਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਦਾ ਮਤਲਬ ਕੋਈ ਨਹੀਂ ਹੈ ਕਿਉਂਕਿ ਅਲਟੀਮੇਟਲੀ ਚਾਈਨਾ ਕੋਲ ਵੀਟੋ ਪਾਵਰ ਹੈ। ਜਦੋਂ ਤੱਕ ਚਾਈਨਾ ਨਹੀਂ ਚਾਹੇਗਾ ਕੋਈ ਵੀ ਪਰਮਾਨੈਂਟ ਮੈਂਬਰ UN ਸਿਕਿਉਰਿਟੀ ਕੌਂਸਲ ਦਾ ਨਹੀਂ ਬਣ ਸਕਦਾ। ਤੇ UN ਦੇ ਰਿਫਾਰਮ ਕਦੋਂ ਹੋਣੇ ਨੇ ਉਹ ਤਾਂ ਜਿਹੜਾ ਹਜ਼ਾਰਾਂ ਸਾਲ ਵੀ ਇੰਤਜ਼ਾਰ ਕਰ ਸਕਦੇ ਨੇ ਕਿ ਭਾਈ ਹੋਏਗਾ, ਕਿਉਂਕਿ ਕਿਸੇ ਦਾ ਵੀ ਸਟੇਟਸ ਕੋ ਨੂੰ ਛੇੜਨ ਨੂੰ ਜੀ ਨਹੀਂ ਕਰਦਾ। ਇਸ ਲਈ ਜੇ ਕੋਈ ਗਲੀਬਲ ਹੈ ਇਸ ਮਾਮਲੇ 'ਚ ਅਮਰੀਕਾ, ਔਰ ਅਮਰੀਕਨ ਜਿਹੜੇ ਨੇ ਉਹ ਫਸ ਗਏ, ਉਹਨਾਂ ਨੂੰ ਵੀ ਲੱਗਾ ਵੀ ਬੜਾ ਭਾਰਤ ਇੱਕ ਡੈਮੋਕ੍ਰੇਸੀ, ਜਮਹੂਰੀਅਤ, ਉਭਰਦੀ ਪਾਵਰ, ਔਰ ਇਹ ਜਿਹੜਾ ਸਾਨੂੰ ਜਿਹੜਾ ਹੈ ਉਹ ਸਾਡੇ ਲਈ ਅੱਗੋਂ ਢਾਲ ਵੀ ਬਣੇਗਾ, ਸਾਡੀ ਤਲਵਾਰ ਵੀ ਬਣੇਗਾ। ਸੋ ਜਿਹੜੀ ਕੁੱਟ ਜਿਸ ਅੰਦਾਜ਼ 'ਚ ਚੀਨ ਨੇ, ਔਰ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਜਿਹੜੀ ਹੇਠਲੀ ਉੱਤੇ ਲਿਆਉਣ ਵਾਲੀ ਗੱਲ ਹੁੰਦੀ ਆ, ਅੱਜ ਚਾਈਨਾ ਉਹ ਗਲਵਾਨ ਵੈਲੀ ਹੋਏ, ਉਸ ਦੇ ਵਿੱਚ ਪੌਂਗ ਲੇਕ ਹੋਏ ਜਿਹਦੇ ਉੱਤੇ ਆ ਕੇ ਬੈਠੇ ਨੇ 4-5 ਨੁਕਤਿਆਂ ਉਹਨਾਂ ਦੀਆਂ 8 ਜਾਂ 9 ਫਿੰਗਰਸ ਚੋਂ ਸਿਰਫ ਇੱਕ ਇਹਨਾਂ ਦੇ ਕੋਲ ਆ, ਉਹ ਸਟ੍ਰੈਟਜੀਕਲੀ ਬੈਠ ਗਏ ਨੇ ਜਿੱਥੋਂ ਉਹ ਆਲਰੇਡੀ ਜਿਹੜਾ ਸਿੱਕਮ ਦੇ ਵਿੱਚ ਚਿਕਨ ਨੈਕ ਹੈ ਉਹਨੂੰ ਤਾਂ ਜਦੋਂ ਮਰਜ਼ੀ ਉਹ ਮਰੋੜਨ ਦੀ ਸਮਰੱਥਾ ਰੱਖਦੇ ਹੀ ਸੀ। ਇਹ ਤਾਂ ਫਰਲੌਂਗ ਰਿਹਾ ਕਿ ਵੀ ਜਦੋਂ ਮਰਜ਼ੀ ਉਹ 7 ਸਟੇਟਾਂ ਨੂੰ ਕੱਟ ਦੇਣ। ਪਰ ਹੁਣ ਜਿਸ ਕਿਸਮ ਦੀ ਸਟ੍ਰੈਟੇਜਿਕ ਐਡਵਾਂਟੇਜ ਜਿਹੜੀ ਗਲਵਾਨ ਵੈਲੀ ਈਵਨ 1959 ਤੋਂ ਬਾਅਦ ਚੀਨ ਨੇ ਕਲੇਮ ਨਹੀਂ ਸੀ ਕੀਤੀ, ਹੁਣ ਐਕਚੁਅਲੀ ਉਹਨਾਂ ਨੇ ਐਕਵਾਇਰ ਕਰਕੇ ਇਹ ਕਿਹਾ ਕਿ ਵੀ ਇਹ ਤਾਂ ਸਾਡੀ ਹੈ, ਅਸੀਂ ਨਹੀਂ। ਔਰ ਉਹਨੂੰ ਕਦੇ ਵੀ ਜਿਹੜਾ ਉਹਨਾਂ ਨੇ ਪਹਿਲਾਂ ਭਾਰਤ ਨੇ ਨਹੀਂ ਸੀ ਕਬੂਲਿਆ ਕਿ ਵੀ ਇਹ ਹੁਣ ਜੇ ਸੱਚਮੁੱਚ ਇਹਨਾਂ ਦੇ ਅੰਦਰ ਕੋਈ ਕਾਣਾਪਨ ਨਾ ਹੁੰਦਾ, ਹੁਣ ਕੀ ਚੱਲ ਰਿਹਾ ਵੈਦਰ ਅਸੀਂ ਦੇਖ ਰਹੇ ਹਾਂ ਵੀ ਜੇ ਹੁਣ ਇਸ ਕਿਸਮ ਦੀਆਂ ਗੱਲਾਂ ਈਵਨ ਇਹਨਾਂ ਦੇ ਜੌਨ ਬੋਲਟਨ ਸਿਕਿਉਰਿਟੀ ਐਡਵਾਈਜ਼ਰ ਨੇ ਪ੍ਰੈਜ਼ੀਡੈਂਟ ਟਰੰਪ ਦੇ ਹਵਾਲੇ ਨਾਲ ਲਿਖੀ ਹੈ ਕਿ ਜੀ ਉਹ ਜਦੋਂ G20 ਦੀ ਮੀਟਿੰਗ ਵੇਲੇ ਸ਼ੀ ਜਿਨਪਿੰਗ ਨੂੰ ਮਿਲਿਆ ਔਰ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਿਹੜਾ ਮਦਦ ਕਰੋ ਮੇਰੀ ਸੈਕੰਡ ਟਰਮ ਨੂੰ ਜਿੱਤਣ ਦੇ ਵਿੱਚ, ਔਰ ਉਹ ਮਦਦ ਇਹ ਹੈ ਕਿ ਵੀ ਤੁਸੀਂ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੀ ਇੱਕ ਸਟਰੋਂਗ ਲੌਬੀ ਹੈ ਔਰ ਤੁਸੀਂ ਸਾਡੀ ਸੋਇਆਬੀਨ ਔਰ ਵੀਟ ਖਰੀਦ ਲਓ। ਹੁਣ ਜੇ ਅਮਰੀਕਾ ਜਿਹਦੇ ਉੱਤੇ ਭਾਰਤ ਦੀ ਟੇਕ ਸੀ ਜਾਂ ਰਹੀ ਹੈ ਉਹ ਇਸ ਹੱਦ ਤੱਕ ਜਾ ਸਕਦਾ ਹੈ ਪ੍ਰੈਜ਼ੀਡੈਂਟ ਟਰੰਪ ਇਹ ਕਹਿਣ ਦੇ ਵਿੱਚ, ਤੇ ਹੁਣ ਮੋਦੀ ਦੇ ਕੀ ਰਿਸ਼ਤੇ ਨੇ
ਕਿਵੇਂ ਇਹਨਾਂ ਨੂੰ ਕਾਣਾ ਕੀਤਾ ਹੋਇਆ ਉਹਨਾਂ ਨੇ, ਜਾਂ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਕਿੰਨੀ ਵਾਰੀ 18 ਵਾਰ ਮੋਦੀ ਸ਼ੀ ਜਿਨਪਿੰਗ ਨੂੰ ਮਿਲਿਆ ਹੈ, ਔਰ ਉਹ ਅਡਾਨੀ ਹੋਏ ਔਰ ਦੂਸਰੇ ਹੋਣ, ਅੰਬਾਨੀ ਹੋਣ, ਦੂਸਰੇ ਸਾਰਿਆਂ ਦੇ ਨਾਲ ਟ੍ਰੇਡ ਪੈਕਟ। ਇਹ ਵੀ ਆਇਆ ਕਿ ਜਿਹੜੀ ਪ੍ਰੀਮੀਅਰ ਲੀਗ ਨੂੰ ਅਮਿਤ ਸ਼ਾਹ ਦਾ ਮੁੰਡਾ ਲੀਡ ਕਰਦਾ, ਉਹਦੇ 'ਚ ਵੀ ਇੱਕ ਕਰੂਸ਼ਲ ਪਲੇਅਰ ਚਾਈਨਾ ਹੈ। ਇਹ ਵੀ ਸਾਹਮਣੇ ਆਇਆ ਵੀ ਜਦੋਂ ਇਹ ਸਾਰੇ ਕਨਫਲਿਕਟ ਚੱਲ ਰਿਹਾ ਸੀ, ਸਟਿਲ ਉਹ ਰੇਲਵੇ ਦੇ ਪ੍ਰੋਜੈਕਟ ਹੋਣ, ਦੂਜੇ ਹੋਣ, ਉਹ ਇਹਨਾਂ ਨੂੰ ਅਵਾਰਡ ਕੀਤੇ ਜਾ ਰਹੇ ਸੀ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਮੋਦੀ ਬਿਲਕੁਲ ਜਿਹੜਾ ਉਹ ਗਊ ਦਾ ਜਾਇਆ ਬਣ ਗਿਆ ਇਸ ਸਾਰੇ ਕਨਫਲਿਕਟ ਤੋਂ ਬਾਅਦ, ਕਿਉਂਕਿ ਉਹਦੀ ਪਹਿਲੀ ਸਪੀਚ ਤੋਂ ਹੀ, ਉਦੋਂ ਤਾਂ ਕਈ ਵਾਰ ਹੁੰਦਾ ਵੀ ਸ਼ਾਇਦ ਤੁਸੀਂ ਜ਼ਿਆਦਾ ਇੰਟੈਲੀਜੈਂਸ ਇਨਪੁਟ ਡੀਕ ਰਹੇ ਹੋ ਜਾਂ ਬਰੀਫਿੰਗ ਡੀਕ ਰਹੇ, ਔਰ ਜਿਵੇਂ ਬਿਪਨ ਰਾਵਤ ਔਰ ਅਜੀਤ ਡੋਵਾਲ ਗਾਇਬ ਹੋਏ ਨੇ ਉਦੋਂ ਦੇ, ਇਸ ਸਭ ਤੋਂ ਇੱਕ ਗੱਲ ਬੜੀ ਕਲੀਅਰ ਹੈ, ਜਦੋਂ ਮੋਦੀ ਨੇ ਹੁਣ ਆਪੋਜੀਸ਼ਨ ਧਿਰਾਂ ਦੇ ਮੈਂਬਰਾਂ ਦੇ ਨਾਲ ਜਿਹੜਾ ਉਹਦੇ 'ਚ ਇੱਕ ਮੈਂ ਕਰੈਕਸ਼ਨ ਕਰਦੇ ਆ, ਕਿਉਂਕਿ ਮੈਂ ਕਿਹਾ ਸੀ ਵੀ ਅਕਾਲੀ ਦਲ ਵੀ ਉਹਦੇ 'ਚ ਇਨਵਾਈਟਡ ਨਹੀਂ ਸੀ। ਸਾਨੂੰ ਇੱਕ ਵੀਰ ਨੇ ਕਿਹਾ ਕਿ ਵੀ ਬੇਸ਼ੱਕ 5 MP ਅਕਾਲੀਆਂ ਦੇ ਨਹੀਂ ਨੇ ਲੋਕ ਸਭਾ 'ਚ, ਪਰ ਰਾਜ ਸਭਾ ਦੇ 3 ਤੇ 2 ਨੂੰ ਮਿਲਾ ਕੇ ਉਹਨਾਂ ਨੂੰ ਇਨਵਾਈਟ ਜ਼ਰੂਰ ਕੀਤਾ ਸੀ। ਹਾਲਾਂ ਉਹਨਾਂ 'ਚੋਂ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਸੋ ਮੈਂ ਇਹ ਕਰੈਕਸ਼ਨ ਵੀ ਕਰਨਾ ਚਾਹੁੰਦਾ। ਸੋ ਉਸ ਪੀਰੀਅਡ 'ਚ ਜਿਹੜੀ ਮੋਦੀ ਨੇ ਸਪੀਚ ਦੇ ਕੇ ਫਾਈਨਲ ਕਨਕਲੂਜਨ 'ਚ ਕਿਹਾ ਕਿ ਜੀ ਨਾ ਕੋਈ ਸਾਡੀ ਸਰਹੱਦ ਦੇ ਅੰਦਰ ਵੜਿਆ ਔਰ ਨਾ ਹੀ ਸਾਡੀ ਕਿਸੇ ਪੋਸਟ ਤੇ ਕਬਜ਼ਾ ਕੀਤਾ। ਇਹ ਜਿਹਨੂੰ ਕਹਿੰਦੇ ਨੇ ਬੋਲਟ ਫਰਮ ਦਾ ਬਲੂ, ਜਿਵੇਂ ਅਸਮਾਨ 'ਚੋਂ ਬਿਜਲੀ ਕਿਸੇ ਦੇ ਸਿਰ ਤੇ ਡਿੱਗ ਪਈ ਹੋਏ ਭਾਰਤ ਦੇ ਉਹ ਲੋਕ ਜਿਹੜੇ ਸੱਚਮੁੱਚ ਹੀ ਸਮਝਦੇ ਸੀ ਕਿ ਭਾਈ ਇਹ ਤਾਂ ਵੀਰ ਬਹਾਦਰ ਔਰ ਬੜਾ ਸਟਰੋਂਗ ਮੋਦੀ, ਔਰ ਦੂਜਾ ਬਹੁਤ ਵਾਰ ਜਦੋਂ ਅਸੀਂ ਕਹਿੰਦੇ ਆ ਕਿ ਵੀ ਇਹ ਜਿਹੜੇ ਝੂਠ ਬੋਲਣ ਵਾਲੇ ਨੇ ਉਹ ਏਡਾ ਵੱਡਾ ਝੂਠ ਬੋਲਦੇ ਨੇ ਕਿ ਕਿਸੇ ਨੂੰ ਇਹ ਲੱਗੇ ਹੀ ਨਾ ਵੀ ਇਹ ਝੂਠ ਹੋ ਸਕਦਾ, ਪਰ ਇਹਦਾ ਜਿਹੜਾ ਫਲਿਪ ਸਾਈਡ ਹੁੰਦੀ ਆ ਇਹ ਹੁੰਦੀ ਹੈ ਕਿ ਉਹ ਆਪਣੇ ਝੂਠ ਤੇ ਇਤਬਾਰ ਕਰਨ ਲੱਗ ਜਾਂਦੇ ਨੇ। ਸੋ ਇਸ ਚੋਂ ਬਿਲਕੁਲ ਜ਼ਾਹਰ ਹੋ ਜਾਂਦਾ ਕਿ ਭਾਈ ਉਹ ਸੱਚਮੁੱਚ ਹੀ ਮੰਨਦੇ ਸੀ ਕਿ ਭਾਈ ਅਸੀਂ ਵੱਡੀ ਪਾਵਰ ਬਣ ਗਏ ਆ, ਅਸੀਂ ਚਾਈਨਾ ਨੂੰ ਹੈਡ ਔਨ ਲੈ ਲਾਂਗੇ ਔਰ ਫਲਾਣਾ। ਹੁਣ ਇਹਦੀ ਤਾਰੀਫ ਕੌਣ ਕਰ ਰਿਹਾ? ਮੋਦੀ ਦੀ। ਜ਼ਾਹਰ ਹੈ ਇਸ ਮੋਦੀ ਦੇ ਬਿਆਨ ਨੂੰ ਲੈ ਕੇ ਈਵਨ ਰਾਹੁਲ ਗਾਂਧੀ ਵਰਗਾ ਜਿਹੜਾ ਆਪ ਹੀ ਇੱਕ ਚੂਚਾ ਚਿਕਨ ਹੈ, ਉਹ ਵੀ ਉਹਨੂੰ ਕਹਿ ਰਿਹਾ ਵੀ ਨਹੀਂ ਹੁਣ ਤੇਰਾ ਨਾਂ ਨਰਿੰਦਰ ਮੋਦੀ ਨਹੀਂ ਸਰੈਂਡਰ ਮੋਦੀ ਹੋਣਾ ਚਾਹੀਦਾ। ਮਨਮੋਹਨ ਸਿੰਘ ਜਿਹੜੇ ਕਦੀ ਕਦਾਈ ਆਪਣਾ ਮੌਨ ਵਰਤ ਖੋਲਦੇ ਨੇ, ਉਹਨਾਂ ਨੇ ਵੀ ਪੂਰਾ ਇੱਕ ਬਿਆਨ ਦਾ ਗਿਆ ਬੜਾ ਸਟਰੋਂਗ ਵਰਡਡ ਕਿ ਭਾਈ ਇਹ ਤਾਂ ਬਿਲਕੁਲ ਦੇਸ਼ ਦੇ ਹਿੱਤਾਂ ਦੇ ਨਾਲ ਖਿਲਵਾੜ ਹੋ ਗਿਆ ਔਰ ਇਹ ਜਿਹੜਾ ਆਪਣਾ ਇਸ ਲੈਵਲ ਦੇ ਉੱਤੇ ਜਿਹੜਾ ਕੋਈ ਵੀ ਗੱਲ ਕਰਨੀ ਹੈ ਉਹ ਤਾਂ ਜਿਹੜੇ ਬਹਾਦਰ ਸਾਡੇ ਫੌਜੀ ਮਾਰੇ ਗਏ ਉਹਨਾਂ ਦਾ ਅਪਮਾਨ ਹੈ, ਸ਼ਹੀਦਾਂ ਦਾ ਅਪਮਾਨ ਹੈ। ਹੁਣ ਜੇ ਇਸ ਲੈਵਲ ਦੇ ਲੋਕ ਵੀ, ਔਰ ਫਿਰ ਉਹ ਜਿਹੜੇ ਜਦੋਂ ਕਿਸੇ ਨੂੰ ਕੁੱਟ ਪੈ ਰਹੀ ਹੋਏ ਤੇ ਬਹੁਤ ਵਾਰ ਜਿਹਨੇ ਕਦੇ ਕਿਸੇ ਦੇ ਚਪੇੜ ਹੀ ਨਹੀਂ ਮਾਰੀ ਹੁੰਦੀ ਉਹ ਵੀ ਜਾ ਕੇ ਜ਼ੋਰ ਦੀ ਠੁੱਡ ਮਾਰਦਾ ਵੀ ਆ ਲੈ, ਹੁਣ ਉਹਨੂੰ ਵੀ ਲੱਗਦਾ ਕਿ ਵੀ ਹੁਣੇ ਮੇਰਾ ਮੌਕਾ ਹੈ। ਸੋ ਇਸ ਵੇਲੇ ਮੋਦੀ ਤਾਂ ਅੰਦਰ ਵੜਿਆ ਹੋਇਆ, ਲੇਕਿਨ ਚਾਰ ਚਫੇਰੇ ਜਿਹੜੇ ਜੁੱਤੇ ਚੱਲ ਰਹੇ ਨੇ ਕਿ ਭਾਈ ਇਹ ਸਾਡੇ ਨਾਲ ਕੀ ਕੀਤਾ। ਔਰ ਜੇ ਕੋਈ ਮੋਦੀ ਦੀ ਤਾਰੀਫ ਕਰ ਰਿਹਾ ਔਰ ਕਿੱਥੋਂ ਤਾਰੀਫ ਆ ਰਹੀ ਹੈ? ਚੀਨ ਚੋਂ। ਚੀਨ ਦਾ ਮੀਡੀਆ ਔਰ ਚਾਈਨੀਜ਼ ਉਹਨਾਂ ਦੇ ਕਹਿ ਰਹੇ ਵਾਹ, ਉਹਨਾਂ ਨੇ ਲਿਖਿਆ ਕਿ ਵੀ ਇਹ ਮੋਦੀ ਤਾਂ ਟਰੰਪ ਤੋਂ ਵੀ ਸਿਆਣਾ ਹੈ, ਕਿਉਂਕਿ ਮੋਦੀ ਨੂੰ ਪਤਾ ਹੈ ਵੀ ਉਹਦੀ ਔਕਾਤ ਕੀ ਹੈ ਔਰ ਇਹ ਉਹਨਾਂ ਦੀਆਂ ਖਬਰਾਂ ਹੀ ਇਹ ਨੇ। ਈਵਨ ਇਹਨਾਂ ਦੇ ਚੇਨਈ ਬੇਸਡ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਹੈ ਚਾਈਨੀਜ਼ ਮੀਡੀਆ ਲਾਰਡਸ Modi's speech. He appeared to downplay the clash. ਉਹਨਾਂ ਨੇ ਕਿਹਾ ਕਿ ਵੀ ਚੀਨ ਦਾ ਮੀਡੀਆ ਇਹ ਕਹਿ ਰਿਹਾ ਹੈ ਕਿ ਵੀ ਚਾਈਨੀਜ਼ ਮੀਡੀਆ on Sunday welcomed Prime Minister Modi's comments on the border made at Friday all party meets, saying they would pave the way for de-escalation. ਕਹਿੰਦੇ ਜੀ ਇੱਧਰ ਅਸੀਂ ਮਾਰੀਆਂ ਜੁੱਤੀਆਂ ਔਰ ਮੋਦੀ ਕਹਿ ਰਹੇ ਜੀ ਅਸੀਂ ਬਿਲਕੁਲ ਇਸ ਤਣਾਅ ਨੂੰ ਘਟਾਵਾਂਗੇ, ਐਸਕੇਲੇਟ ਨਹੀਂ ਹੋਏਗਾ, ਹੁਣ ਅੱਗੋਂ ਡੀ-ਐਸਕੇਲੇਟ ਹੋਏਗਾ। ਔਰ ਜ਼ਾਹਰ ਹੈ ਕਿ ਜਿਹੜਾ ਗਲੋਬਲ ਟਾਈਮਜ਼ ਅਖਬਾਰ ਹੈ ਚਾਈਨਾ ਦਾ, ਉਹ ਕਮਿਊਨਿਸਟ ਪਾਰਟੀ ਦਾ ਮਾਊਥਪੀਸ ਹੈ ਔਰ ਕਮਿਊਨਿਸਟ ਪਾਰਟੀ ਹੀ ਉੱਥੇ ਰਨ ਕਰਦੀ ਹੈ ਸ਼ੋਅ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਮੋਦੀ ਦੀ ਪਹਿਲਾਂ ਉਹਨਾਂ ਨੇ ਸਪੀਚ ਐਗਜ਼ੈਕਟ ਕੋਟ ਅਨਕੋਟ ਦਿੱਤੀ ਹੈ, nobody has intruded into our border, neither is anybody there now, nor have our posts been captured, unquote। ਕਿ ਨਾ ਕੋਈ ਸਾਡੀ ਸਰਹੱਦ 'ਚ ਵੜਿਆ, ਨਾ ਹੀ ਕੋਈ ਸਾਡੀ ਸਰਹੱਦ 'ਚ ਹੈ, ਨਾ ਹੀ ਕੋਈ ਸਾਡੀ ਪੋਸਟ ਕੈਪਚਰ ਹੋਈ।
ਇਹਦਾ ਮਤਲਬ ਇਹ ਹੈ ਕਿ ਕਿਉਂਕਿ ਹੁਣ ਗਲਵਾਨ ਵੈਲੀ ਔਰ 3 ਹੋਰ ਸਟ੍ਰੈਟੇਜਿਕ ਇਲਾਕੇ ਜਿਹੜੇ ਨੇ ਉਹਨਾਂ ਦੇ ਕੰਟਰੋਲ 'ਚ ਨੇ ਚੀਨ ਦੇ। ਤੇ ਜਦੋਂ ਮੋਦੀ ਨੇ ਇਹ ਕਹਿ ਦਿੱਤਾ ਕਿ ਬਈ ਕੋਈ ਆਇਆ ਵੀ ਨਹੀਂ ਹੈ ਔਰ ਕੋਈ ਸਾਡੇ ਇਲਾਕੇ 'ਚ ਨਹੀਂ ਹੈ, ਤੇ ਜਿਹੜਾ ਫਿਰ ਚਾਈਨਾ ਦਾ ਕਹਿਣਾ ਸੀ, ਇਮੀਡੀਏਟ ਉਹਨਾਂ ਦੀ ਸਟੇਟਮੈਂਟ ਸੀ ਕਿ ਭਾਈ ਅਸੀਂ ਜਿਹੜਾ ਆਪਣਾ ਇਹਨਾਂ ਨੇ ਕੀਤਾ, ਇੰਡੀਆ ਨੇ ਸ਼ਰਾਰਤ ਲਾਈਨ ਆਫ ਐਕਚੁਅਲ ਕੰਟਰੋਲ ਕ੍ਰਾਸ ਕੀਤਾ, ਸਾਡੇ ਤੇ ਹਮਲਾ ਕੀਤਾ। ਉਹਨਾਂ ਨੇ ਵਾਰਨ ਕੀਤਾ ਕਿ ਜੀ ਦੀ ਤਹਿਕੀਕਾਤ ਕਰਾਓ ਕਿ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਹੁਣ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਨੂੰ ਸੈਵਰਲ ਮੀਡੀਆ ਆਊਟਲੈਟਸ ਨੇ ਚਾਈਨਾ 'ਚ ਕੋਟ ਕੀਤਾ, ਸ਼ੇਅਰ ਕੀਤਾ ਸੋਸ਼ਲ ਮੀਡੀਆ ਤੇ ਚਾਈਨਾ 'ਚ। The newspaper reported that while PM had given the armed forces full freedom, he has also appeared to downplay the clash. ਉਹਨਾਂ ਨੇ ਕਿਹਾ ਜੀ ਠੀਕ ਹੈ, ਹੁਣ ਆਪਣੀ ਡੋਮੈਸਟਿਕ ਕੰਜ਼ੰਪਸ਼ਨ ਲਈ ਕਹਿ ਰਹੇ ਨੇ ਜੀ हमने ਕਮਾਂਡਰਾਂ को खुली छूट दे दी है कि जो चाहे करो। ਭਾਈ ਜਦੋਂ ਕਰਨ ਦਾ ਵੇਲਾ ਸੀ ਉਦੋਂ ਤੁਸੀਂ ਜੁੱਤੀਆਂ ਖਾ ਕੇ ਆ ਗਏ ਹੋ, ਉਹਨਾਂ ਨੇ ਵੰਗਾਂ ਪਾਈਆਂ ਹੋਈਆਂ, ਚੁੰਡੀਆਂ ਪਾ ਕੇ ਬੈਠੇ ਨੇ। ਸੋ ਇਹ ਡੋਮੈਸਟਿਕ ਕੰਜ਼ੰਪਸ਼ਨ ਲਈ ਹੈ ਕਿ ਬਈ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਦੇ ਦਿੱਤਾ ਹੈ। ਔਰ ਉਹਦੇ 'ਚ ਬਿਲਕੁਲ ਚਾਈਨੀਜ਼ ਮੀਡੀਆ ਨੇ ਕਿਹਾ ਕਿ ਮੋਦੀਜ਼ ਰਿਮਾਰਕਸ will be very helpful to ease the tensions because as the Prime Minister of India, he has removed the moral basis for hardliners to further accuse China. A Lin Mingyang professor ne Fudan University Center South Asian Studies ਦੇ ਸ਼ੰਘਾਈ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਵਿਦਿਨ ਇੰਡੀਆ ਹਿੰਦੂ ਤੋਂ ਵੀ ਹਾਰਡਲਾਈਨਰ ਸੀ। ਹਾਲਾਂਕਿ ਉਹਦੇ ਜੇ ਨਹੀਂ ਕਿਹਾ ਕਿ ਮੋਦੀ ਦਾ ਖੁਦ ਹਾਰਡਲਾਈਨਰਸ ਦਾ ਪਿਓ ਹੈ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਉਹਨਾਂ ਦੀ ਗਰਾਊਂਡ ਖਿੱਚ ਲਈ ਹੈ, ਕਿਉਂਕਿ ਮੋਦੀ ਨੇ ਕਿਹਾ ਨਾ ਉਹ ਸਾਡੇ ਆਏ ਨੇ, ਨਾ ਕੋਈ ਸਾਡੀ ਥਾਂ ਉਹਨਾਂ ਕੋਲ ਹੈ, ਨਾ ਸਾਡੀ ਕੋਈ ਪੋਸਟ ਕੈਪਚਰ ਕੀਤੀ ਹੈ। ਫਿਰ ਉਹਨਾਂ ਨੇ ਇੱਕ ਗੱਲ ਹੋਰ ਜਿਹੜੀ ਚਾਈਨੀਜ਼ ਮੀਡੀਆ ਨੇ ਭਾਰਤ ਨੂੰ ਇਹ ਵਾਰਨਿੰਗ ਇਹ ਸਾਰਾ ਕਹਿ ਕੇ ਫਿਰ ਉਹਨਾਂ ਨੇ ਕਿਹਾ ਕਿ ਇੱਕ ਗੱਲ ਦਾ ਧਿਆਨ ਰੱਖੋ, ਪਾਕਿਸਤਾਨ ਦੇ ਖਿਲਾਫ ਤਾਂ ਤੁਸੀਂ ਬਣਾ ਲੈਂਦੇ ਹੋ ਨੈਸ਼ਨਲਿਸਟਿਕ ਔਰ ਕਰਾਊਡ ਆਪਣੀ ਖੜੀ ਕਰ ਲੈਂਦੇ ਹੋ, ਪਰ ਇਹਦੇ 'ਚ ਵੀ ਉਹਨਾਂ ਕਿਹਾ when India is in conflict with Pakistan or other neighbors, nationalism might drive New Delhi to take actual operations, but when it comes to China, it is a different story. ਕਿ ਵੀ ਹੁਣ ਤੁਹਾਡਾ ਵਾਹ ਜਿਹੜਾ ਉਹ ਇੱਕ ਡਿਫਰੈਂਟ ਦੁਸ਼ਮਣ ਦੇ ਨਾਲ ਪਿਆ ਹੈ। ਸੋ ਇਸ ਕਿਸਮ ਦਾ ਕੋਈ ਵੀ ਤੁਹਾਡਾ ਜਿਹੜਾ ਪਾਰਟ ਹੈ ਉਸ ਦਾ ਦੀ ਤੁਹਾਨੂੰ ਬਹੁਤ ਕੀਮਤ ਅਦਾ ਕਰਨੀ ਪਏਗੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨੂੰ ਕਹਿੰਦੇ ਨੇ ਕਿ ਖੁਦ ਆਪਣੇ ਪੈਰਾਂ ਤੇ ਹੀ ਕੁਹਾੜੀ ਨਹੀਂ ਮਾਰਨਾ, ਆਪਣੇ ਸਿਰ ਦੇ ਉੱਤੇ ਖੁਦ ਹੀ ਜਿਹੜਾ ਉਹ ਆਰਾ ਚਲਵਾ ਦੇਣਾ। ਸੋ ਸਾਰੇ ਵੀ ਦੀ ਹੁਣ ਬੈਕਗ੍ਰਾਉਂਡ ਔਰ ਇਸ ਸਾਰੇ ਤੋਂ ਬਾਅਦ ਹਾਲਾਂ PMO ਆਫਿਸ ਨੇ ਕਲੈਰੀਫਿਕੇਸ਼ਨ ਦਿੱਤਾ ਜਿਵੇਂ ਉਹ ਝੂਠੇ ਹੁੰਦੇ ਨੇ, ਨਹੀਂ ਸਾਡਾ ਮਤਲਬ ਇਹ ਨਹੀਂ ਸੀ, ਮਿਸ ਇੰਟਰਪ੍ਰੀਟ ਹੋਇਆ। ਚੇਸਟ ਹਿੰਦੀ ਮੋਦੀ ਬੋਲਦਾ ਹੈ ਡਾਇਰੈਕਟਲੀ, ਉਹਨੇ ਜੋ ਕਿਹਾ ਦੁਨੀਆ ਭਰ ਨੇ ਸੁਣਿਆ, ਜੋ ਚਾਈਨੀਜ਼ ਨੇ ਟ੍ਰਾਂਸਲੇਟ ਕੀਤੀ ਅੰਗਰੇਜ਼ੀ 'ਚ ਜਾਂ ਆਪਣੀ ਜ਼ਬਾਨ ਜਾਂ ਦੁਨੀਆ ਭਰ 'ਚ, ਉਹਦੇ 'ਚ ਕੋਈ ਇਫ ਐਂਡ ਬਟ ਨਹੀਂ ਹੈ। ਔਰ ਉਹਦੇ 'ਚ ਉਹਨੇ ਵੈਰੀ ਕੈਟਾਗੋਰੀਕਲੀ ਇਹ ਤਿੰਨੋਂ ਹੀ ਗੱਲਾਂ ਕਿ ਨਾ ਕੋਈ ਸਾਡੀ ਟੈਰੀਟਰੀ 'ਚ ਉਹ ਆਇਆ, ਨਾ ਕੋਈ ਹੁਣ ਹੈ, ਨਾ ਹੀ ਸਾਡੀ ਕੋਈ ਪੋਸਟ ਕੈਪਚਰ ਕੀਤੀ। ਸੋ ਜ਼ਾਹਰ ਹੋ ਗਿਆ ਕਿ ਭਾਈ ਇਹਨਾਂ ਨੇ ਦਿਲਬਦੀ ਕਰਕੇ ਚਾਈਨੀਜ਼ ਟੈਰੀਟਰੀ 'ਚ ਜਾਣਾ ਚਾਹਿਆ। ਸੋ ਉਹ ਤਾਂ ਜਿਹੜੇ 20 ਮਾਰੇ ਗਏ, ਕਿੰਨੇ ਪ੍ਰਿਜ਼ਨਰ ਆਫ ਵਾਰ 10 ਬੰਦੇ, ਜਿਨ੍ਹਾਂ 'ਚ 2 ਮੇਜਰ 2 ਕੈਪਟਨ ਮਰਨ ਵਾਲੇ 'ਚ ਕਰਨਲ, ਉਹ ਤਾਂ ਇੱਕ ਪਾਸੇ ਰੱਖ ਦਿਓ। ਜਿਹੜੀ ਗੱਲ ਇਸ ਵੇਲੇ ਜਿਹੜੇ ਉਹਨਾਂ ਦੇ ਐਕਸਪਰਟ ਨੇ, ਕੋਈ ਉਹ ਮਿਸਟਰ ਸਾਨੀ ਹੋਏ, ਮਿਸਟਰ ਬੱਗਾ ਹੋਏ, ਜਿਹੜੇ ਖੁਦ ਜਿਹੜੇ ਨੇ ਉਹ ਆਰਮੀ ਆਫੀਸਰਸ ਨੇ, ਜਾਂ HS ਪਨਾਂਗ ਹੋਏ ਜਾਂ ਦੂਜੇ, ਉਹ ਤਾਂ ਚੀਕਾਂ ਮਾਰ ਰਹੇ ਨੇ ਕਿ ਵੀ ਜਿਹੜਾ ਕੰਮ ਬਾਅਦ 'ਚ ਵੀ ਨਹੀਂ ਸੀ ਹੋਇਆ, ਕਿਉਂਕਿ ਇਹ ਗਲਵਾਨ ਵੈਲੀ ਹੈ ਜਿੱਥੇ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਜਿਹਨਾਂ ਨੂੰ ਪਰਮਵੀਰ ਚੱਕਰ ਔਰ ਮਹਾਵੀਰ ਚੱਕਰ ਔਰ ਵੀਰ ਚੱਕਰ ਦਿੱਤੇ ਸੂਬੇਦਾਰ ਜੋਗਿੰਦਰ ਸਿੰਘ, ਬ੍ਰਿਗੇਡੀਅਰ ਹੁਸ਼ਿਆਰ ਸਿੰਘ, ਮੇਜਰ ਸ਼ੈਤਾਨ ਸਿੰਘ, ਸਪਾਈ ਕੇਵਲ ਸਿੰਘ, ਇਹ ਸਾਰੇ ਇਸ ਗਲਵਾਨ ਵੈਲੀ ਦੇ ਵਿੱਚ ਹੀ ਮਾਰੇ ਗਏ ਸੀ। ਸੋ ਜਿੱਥੋਂ ਬਾੜ ਦੀ ਸ਼ੁਰੂਆਤ ਹੋਈ ਸੀ, ਹੁਣ ਤਾਂ ਚਾਈਨਾ ਨੇ ਜਿਹਨੂੰ ਕਹਿੰਦੇ ਨੇ ਵਿਦਆਊਟ ਫਾਇਰਿੰਗ ਏ ਸ਼ਾਟ, ਬਿਨਾਂ ਇੱਕ ਵੀ ਗੋਲੀ ਚਲਾਇਆ ਉਹਨਾਂ ਨੇ ਉਹ ਕਬਜ਼ਾ ਵੀ ਕਰ ਲਿਆ, ਤੁਹਾਡੀਆਂ ਕੈਜੂਅਲਟੀਜ਼ ਦਾ ਵੀ ਢੇਰ ਲਾ ਦਿੱਤਾ ਹੈ, ਦੁਨੀਆ ਦੇ ਸਾਹਮਣੇ ਵੀ ਤੁਹਾਨੂੰ ਐਕਸਪੋਜ਼ ਕਰ ਦਿੱਤਾ ਕਿ ਵੀ ਤੁਹਾਡੇ ਪੱਲੇ ਕੁਝ ਨਹੀਂ ਹੈ। ਔਰ ਹੁਣ ਚਾਈਨਾ ਤਾਂ ਕਹਿੰਦਾ ਵੀ ਹਾਂ ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਮੇਜਰ ਜਨਰਲ ਲੈਵਲ ਦੇ ਉੱਤੇ ਗੱਲਬਾਤ ਹੋਣੀ ਹੈ। ਫਿਰ ਹੋਰ ਤਾਂ ਕਿਤੇ ਹੁੰਦਾ ਨਹੀਂ, ਅਮਰੀਕਾ ਨੇ ਵੀ ਪੱਲਾ ਨਹੀਂ ਫੜਾਇਆ ਕੋਈ ਵੀ, ਜਿਵੇਂ
ਜੌਨ ਬੋਲਟਨ ਦੀ ਕਿਤਾਬ 'ਚ ਇਹ ਵੀ ਆਇਆ ਹੈ ਕਿ ਵੀ ਈਵਨ ਇੰਡੀਆ ਕਿਤੇ ਉਹਦੇ ਜਿੰਨੇ ਵੀ ਉਹਨੇ ਐਨੈਕਡੋਟ ਦਿੱਤੇ ਨੇ ਜਿਨ੍ਹਾਂ ਤੇ ਬੇਸ ਉਹਨੇ ਕਾਫੀ ਟਰੰਪ ਨੂੰ ਡੈਮੇਜ ਕੀਤਾ, ਲੇਕਿਨ ਭਾਰਤ ਬਾਰੇ ਉਹਨੇ ਕਿਹਾ ਵੀ ਜਦੋਂ ਇਹ ਬਾਲਾਕੋਟ ਜਾਂ ਦੂਜਾ ਵੀ ਹੋਇਆ ਸੀ, ਅੰਦਰੂਨੀ ਵਾਲਿਆਂ ਨੂੰ ਪਤਾ ਸੀ ਵੀ ਗੱਲ ਅੱਗੇ ਨਹੀਂ ਜਾਣੀ। ਇਹਦਾ ਮਤਲਬ ਇਹ ਸੀ ਕਿ ਇਹਨਾਂ ਨੂੰ ਪਤਾ ਸੀ ਵੀ ਇਹ ਫੇਕ ਹੈ, ਇਹ ਉਹਨੇ ਨਹੀਂ ਕਿਹਾ ਲਫ਼ਜ਼ ਐਗਜ਼ੈਕਟਲੀ। ਸੋ ਈਵਨ ਅਮਰੀਕਾ ਦੇ ਰਡਾਰ ਦੇ ਉੱਤੇ ਵੀ ਇਸ ਗੱਲ ਨੂੰ ਹੁਣ ਅਸੀਂ ਕਿੰਨੇ ਦਿਨ 6 ਦਿਨ ਬੀਤ ਚੁੱਕੇ ਨੇ, ਅਜੇ ਵੀ ਵੱਧ ਤੋਂ ਵੱਧ ਜੇ ਅਮਰੀਕਾ ਦੇ ਕਿਸੇ ਸੈਨੇਟਰ ਨੇ ਕਿਹਾ, ਕਿਸੇ ਸਟੇਟ ਡਿਪਾਰਟਮੈਂਟ ਉਹਨਾਂ ਨੇ ਮਾਰੇ ਗਏ ਫੌਜੀਆਂ ਦੇ ਨਾਲ ਜਿਹੜਾ ਉਹ ਹਮਦਰਦੀ ਦਾ ਇਜ਼ਹਾਰ ਕੀਤਾ ਹੈ, ਇਸ ਤੋਂ ਬਿਯੋਂਡ ਉਹਨਾਂ ਨੇ ਕੁਛ ਨਹੀਂ ਜਿਹੜੀ ਲਾਈਨ ਲਈ। ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਵੇਂ ਇਸ ਸਾਰੇ ਨੂੰ ਹੁਣ ਇਹਨਾਂ ਨੂੰ ਆਸ ਸੀ ਕਿ ਜੀ ਉਹ ਰਾਜਨਾਥ ਸਿੰਘ ਅੱਜ ਕੱਲ ਮਾਸਕੋ ਗਿਆ ਹੋਇਆ 75th ਜਿਹੜੀ 5th ਐਨੀਵਰਸਰੀ ਵਿਕਟਰੀ ਦੀ ਜਰਮਨ ਫੌਜਾਂ ਦੇ ਉੱਤੇ, ਇਹ ਵੀ ਸੀ ਜੀ ਪੈਰੇਡ, ਉਹਦੇ ਜਾਣਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਔਰ ਚਾਈਨੀਜ਼ ਨੇ ਵੀ ਪਾਰਟਿਸਿਪੇਟ ਕਰਨਾ ਹੈ। ਸਿੱਖ ਰੈਜੀਮੈਂਟ ਦੇ ਵੀ ਇੱਕ ਮੇਜਰ ਨੂੰ ਲੈ ਗਿਆ ਜੀ, ਸਿੱਖਾਂ ਦੀ ਬੜੀ ਕੁਰਬਾਨੀ ਸੈਕੰਡ ਵਰਲਡ ਵਾਰ ਵੇਲੇ ਜੋ ਡਰਾਮੇਬਾਜ਼ੀ ਇਹਨਾਂ ਦੀ ਅੱਜ ਕੱਲ ਇਸ ਹਵਾਲੇ ਨਾਲ ਚੱਲ ਰਹੀ ਹੈ। ਔਰ ਇਹਨਾਂ ਨੂੰ ਇਹ ਸੀ ਕਿ ਜੀ ਜਿਹੜਾ ਐਗਰੀਮੈਂਟ, ਔਰ ਇਹਦੇ ਇਸ ਗੱਲ ਦਾ ਧਿਆਨ ਰਹੇ ਕਿ S-400 ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ, ਜਿਹਨੂੰ ਰਸ਼ੀਆ ਤੋਂ ਲੈਣ ਦੇ ਲਈ ਭਾਰਤ ਨੇ ਈਵਨ ਅਮਰੀਕਾ ਦੇ ਅੱਗੇ ਤਰਲੇ ਕੀਤੇ, ਕਿਉਂਕਿ ਅਮਰੀਕਾ ਨੇ ਕ੍ਰੀਮੀਆ ਜਿਹੜਾ ਉਹਨੂੰ ਆਪਣੇ ਜਦੋਂ ਰਸ਼ੀਆ ਨੇ ਜਜ਼ਬ ਕੀਤਾ ਉਹਦੇ ਤੇ ਸੈਂਕਸ਼ਨਸ ਲਾਈਆਂ ਹੋਈਆਂ ਕਿ ਕੋਈ ਵੀ ਰਸ਼ੀਅਨ ਚੀਜ਼ ਨੂੰ ਨਾ ਖਰੀਦੇ। ਪਰ ਭਾਰਤ ਨੇ ਤਰਲੇ ਇਹ ਕਰਕੇ ਕਿ ਜੀ S-400 ਇਹ ਬੜਾ ਇੰਪੋਰਟੈਂਟ ਹੈ ਸਾਡੇ ਲਈ ਮਿਸਾਈਲ ਡਿਫੈਂਸ ਸਿਸਟਮ, ਇਹ ਸਾਨੂੰ ਲੈਣ ਦਿਓ ਜਾਂ ਦੂਜਾ, ਉਹਨਾਂ ਨੂੰ ਵੀ ਥੋੜਾ ਜਿਹਾ ਸੌਫਟ ਕਾਰਨਰ ਰੱਖਿਆ। ਔਰ ਉਹਦੀ ਆਲਮੋਸਟ 80% ਪੇਮੈਂਟ ਜਿਹੜੀ ਹੈ ਉਹ ਇੰਡੀਆ ਕਰ ਚੁੱਕਾ ਹੈ। ਹੁਣ ਉਹ ਉਹਨਾਂ ਨੇ ਇਹ ਰਾਜਨਾਥ ਸਿੰਘ ਤੇ ਗਿਆ ਸੀ ਕਿ ਭਾਈ ਅਸੀਂ ਵਸੂਲ ਪਾਏ ਵਾਲੇ ਦਸਤਖਤ ਕਰਾਂਗੇ ਕਿ ਜੀ S-400 ਇਹ ਮਿਸਾਈਲ ਡਿਫੈਂਸ ਸਿਸਟਮ ਜਿਹੜਾ ਚਾਈਨਾ ਤੋਂ ਵੀ ਅਪਰ ਐਜ ਦੇ ਦੇਗਾ ਸਾਨੂੰ, ਕਿਤੇ ਨਾ ਕਿਤੇ ਪਾਕਿਸਤਾਨ ਤੋਂ ਤਾਂ ਦੇਗਾ ਹੀ ਦੇਗਾ, ਨਾਲੇ ਮੈਸੇਜ ਦੇਗਾ ਕਿ ਜੀ ਅਸੀਂ ਜਿਹੜਾ ਉਹ ਬਹੁਤ ਕਰੀਬ ਹੈ ਰਸ਼ੀਆ ਦੇ। ਅਮਰੀਕਾ ਨੂੰ ਵੀ ਰੋਬ ਦਿਖਾ ਰਹੇ ਸੀ। ਹੁਣ ਜਿਹਨੂੰ ਤੁਸੀਂ ਇਹ ਕਹੋ ਕਿ ਭਾਈ ਘੜਿਆਂ ਪਾਣੀ ਪੈ ਜਾਣਾ ਸਿਰ ਤੇ, ਉਹ ਇਹ ਹੈ ਇਹਦੇ 'ਚ ਦੋ ਗੱਲਾਂ ਸਾਹਮਣੇ ਆਈਆਂ। ਇੱਕ ਤਾਂ ਰਸ਼ੀਆ ਨੇ ਕਿਹਾ ਜੀ ਦੇਖੋ COVID-19 ਦੀ ਵਜ੍ਹਾ ਕਰਕੇ ਜਿਹੜੀਆਂ ਸਾਡਾ ਸਾਰਾ ਬੰਦ ਹੈ ਮੈਨੂਫੈਕਚਰਿੰਗ ਲਾਈਨ ਔਰ ਜਿੱਥੇ ਯੂਨਿਟਸ ਅਸੈਂਬਲਿੰਗ ਲਾਈਨ, ਔਰ ਅਸੀਂ ਇਹ ਤੁਹਾਨੂੰ ਦਸੰਬਰ 2021 ਦੇ ਵਿੱਚ ਡਿਲੀਵਰ ਕਰ ਸਕਦੇ, ਕੰਪਲੀਟ ਹੋਏਗਾ ਤੇ 22 ਤੱਕ ਦੀ ਅਸੀਂ ਗਾਰੰਟੀ ਲੈਂਦੇ। ਮਤਲਬ ਇਹ ਹੈ ਕਿ ਜਿਹੜਾ ਇਮੀਡੀਏਟਲੀ ਇਹ ਚੀਨ ਦੇ ਖਿਲਾਫ ਇੱਕ ਆਪਣਾ ਕਿ ਜੀ ਸਾਡੇ ਕੋਲ ਹਥਿਆਰਾਂ ਦਾ ਜ਼ਖੀਰਾ ਜਿਹਦੇ ਚ S-400 ਮਿਸਾਈਲ ਡਿਫੈਂਸ ਸਿਸਟਮ ਵੀ ਹੈ ਉਹ ਵੀ ਡਿੱਗ ਪਿਆ। ਪਰ ਇਹਦੇ ਨਾਲ ਉਹ ਹੋ ਗਿਆ ਕਿ ਬਈ ਰਸ਼ੀਆ ਨੇ ਵੀ ਇਹਦੇ ਨਾਲ ਚਾਈਨਾ ਨੂੰ ਮੈਸੇਜ, ਇਸ ਵੇਲੇ ਰਸ਼ੀਆ ਔਰ ਚਾਈਨਾ ਦੀ ਬੜੀ ਕੁਰਬਤ ਹੈ, ਉਹਨਾਂ ਨੇ ਆਲਰੇਡੀ ਜਿਹੜਾ ਇਹ ਅਲਾਈਅੰਸ ਬਣਾਇਆ ਕਿ ਭਾਈ ਅਮਰੀਕਾ ਨੂੰ ਅਸੀਂ ਇਸ ਖਿੱਤੇ 'ਚ ਨਹੀਂ ਵੜਨ ਦੇਣਾ। ਹਾਲਾਂਕਿ ਚਾਈਨਾ ਦੇ ਕੰਸਰਨ ਰਹੇ ਨੇ ਰਸ਼ੀਆ ਨਾਲ, ਬਾਰਡਰ ਫਾਈਟਸ ਵੀ ਰਹੀ ਹੈ। ਮਨਚੂਰੀਆ ਪ੍ਰੋਵਿੰਸ ਚਾਈਨਾ ਨੇ ਰਸ਼ੀਆ ਤੋਂ ਲਿਆ ਸੀ, ਜਿਹਨੂੰ ਬਰਬਾਦ ਕਰਕੇ ਗਏ ਸੀ, ਔਰ ਲੰਬਾ ਵਕਤ ਜਿਹੜਾ ਬਾਰਡਰ ਦੇ ਉੱਤੇ ਸਟਾਲਿਨ ਔਰ ਮਾਓ ਸੇ ਤੁੰਗ ਦੋਨੋਂ ਹੀ ਆਪਣੇ ਕਿਸਮ ਦੇ ਐਰੋਗੈਂਟ ਡਿਕਟੇਟਰ ਵੀ ਸੀ ਔਰ ਆਪਣੇ ਨੇਸ਼ਨ ਦੇ ਇੰਟਰਸਟ ਨੂੰ ਵੀ ਮੋਨੀਟਰ ਕਰਦੇ ਸੀ। ਪਰ ਬਹੁਤ ਵਾਰ ਇਵੇਂ ਹੁੰਦਾ ਵੀ ਜਿਹੜੇ ਲੜ ਵੀ ਰਹੇ ਹੁੰਦੇ ਨੇ, ਜਦੋਂ ਕੋਈ ਤੀਜੀ ਤਾਕਤਵਰ ਧਿਰ ਆਉਂਦੀ ਆ ਤਾਂ ਉਹ ਇਕੱਠੇ ਹੋ ਜਾਂਦੇ ਨੇ। ਸੋ ਜਿਸ ਅੰਦਾਜ਼ ਫਿਰ ਅਮਰੀਕਾ ਨੇ ਸੋਵੀਅਤ ਯੂਨੀਅਨ ਦਾ ਹਸ਼ਰ ਕੀਤਾ, ਉਹਨੂੰ ਤੋੜਿਆ 15 ਹਿੱਸਿਆਂ, ਔਰ ਰਸ਼ੀਆ ਇਨ ਦਾ ਮੀਨ ਟਾਈਮ ਚਾਈਨਾ ਐਮਰਜ ਹੁੰਦਾ ਗਿਆ। ਪਹਿਲਾਂ ਸੋਵੀਅਤ ਯੂਨੀਅਨ ਜਿਹੜਾ ਉਹ ਚਾਈਨਾ ਨੂੰ ਐਕਨੋਲਜ ਕਰਨ ਲਈ ਵੀ ਤਿਆਰ ਨਹੀਂ ਸੀ ਕਿ ਇਹ ਵੀ ਕੋਈ ਗਲੋਬਲ ਪਾਵਰ ਬਣ ਸਕਦਾ ਹੈ, ਕਿਉਂਕਿ ਉਹ ਸਮਝਦੇ ਸੀ ਜੀ ਸਾਡੀ ਟੱਕਰ ਤਾਂ ਅਮਰੀਕਾ ਨਾਲ ਹੈ। ਹੁਣ ਅਲਟੀਮੇਟਲੀ ਹਕੀਕਤ ਇਹ ਹੈ ਕਿ ਰਸ਼ੀਆ ਚਾਈਨਾ ਨੇ ਵੀ ਕਰ ਲਿਆ ਕਿ ਕੁਝ ਮੁੱਦਿਆਂ ਤੇ ਤੂੰ ਮੇਰਾ ਛੋਟਾ ਭਰਾ ਤੇ ਕੁਝ ਮੁੱਦਿਆਂ ਤੇ ਮੈਂ ਤੇਰਾ ਛੋਟਾ ਭਰਾ। ਸੋ ਬਹੁਤ ਸਾਰਾ ਕੁਝ, ਔਰ ਜਿਵੇਂ ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਜੁਆਇੰਟ ਮਿਲਟਰੀ ਐਕਸਰਸਾਈਜ਼ ਕੀਤੀ ਜਿਹਦੇ 'ਚ ਹਜ਼ਾਰਾਂ ਚਾਈਨੀਜ਼ ਸੋਲਜਰ ਆਏ, ਦੋਨੋਂ ਜਿਹੜੇ ਨੇ ਸ਼ੀ ਜਿਨਪਿੰਗ ਔਰ ਮਿਸਟਰ ਪੁਟਿਨ, ਉਹਨਾਂ ਨੇ ਜੁਆਇੰਟਲੀ ਉਹਨੂੰ ਦੇਖਿਆ। ਉਹ ਮੈਸੇਜ ਸੀ ਅਮਰੀਕਾ ਨੂੰ ਕਿ ਭਾਈ ਸਾਡੀਆਂ ਫੋਰਸਿਸ ਇਕੱਠੀਆਂ ਨੇ। ਹੁਣ ਜਿਹਦੇ ਤੇ ਇੱਕ ਇੰਨੀ ਵੱਡੀ ਇਨਵੈਸਟਮੈਂਟ $580 ਮਿਲੀਅਨ ਦੀ S-400 ਮਿਸਾਈਲ ਡਿਫੈਂਸ ਸਿਸਟਮ ਤੇ ਇੰਡੀਆ ਨੇ ਕੀਤੀ, ਉਹਦੇ ਬਾਰੇ ਹੁਣ ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਬਿਲਕੁਲ ਬੜਾ ਬਦਬੂਦਾਰ ਹਿੰਦੂਤਵੀ ਆਈਡੀਆਲੋਗ ਹੈ, ਨਫ਼ਰਤ ਨਾਲ ਭਰਿਆ ਹੋਇਆ ਮੁਸਲਮਾਨਾਂ ਨਾਲ ਲਈ। ਸਿੱਖਾਂ ਨੂੰ ਉਹ ਡੈਥ ਕਿਸ ਦੇ ਨਾਲ
ਮਾਰਦਾ ਹੈ ਹਮੇਸ਼ਾ ਪਿੰਡਾਂ ਵਾਲਿਆਂ ਦੀ ਤਾਰੀਫ ਕਰਕੇ ਕਿ ਜੀ ਉਹ ਤਾਂ ਬਹੁਤ ਵੱਡੇ ਸੰਤ ਸੀ ਔਰ ਮੈਂ ਉਹਨਾਂ ਦੇ ਕੋਲ ਮਿਲਿਆ ਵੀ ਇਹ ਉਹ, ਲੇਕਿਨ ਉਹ ਇਹਨਾਂ ਸਾਰਿਆਂ ਨਾਲੋਂ ਵੈਲ ਇਨਫੋਰਮਡ ਹੈ। ਈਵਨ ਚਾਈਨੀਜ਼ ਲੈਂਗੁਏਜ ਵੀ ਉਹਨੂੰ ਆਉਂਦੀ ਹੈ ਔਰ ਕੀ ਚੱਲ ਰਿਹਾ ਮੁੜ ਕੇ ਇਦਾਂ ਦੇ ਨਿਕਲਦੇ ਹੁੰਦੇ ਨੇ, ਪਤਾ ਨਹੀਂ ਡਬਲ ਟ੍ਰਿਪਲ ਏਜੰਟ ਨਿਕਲੇ ਮੁੜ ਕੇ CIA ਲਈ ਵੀ ਕੰਮ ਕਰਦਾ ਹੋਏ, ਚੀਨੀਆਂ ਲਈ ਵੀ ਕਰਦਾ ਹੋਏ, ਰਸ਼ੀਦ ਲਈ ਵੀ ਕਰਦਾ ਹੋਏ, ਹਿੰਦੂ ਕਵੀਆਂ ਲਈ ਤਾਂ ਕਰਦਾ ਹੀ ਕਰਦਾ। ਜਿਵੇਂ ਮੁਰਾਰਜੀ ਦੇਸਾਈ, ਉਹਦੇ ਬੜੇ ਸੋਹਲੇ ਗਾਏ ਜਾਂਦੇ ਸੀ ਕਿ ਜੀ ਇਹ ਜਿਹੜਾ ਗਾਂਧੀ ਦੀ ਲੈਗੇਸੀ ਔਰ ਉਹ ਆਪਣਾ ਪਿਸ਼ਾਬ ਆਪ ਹੀ ਪੀਂਦਾ ਸੀ। ਉਹਨੇ ਕਿਤਾਬ ਵੀ ਲਿਖੀ ਕਿ ਯੂਰਿਨ ਦਾ ਵਾਟਰ ਆਫ ਮਾਈ ਲਾਈਫ, ਕਿ ਜੀ ਇੰਨੀ ਲੰਮੀ ਉਮਰ ਗਾਂਧੀ ਦੀ ਲੈਗੇਸੀ। ਹੁਣ 2 ਅਮਰੀਕਨ ਜਰਨਲਿਸਟਾਂ ਨੇ ਕਿਤਾਬ ਲਿਖੀ ਜਿਹਦੇ ਚ ਉਹਨਾਂ ਨੇ ਕਿਹਾ ਵੀ ਮੁਰਾਰਜੀ ਦੇਸਾਈ CIA ਲਈ ਕੰਮ ਕਰਦਾ ਸੀ। ਪਹਿਲਾਂ ਉਹਨੇ ਸੂ ਕਰਤਾ ਕਿ ਜੀ ਮੇਰੀ ਇਹ ਜਿਹੜੀ ਹੈ ਕਿਰਦਾਰ ਕੁਸ਼ੀ ਹੈ, ਬਾਅਦ ਜੋ ਵਾਪਸ ਵੀ ਲੈ ਲਿਆ। ਹੁਣ ਇਹ ਕੋਈ ਇਮੇਜਿਨ ਵੀ ਨਹੀਂ ਕਰ ਸਕਦਾ ਕਿ ਉਸ ਲੈਵਲ ਦਾ ਬੰਦਾ ਹੈ, ਹਾਲਾਂਕਿ ਕਮਿਊਨਿਸਟਾਂ ਦੇ ਖਿਲਾਫ ਸੀ, ਕਿ ਵੀ ਉਹ CIA ਲਈ ਕੰਮ ਕਰਦਾ। ਸੋ ਇਹ ਤੁਹਾਨੂੰ ਬਹੁਤ ਵਾਰ ਇੰਦਰਾ ਗਾਂਧੀ ਦਾ ਕੀ ਰੋਲ ਹੈ, ਮੈਨੂੰ ਕਦੇ ਵੀ ਇਹ ਹੋਏ ਕਿ ਜੀ ਉਹ KGB ਦੀ ਪੇਡ ਵੀ ਸੀ ਅਦਰ ਦੈਨ ਕਿ ਉਹਨੇ ਬਿਲਕੁਲ ਇੰਡੀਆ ਖੋਲਿਆ, ਤਾਂ ਕੋਈ ਹੈਰਾਨੀ ਨਹੀਂ ਹੋਏਗੀ। ਪਰ ਜਿਹੜੀ ਗੱਲ ਸੁਬਰਾਮਨੀਅਮ ਸਵਾਮੀ ਨੇ ਇਸ S-400 ਮਿਸਾਈਲ ਸਿਸਟਮ ਬਾਰੇ ਚੁੱਕੀ ਹੈ, ਔਰ ਇਹ ਜਿਹੜੀ ਗੱਲ ਈਵਨ ਇਕਨੋਮਿਕ ਟਾਈਮਸ ਨੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ, ਉਹਨਾਂ ਨੇ ਕਿਹਾ ਜੀ ਦਸੰਬਰ 2021 ਚ ਇਹ ਤਿਆਰ ਹੋਏਗਾ, ਫਿਰ ਅਸੀਂ ਤੁਹਾਨੂੰ ਦਿਆਂਗੇ। ਹੁਣ ਸੁਬਰਾਮਨੀਅਮ ਸਵਾਮੀ ਕਹਿੰਦਾ ਜੀ ਇਹ ਜਿਹੜਾ S-400 ਸਿਸਟਮ ਹੈ, ਇਹ ਤਾਂ ਇਹਦੇ ਚ ਤਾਂ ਚਾਈਨਾ ਜਿਹੜਾ ਉਹ ਜੂਨੀਅਰ ਪਾਰਟਨਰ ਹੈ ਰਸ਼ੀਆ ਦਾ। ਬਹੁਤ ਸਾਰੇ ਜਿਹੜੇ ਪੁਰਜ਼ੇ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਨੇ ਉਹ ਮੇਡ ਇਨ ਚਾਈਨਾ ਨੇ। ਔਰ ਜੇ ਚਾਈਨਾ ਦੇ ਕੋਲ ਹੀ ਦਾ ਮਤਲਬ ਇਹ ਹੈ ਵੀ ਜਿਵੇਂ ਅਮਰੀਕਾ F-16 ਕਿਸੇ ਨੂੰ ਦਿੰਦਾ ਹੈ ਜਾਂ ਕੁਝ ਹੋਰ ਦਿੰਦਾ ਹੈ, ਬਹੁਤ ਸਾਰਾ ਕੰਟਰੋਲਿੰਗ ਸਿਸਟਮ ਇਹਨਾਂ ਦੇ ਕੋਲ ਹੀ ਹੁੰਦਾ, ਕਿਉਂਕਿ ਜੇ ਉਹਨਾਂ ਨੂੰ ਲੱਗਦਾ ਕਿ ਵੀ ਕੱਲ ਨੂੰ ਇਹਨਾਂ ਦੇ ਹਿੱਤਾਂ ਦੇ ਖਿਲਾਫ ਜਾਏ ਤੇ ਅੱਜ ਕੱਲ ਚਿਪਸ ਹੀ ਨੇ, ਹੋਰ ਕੀ ਹੈ, ਉਹ ਉਹਨੂੰ ਜਦੋਂ ਮਰਜ਼ੀ ਜਿਹੜਾ ਹੈ ਉਹਨੂੰ ਬੇਪਰਭਾਵ ਕਰ ਸਕਦੇ ਨੇ ਜਾਂ ਬੇਅਸਰ ਕਰ ਸਕਦੇ ਨੇ। ਸੋ ਇਹ ਹੁਣ ਉਹਦਾ ਕਹਿਣਾ ਹੈ, ਰਾਜਨਾਥ ਸਿੰਘ ਦਾ ਕਹਿਣਾ ਹੈ, ਇਹਦਾ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਭਾਈ ਇਹ ਤਾਂ ਜਿਹੜਾ ਇਹਨੂੰ ਕਰੋ, ਹੁਣ ਫਸ ਗਏ, ਜੇ ਤਾਂ ਪੈਸੇ ਨਾ ਦਿੱਤੇ ਹੋਣ ਤਾਂ ਕੰਟਰੈਕਟ ਕੈਂਸਲ ਕਰ ਦੇਣ, ਪਰ ਪੇਮੈਂਟ ਤਾਂ ਉਹ ਜਿਹੜੀ ਕੀਤੀ ਹੋਈ ਹੈ। ਔਰ ਇਸ ਸਾਰੇ ਦੇ ਥੱਲੇ ਹੁਣ ਤੁਸੀਂ ਇਹਨਾਂ ਦਾ ਹਾਲ ਉਹੀ ਜਿਹੜਾ ਸਾਡਾ ਪੰਜਾਬੀ ਦਾ ਇੱਕ ਕਾਫੀ ਅਸਰਦਾਰ ਜੁਮਲਾ ਹੈ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਇਹ ਵੈਸੇ ਬਣਿਆ ਪਤਾ ਨਹੀਂ ਕਿੱਥੋਂ ਹੈ ਕਿ ਭਾਈ ਕਦੇ ਉਹ ਕੁੱਤਾ ਨਾਲ ਜਾਂਦਾ ਹੋਣਾ ਧੋਬੀ ਤੋਂ ਮੁੜ ਕੇ ਘਾਟ ਦੇ ਉੱਤੇ, ਨਹੀਂ ਮੁੜ ਕੇ ਕਦੇ ਸਿਰ ਮਾਰਿਆ ਹੋਣਾ, ਭੌਂਕਣ ਲੱਗ ਗਿਆ ਹੋਣਾ, ਤੇ ਘਰ ਵੀ ਉਹਨੂੰ ਕੋਈ ਰੋਟੀ ਕਿਸੇ ਨੇ ਟੁੱਕ ਨਹੀਂ ਪਾਈ ਹੋਣੀ, ਚਲੋ ਘਾਟ ਤੇ ਤਾਂ ਕੁਝ ਮਿਲਦਾ ਹੋਣਾ। ਸੋ ਨਾ ਫਿਰ ਉਹ ਲੈ ਕੇ ਜਾਏ ਤਾਂ ਨਾ ਕੋਈ ਘਰ ਵਾਲੇ ਦੇਣ, ਇੱਥੋਂ ਹੋਇਆ ਹੋਏਗਾ। ਲੇਕਿਨ ਹਾਲ ਇਹਨਾਂ ਦੇ ਉੱਤੇ ਢੁਕਦਾ ਹੈ। ਔਰ ਨਾਲ ਦੀ ਨਾਲ ਕਿ ਭਾਈ ਚੀਨ ਕਿੰਨੀ ਵੱਡੀ ਇਸ ਵੇਲੇ ਪਾਵਰ ਹੈ, ਭਾਰਤ ਕੋਈ ਮੈਚ ਨਹੀਂ। ਅਸੀਂ ਇਕਨੋਮੀ ਦੀ ਗੱਲ ਕਰਦੇ ਹਾਂ, 5 ਟਾਈਮਸ ਬਿਗਰ, ਔਰ ਡਿਫੈਂਸ ਬਜਟ ਉਹਨਾਂ ਦਾ ਜਿਹੜਾ ਉਹ ਕਿੰਨਾ ਵੱਡਾ ਹੈ। ਔਰ ਇੱਕ ਅਮਰੀਕਾ ਦੀ ਇੰਸਟੀਚਿਊਟ ਨੇ ਅੱਜ ਜਿਹੜਾ ਉਹ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਭਾਈ ਅਮਰੀਕਾ ਦੇ ਇੱਕ 2019 ਦੇ ਉੱਤੇ ਬੇਸਡ ਕਿ ਚੀਨ ਦੇ ਕੋਲ ਜਿਹੜਾ ਹੈ ਉਹ ਕਿੰਨੀਆਂ ਬੈਲਿਸਟਿਕ ਮਿਸਾਈਲਾਂ, ਕਰੂਜ਼ ਮਿਸਾਈਲਾਂ ਔਰ ਇਹ ਸਾਰੀਆਂ ਕਿੰਨੀਆਂ ਨੇ। ਜੇ ਮੈਂ ਉਸ ਰਿਪੋਰਟ ਨੂੰ ਪੜ੍ਹਾਂ ਤੇ ਵਕਤ ਲੱਗੇਗਾ। ਪਰ ਉਹਨਾਂ ਨੇ ਇਹ ਲਿਬਰਟੀ ਟਾਈਮਸ ਦੀ ਡਿਫੈਂਸ ਰਿਪੋਰਟ ਹੈ, ਉਹਦੇ ਚ ਉਹਨਾਂ ਨੇ ਕਿਹਾ ਵੀ ਜਿਹੜੀ ਰਾਕਟ ਫੋਰਸ ਹੈ ਚੀਨ ਦੇ ਕੋਲ ਬੈਲਿਸਟਿਕ ਮਿਸਾਈਲਾਂ ਜਾਂ ਕਰੂਜ਼ ਮਿਸਾਈਲਾਂ ਦੀ ਇਸ ਵੇਲੇ 2740 ਹੈ, ਜਦੋਂ ਕਿ 2018 ਦੇ ਵਿੱਚ ਇਹ ਸਿਰਫ 810 ਇਹਨਾਂ ਦੇ ਕੋਲ ਹੁੰਦੀਆਂ ਸੀ। ਹੁਣ ਤੁਸੀਂ ਦੇਖ ਲਓ ਕਿ 810 ਤੋਂ ਲੈ ਕੇ ਆਲਮੋਸਟ 4 ਗੁਣਾ ਦੇ ਨੇੜੇ ਤੇੜੇ ਉਹਨਾਂ ਨੇ ਆਪਣੀਆਂ, ਔਰ ਇਹ ਬੜਾ ਸੈਂਸਿਟਿਵ ਟੈਕਨੋਲੋਜੀ ਆ, ਹੋਰ ਵੀ ਉਹਦੇ ਚ ਡੀਟੇਲ ਹੈ ਕਿ ਭਾਈ ਉਹਨਾਂ ਨੇ ਆਪਣਾ ਕੀ ਵਧਾਇਆ, ਔਰ ਜਿਹੜੀ ਉਹਨਾਂ ਦੀ ਜ਼ਮੀਨ ਤੋਂ ਲਾਂਚ ਕਰਨ ਵਾਲੇ ਜਿਹੜੇ ਉਹਨਾਂ ਦੇ ਸਾਰੇ ਇਕਵਿਪਮੈਂਟ ਨੇ ਉਹਦੇ ਤੇ ਕਿੰਨੇ 100 ਮਿਲੀਅਨ ਖਰਚ ਕਰਦੇ ਨੇ। ਸੋ ਮੈਂ ਡੀਟੇਲ ਚ ਨਹੀਂ ਜਾਵਾਂਗਾ। ਸੋ ਇਹ ਰਿਪੋਰਟ ਵੀ ਐਨ ਉਸ ਮੌਕੇ ਦੇ ਉੱਤੇ ਆਈ ਹੈ ਜਿਹਦੇ ਥੱਲੇ ਜਿਹੜਾ ਇਹ ਐਕਸਪੋਜ਼ ਹੋ ਰਿਹਾ ਵੀ ਭਾਰਤ ਤਾਂ ਸਟੈਂਡ ਵੀ ਨਹੀਂ ਕਰ ਸਕਦਾ। ਔਰ ਹੁਣ ਖੁਦ ਉਹਨਾਂ ਦੇ ਉਹ ਕਹਿ ਰਹੇ ਨੇ ਜੀ ਭਾਰਤ ਨੇ ਆਪਣਿਆਂ ਨੂੰ ਕਿਹਾ ਜੀ ਤੁਸੀਂ ਆਹ ਚੀਜ਼ ਇੱਥੋਂ ਖਰੀਦੋ। ਉਹਨਾਂ ਕਿਹਾ ਵੀ ਇਹਦਾ ਮਤਲਬ ਇਹ ਹੈ ਕਿ ਐਵੇਂ ਦਮਗਜੇ ਹੀ ਮਾਰਦੇ ਰਹੇ ਨੇ, ਇਹ ਤਿਆਰ ਹੀ ਨਹੀਂ ਨੇ, ਇਹਨਾਂ ਦੇ ਕੋਲ ਪੱਲੇ ਹੀ ਕੁਛ ਨਹੀਂ ਹੈ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਸ ਵੇਲੇ ਭਾਰਤ ਦਾ ਪੂਰਾ ਜਲੂਸ ਨਿਕਲਿਆ। ਔਰ ਉਸ ਖਿੱਤੇ ਦੇ ਵਿੱਚ
ਜਿਓਗ੍ਰਾਫੀਕਲ ਕੀ ਸਿਚੁਏਸ਼ਨ ਹੈ। ਬਹੁਤ ਵਾਰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਜਾਂ ਸਾਡੀ ਬਹੁਤੀ ਕਰਾਊਡ ਜਿਹੜੇ ਪੰਜਾਬ ਦੇ ਨੇ, ਨਾ ਉਹਨਾਂ ਨੇ ਉਸ ਕਿਸਮ ਦੇ ਪਹਾੜ ਦੇਖੇ ਨੇ। ਜੇ ਹੁਣ ਨਹਿਰੂ ਕਹਿੰਦਾ ਸੀ ਕਿ ਜੀ not a blade of grass grows there, ਔਰ ਉਹ ਕਿਵੇਂ ਕਈ 100 ਮੀਲ ਤੱਕ ਕਿਵੇਂ ਉਹ ਇੱਕ ਬੈਰਨ ਲੈਂਡ ਹੈ, ਉਹਦੇ ਚ ਕੋਈ ਇਹ ਵੀ ਨਹੀਂ ਹੈ ਕਿ ਕੋਈ ਲੈਵਲ ਥਾਂ ਹੈ। ਵੈਲੀ ਜ਼ਰੂਰ, ਕਿਉਂਕਿ ਉਹ ਜਿੱਥੇ ਗਲਵਾਨ ਵੈਲੀ ਚ ਆ ਕੇ ਚੀਨ ਬੈਠ ਗਿਆ, ਵੈਲੀ ਦਾ ਮਤਲਬ ਹੀ ਪੱਧਰਾ ਹੁੰਦਾ ਹੈ। ਔਰ ਉਸ ਸਾਰੇ ਦੀ ਸਿਚੁਏਸ਼ਨ ਕੀ ਹੈ, ਪਾਕਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਕਿਉਂਕਿ ਉਹਦੇ ਨੇੜੇ ਹੀ ਉਹ ਕਾਰਗਿਲ ਵੀ ਹੈ, ਉਸੇ ਹੀ ਖਿੱਤੇ ਚ ਸਿਆਚਿਨ ਗਲੇਸ਼ੀਅਰ ਦੀ ਵੀ ਅਸੀਂ ਗੱਲ ਕਰਦੇ ਹਾਂ, ਅਕਸਾਈ ਚਿੰਨ ਦੀ ਵੀ ਗੱਲ ਕਰਦੇ ਹਾਂ, ਕੋਰਾਕਰਮ ਰੋਡ ਦੀ ਵੀ ਗੱਲ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਵੀ ਗੱਲ ਹੈ। ਸੋ ਇਸ ਸਾਰੇ ਬਾਰੇ ਸਾਡੇ ਬਹੁਤ ਹੀ ਪਿਆਰੇ ਭੈਣ ਜੀ ਅਦੀਲਾ ਨੌਰੀਨ ਜੀ, ਜਿਹੜੇ ਖੁਦ ਜਿਹੜੇ ਨੇ ਉਹ ਡਿਫੈਂਸ ਮੈਟਰਸ ਦੇ ਉੱਤੇ, ਫੋਰਨ ਪਾਲਿਸੀ ਦੇ ਉੱਤੇ ਉਹਨਾਂ ਦੇ ਕਾਲਮ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ, ਅਸੀਂ ਉਹਨਾਂ ਨੂੰ ਡਿਸਕਸ ਵੀ ਕਰਦੇ ਹਾਂ। ਉਹਨਾਂ ਨੇ ਔਰ ਉਹਨਾਂ ਦੇ ਬੇਟੇ ਉਮਰ ਵਕਾਰ ਜੀ ਨੇ ਬੜੀ ਮਿਹਨਤ ਦੇ ਨਾਲ, ਕਿਉਂਕਿ ਮੇਰੇ ਲਈ ਵੀ ਉਹ ਇੱਕ ਜਾਣਕਾਰੀ ਭਰਪੂਰ ਸੀ ਕਿ ਬਈ ਕਿਵੇਂ ਉਹ ਖਿੱਤਾ ਕੀ ਹੈ। ਉਹਨਾਂ ਨੇ ਇੱਕ 7 ਮਿੰਟ ਦੀ ਜਿਹੜੀ ਹੈ ਵੀਡੀਓ ਔਰ ਉਹਨਾਂ ਨੇ ਬੜੇ ਮਾਣ ਦੇ ਨਾਲ ਸਾਨੂੰ ਭੇਜੀ। ਤੁਹਾਨੂੰ ਵੀ ਹਮੇਸ਼ਾ ਐਡਮਾਇਰ ਕਰਦੇ ਨੇ। ਔਰ ਉਹ ਹੈ ਇੰਡੋ ਚਾਈਨਾ ਸਟੈਂਡ ਆਫ ਆਪਰੇਸ਼ਨਲ ਸਿਨੈਰੀਓ, ਕਿ ਵੀ ਜਿਹੜਾ ਸਟੈਂਡ ਆਫ ਹੈ ਉੱਥੇ ਸਿਨੈਰੀਓ ਉਹਦਾ ਗਰਾਊਂਡ ਕੀ ਹੈ, ਕਿਉਂਕਿ ਬਹੁਤ ਵਾਰ ਲੜਾਈ ਦੇ ਨਾਲੋਂ ਵੀ ਇੱਕ ਟਰਮ ਫੌਜੀ ਸੈਂਸ ਯੂਜ਼ ਹੁੰਦੀ ਹੈ, ਜਨਰਲ ਜਿਓਗ੍ਰਾਫੀਆ ਕਿ ਜੀ, ਜਾਂ ਜਨਰਲ ਵੈਦਰ, ਇਹ ਦੋ ਲਫ਼ਜ਼ ਇਸਤੇਮਾਲ ਹੁੰਦੇ ਨੇ। ਇਹ ਤਾਂ ਹੁੰਦਾ ਨਾ ਜੀ ਫਲਾਣ ਫੌਜ ਦਾ ਜਨਰਲ ਫਲਾਣਾ ਜਾਂ ਜਨਰਲ ਫਲਾਣਾ। ਸੋ ਲੇਕਿਨ ਜੰਗ ਦਾ ਜਿਹੜਾ ਮੈਦਾਨ ਹੈ ਜਾਂ ਉੱਥੇ ਮੌਸਮ ਕਿਸ ਕਿਸਮ ਦਾ ਹੈ ਔਰ ਉਸ ਧਰਤੀ ਦਾ ਜੁਗਰਾਫੀਆ ਕੀ ਹੈ, ਪਹਾੜੀ ਹੈ। ਹੁਣ ਜੇ ਅਫਗਾਨਿਸਤਾਨ ਦਾ ਅਸੀਂ ਦੇਖਦੇ ਹਾਂ, ਜੇ ਉੱਥੇ ਮੁਜਾਹਿਦੀਨ ਹੋਣ ਜਾਂ ਤਾਲਿਬਾਨ ਹੋਣ, ਉਹਨਾਂ ਨੇ ਸੋਵੀਅਤ ਯੂਨੀਅਨ ਜਾਂ ਨੈਟੋ ਫੋਰਸਿਸ ਉਹਨਾਂ ਨੂੰ ਡਿਫੀਟ ਕੀਤਾ ਹੈ। ਇੱਕ ਵੱਡਾ ਕਾਰਨ ਜਿਹੜੀ ਜਿੱਥੇ ਉਹਨਾਂ ਦੀ ਸਪਿਰਿਟ ਫੀਅਰਸਲੀ ਇੰਡੀਪੈਂਡੈਂਟ ਹੈ, ਪਰ ਉਹਦੇ ਨਾਲ ਨਾਲ ਉਸ ਕਿਸਮ ਦਾ ਹਿੱਲੀ ਏਰੀਆ, ਲੁਕਣ ਦੀ ਥਾਂ, ਤੁਸੀਂ ਇੱਕ ਪੋਜੀਸ਼ਨ ਲੈ ਲੈਂਦੇ ਹੋ ਤੋਂ ਥੱਲੇ ਨੂੰ ਮਾਰ। ਇਸੇ ਲਈ ਜਿਹੜੇ ਲੋਕਲ, ਜਦੋਂ ਵਿਤਨਾਮ ਦੇ ਵਿੱਚ ਅਮਰੀਕਾ ਨੂੰ ਕੁੱਟ ਪਈ, ਇੱਕ ਗੱਲ ਅਮਰੀਕਾ ਦੇ ਐਕਸਪਰਟਸ ਨੇ ਉਦੋਂ ਕਹੀ, ਜਿਹਦਾ ਸਬਕ ਉਹਨਾਂ ਨੇ ਨਹੀਂ ਸਿੱਖਿਆ ਔਰ ਅਫਗਾਨਿਸਤਾਨ ਜਾ ਕੇ ਫਿਰ ਉਤਰੇ ਜਾਂ ਇਰਾਕ ਚ ਵੀ ਗਏ, ਉਹਨਾਂ ਨੇ ਕਿਹਾ ਜੀ ਕਿ ਵੀ ਨੈਵਰ ਫਾਈਟ ਔਨ ਦਾ ਗਰਾਊਂਡ ਇਨ ਏਸ਼ੀਅਨ ਰੀਜਨ, ਕਿ ਕਦੇ ਵੀ ਧਰਤੀ ਤੇ ਉੱਤਰ ਕੇ ਫੌਜ ਨਾ ਉਤਾਰੋ, ਉੱਤੋਂ ਮਿਜ਼ਾਈਲਾਂ ਮਾਰ ਦਿਓ, ਕੁਛ ਹੋਰ ਕਰ ਲਓ, ਇੱਥੇ ਨਾ ਉਤਾਰੋ। ਇਹ ਨਹੀਂ ਹੈ। ਲੇਕਿਨ ਅਸੀਂ ਸਮਝਦੇ ਹਾਂ ਵੀ ਸਭ ਤੋਂ ਦੁਨੀਆ ਦੀ ਹਾਈਐਸਟ ਫਾਈਟਿੰਗ ਪਲੇਸ, ਲੈਂਡਿੰਗ ਪਲੇਸ ਜਿਸ ਖਿੱਤੇ 'ਚ ਸਾਰਾ ਚੱਲ ਰਿਹਾ ਹੈ, ਇਹ ਉਹਨਾਂ ਨੇ ਜਿਹੜਾ ਬੜੀ ਮਿਹਨਤ ਦੇ ਨਾਲ ਅਦੀਲਾ ਨੌਰੀਨ ਜੀ ਨੇ ਔਰ ਉਮਰ ਵਕਾਰ ਜੀ ਨੇ ਇਸ ਨੂੰ ਤਿਆਰ ਕੀਤਾ। ਪਰ ਉਹਨੂੰ ਕਲੋਜ਼ ਕਰਨ ਤੋਂ ਪਹਿਲਾਂ ਤੁਸੀਂ, ਕਿਉਂਕਿ ਕਰੋਨਾ ਅਪਡੇਟ ਬਾਰੇ ਵੀ ਪੁੱਛਿਆ, ਮੈਂ ਬਹੁਤ ਵਕਤ ਨਹੀਂ ਲਵਾਂਗਾ। ਔਰ ਬੜੀ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ ਕੇਸਿਸ ਭਾਰਤ ਦੇ ਵਿੱਚ। ਜਿਸ ਤੇਜ਼ੀ ਦੇ ਨਾਲ ਕੇਸ ਹੁਣ ਤਾਂ ਜਿਹੜੇ ਨੇ 25-25 ਹਜ਼ਾਰ ਕੇਸ ਪਿਛਲੇ ਦਿਨਾਂ 'ਚ ਰੋਜ਼ ਆਏ ਨੇ, ਮੌਤਾਂ ਦੀ ਗਿਣਤੀ ਵੀ ਵਧੀ ਹੈ। ਦਿੱਲੀ ਦੇ ਵਿੱਚ ਇਸ ਵੇਲੇ ਕਮਿਊਨਿਟੀ ਸਪਰੈਡ ਜਿਹਨੂੰ ਕਹਿੰਦੇ ਨੇ, ਉਸ ਲੈਵਲ ਤੇ ਪਹੁੰਚ ਗਿਆ। ਤੇਲੰਗਾਨਾ ਵੀ ਜਿਹੜਾ ਵਸਟ ਹਾਲਤ ਦੇ ਵਿੱਚ ਹੈ। ਔਰ ਟੋਟਲ ਕੇਸ ਦੁਨੀਆ 'ਚ 9,12,653 ਨੇ ਔਰ ਟੋਟਲ ਮੌਤਾਂ 4,71,848 ਨੇ। ਔਰ ਉਹਨਾਂ ਚੋਂ ਅਮਰੀਕਾ ਦਾ ਸਭ ਤੋਂ ਜ਼ਿਆਦਾ ਜਿਹੜਾ ਕਰੋਨਾ ਪੋਜ਼ਿਟਿਵ ਕੇਸਿਸ ਦਾ ਔਰ ਡੈਥਸ ਦਾ ਸ਼ੇਅਰ ਹੈ। 2,03,66,957 ਅਮਰੀਕਾ 'ਚ ਟੋਟਲ ਕੇਸ ਨੇ ਔਰ 1,22,373 ਡੈਥਸ ਨੇ। ਭਾਰਤ ਜਿਹੜਾ ਕਿ ਚੌਥੇ ਨੰਬਰ ਤੇ ਹੈ ਹੁਣ, ਪਰ ਮੈਨੂੰ ਲੱਗਦਾ ਅਗਲੇ 3-4 ਦਿਨਾਂ 'ਚ ਇਹਨਾਂ ਨੇ ਰਸ਼ੀਆ ਨੂੰ ਪਿੱਛੇ ਛੱਡ ਜਾਣਾ, ਜਿਹੜਾ ਤੀਸਰੇ ਨੰਬਰ ਤੇ ਹੈ। ਸੋ ਇੰਡੀਆ ਦੇ ਵਿੱਚ ਇਸ ਵੇਲੇ 4,35,560 ਕਰੋਨਾ ਪੋਜ਼ਿਟਿਵ ਨੇ ਔਰ 13,876 ਡੈਥਸ ਨੇ। ਪਾਕਿਸਤਾਨ ਦੇ ਵਿੱਚ ਵੀ ਕੋਈ ਹਾਲਾਤ ਠੀਕ ਨਹੀਂ ਨੇ। 13ਵੇਂ ਨੰਬਰ ਤੇ ਹੈ ਪਾਕਿਸਤਾਨ ਔਰ 1,81,088 ਜਿਹੜੇ ਨੇ ਟੋਟਲ ਕੇਸ ਨੇ ਔਰ 3,590 ਡੈਥਸ ਨੇ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਹੜੀ ਵੀਡੀਓ ਦਾ ਮੈਂ ਜ਼ਿਕਰ ਕੀਤਾ
ਇੰਡੋ-ਚਾਈਨਾ ਸਟੈਂਡ ਆਫ ਆਪਰੇਸ਼ਨਲ ਸਿਨੈਰੀਓ ਉਸ ਨੂੰ ਚਲਾ ਰਹੇ। Today's video focuses on the military implication of Indo-China standoff, covering border geography, vulnerabilities and force posturing. It also covers maritime orientation and comparison of air infrastructure. To start, let's look at thousands of kilometers long line of control between China, Nepal, India and Pakistan. And we begin with the Mount Everest and go west along the lofty Himalayas. This is the view of China-Nepal border, and it gives you an idea on difficulty and treachery of the terrain. Very high mountains ranging from 20,000 to 28,000 feet, and deep gorges, virtually no infrastructure to move large-scale forces, and this terrain creates a vulnerability of the defender as well as the attacker, more for the attacker. Any terrain lost in the mountain will be very difficult to recover because you requires enormous ratios, almost 6 to 1 in case you want to capture a high feature. Indian vulnerability of line of communication is obvious. Starting from Srinagar in the occupied Kashmir, it climbs up the Zojila Pass and moves very close to LOC between Pakistan and India, which is marked in red. This makes it very vulnerable. From famous town of Kargil, which is shown here, it goes along the Indus River toward Leh. What we need to look at is the high features and gorges and vulnerability of any force moving along the road. It finally moves southeast towards Leh Baul, which is headquarters of 14 Corps and houses main supply base of Ladakh. Ladakh itself is vulnerable because it's surrounded by high mountains and can be easily trapped by 3 dimensions, that is the Haliborn or paratroops or a large force infiltrating across the mountain passes. From Leh to LAC between India and China, it's a logistic nightmare. As we go along the Indus to southeast, we come across important passes and bends like Mahe and Chishu. It also houses Pagong Lake, where China has made substantial incursions, and we also saw the 2 military commanders meeting at Chishu. As we follow Ladakh Ridge, we come across Tangste, Darbuk and Shiok village, from where we turn into Shiok Valley of deep gorges and high mountains. It is important to mention Galwan River, which falls into Shiok River, and currently both shoulders of this river have been occupied by the Chinese forces. However, India is denying it. This effectively checks any move of India on road from Darbuk to Daulat Beg Oldi. Up north, the road turns to Daulat Beg Oldi, a small garrison and landing ground. On the west is famous Siachen Glacier along Nubra Valley, where Pakistani and Indian troops face each other. Strategically, this area allows physical coordination between Pakistan and China, both on ground as well as in the air, and that's what is giving nightmares to India. Let's have a look at the Indo-Pacific. Here we find the famous South China Sea and location of the country like China, Philippines, Vietnam, and Southeast Asian nations. Looking at the chord between India, Australia, Japan and US, it's funny as no one shares any borders, and the size of the Pacific Ocean makes it a red herring. What most of the defense analysts in Pakistan are missing is the Chinese naval presence in the Indian Ocean and the Indo-Pacific. China has presence in Djibouti, Hambantota of Sri Lanka, Myanmar, and a good coordination with Pakistan. They are also building an island in the Maldives. On the contrary, India is trying to bring in navies of extra-regional powers into Indian Ocean. Indian defense analysts, including some 3 and 4-star retired generals, have been talking of 4 commands of Indian Army available against China. It's a bluff.
Indian Northern Command, Western Command, Central Command, and Eastern Command are primarily meant for Pakistan and can hardly spare any infantry and artillery. Same is true with the Indian Air Force. Out of 1700 aircrafts, it can only spare 400 to 500 aircrafts against China, who has almost 5000 aircrafts. So IAF with Abhinandan type pilots would be roasted in 24 hours. Some sane defense analysts like Ajay Shukla, Lieutenant General H.S. Panag, and Praveen Sani have already exposed Indian military and political leadership for losing precious time and loss of face in Committee of Nations. India was being projected by the West as an Asian pivot against China. Today, China has shown to the world that India is a paper tiger who cannot defend its own territory. While the standoff may continue for a while, India's stature in the region has got a swear hit. No wonder countries like Nepal are standing up to Indian bullying. Can India afford a limited war? Well, war needs a real 56-inch chest, and Narendra Modi has become a meek leader with feet of clay. China has achieved her strategic objectives without firing a shot. That's what is Sun Tzu's philosophy of war. Now come to what happened on 15th and 16th June. As the reports started emerging that Indian colonel and 2 soldiers were killed by Chinese troops in Galwan Valley, Indian military and political facades started crumbling. और हमारी फॉरेन मिनिस्ट्री का इसको बड़े आसानी के लहजे में कह देना कि साहब ये अवॉइडेबल था, मतलब कि एक कर्नल 20 जवान मर गए, वह ऐसे ही चलता है साहब, अवॉइडेबल था. As of 17th June, we know that India has suffered massive casualties, 20 killed, score seriously injured, and many missing. What lies ahead is anybody's guess. India has been kicked on her face and her stature has diminished in Committee of Nations. ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖ ਲਿਆ, ਸੋ ਅਸੀਂ ਨੂਰੀਨ ਅਦੀਲਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਮੇਰੇ ਵਾਸਤੇ ਬਹੁਤ ਹੀ ਵਧੀਆ ਕਮੈਂਟ ਭੇਜਿਆ, ਅਸੀਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਉਸ ਜਿਸ ਤਰ੍ਹਾਂ ਕਿ ਸਰਹੱਦ ਦੇ ਉੱਤੇ ਜੋ ਤਾਜ਼ਾ ਸਥਿਤੀ ਬਣੀ ਹੋਈ ਹੈ ਉਸ ਨਾਲ ਹੀ ਆਪਾਂ ਜਾਣਿਆ ਕਿ ਕਰੋਨਾ ਅਪਡੇਟ ਬਾਰੇ। ਸੋ ਆਈ ਹੋਪ ਤੁਹਾਨੂੰ ਇਹ ਸਭ ਵਿਚਾਰਾਂ ਪਸੰਦ ਆਈਆਂ ਹੋਣਗੀਆਂ। ਹੁਣ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਤੇ ਭਾਰਤ ਬਾਰੇ ਕਿ ਕਿਸ ਤਰ੍ਹਾਂ ਨੇਪਾਲ ਵੱਲੋਂ ਭਾਰਤ ਨੂੰ ਲਗਾਤਾਰ ਚੋਭਾਂ ਮਾਰੀਆਂ ਜਾ ਰਹੀਆਂ ਨੇ। ਸੋ ਨੇਪਾਲ ਦੀ ਰੇਡੀਓ ਸਟੇਸ਼ਨ ਦੇ ਉੱਪਰ ਜੋ ਭਾਰਤ ਵਿਰੋਧੀ ਜੋ ਗਾਣੇ ਨੇ ਉਹ ਵੱਜ ਰਹੇ ਨੇ ਅਤੇ ਭਾਰਤੀ ਕਬਜ਼ੇ ਵਾਲੇ ਜੋ 3 ਇਲਾਕੇ ਨੇ ਇਹਨਾਂ ਨੂੰ ਨੇਪਾਲ ਨੇ ਆਪਣੇ ਨਕਸ਼ੇ ਵਿੱਚ ਦੱਸਿਆ ਹੈ। ਨੇਪਾਲ ਰੇਡੀਓ ਦੇ ਉੱਤੇ ਇਹਨਾਂ 3 ਸ਼ਹਿਰਾਂ ਦਾ ਮੌਸਮ ਵੀ ਦੱਸਿਆ ਜਾ ਰਿਹਾ ਹੈ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਇਸ ਦੇ ਨੇਪਾਲ ਦੇ ਨਾਲ ਜੋ ਰਿਲੇਟਡ ਜੋ ਖਬਰਾਂ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ ਦੂਸਰੇ ਸੈਗਮੈਂਟ ਦੇ ਵਿੱਚੋਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨੇਪਾਲ ਔਰ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਜੁਮਲਾ ਜਾਂ ਇੱਕ ਫਿਕਰਾ ਜਿਹੜਾ ਅਕਸਰ ਹਰ ਭਾਰਤ ਦਾ ਲੀਡਰ ਬੋਲਦਾ ਰਿਹਾ, ਜ਼ਾਹਰ ਹੈ ਮੋਦੀ ਨੇ ਵੀ ਕਈ ਵਾਰ ਦੁਹਰਾਇਆ। ਔਰ ਜਦੋਂ ਈਵਨ ਨੇਪਾਲ ਨੇ ਪਿਛਲੇ ਦਿਨਾਂ 'ਚ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਕੇ 3 ਇਲਾਕੇ ਜਿਹੜੇ ਭਾਰਤੀ ਕਬਜ਼ੇ 'ਚ ਨੇ ਉੱਤਰਾਖੰਡ ਸਟੇਟ ਦੇ ਵਿੱਚ, ਉਹਨਾਂ ਨੂੰ ਨੇਪਾਲ ਦੇ ਕੋਰਟ ਆਫ ਆਰਮਸ 'ਚ ਸ਼ਾਮਲ ਕੀਤਾ।
ਤੇ ਉਸ ਤੋਂ ਬਾਅਦ ਵੀ ਰਾਜਨਾਥ ਸਿੰਘ ਨੇ ਕਿਹਾ, ਉਹਨਾਂ ਦੇ ਡਿਫੈਂਸ ਮਿਨਿਸਟਰ ਨੇ, ਕਿ ਨਹੀਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰ ਲਾਂਗੇ। ਨੇਪਾਲ ਨਾਲ ਤਾਂ ਸਾਡਾ ਰੋਟੀ ਬੇਟੀ ਦਾ ਰਿਸ਼ਤਾ ਹੈ। ਜੇ ਤੁਸੀਂ ਟੈਕਨੀਕਲੀ ਦੇਖੋ ਤੇ ਰੋਟੀ ਬੇਟੀ ਦੇ ਰਿਸ਼ਤੇ ਦਾ ਮਤਲਬ ਹੁੰਦਾ ਹੈ ਜਿੱਥੇ ਰਿਸ਼ਤੇਦਾਰੀ ਕਰਨਾ। ਰੋਟੀ ਖਾਣਾ ਇਕੱਠੇ ਬਹਿ ਕੇ ਰੋਟੀ ਖਾਣ ਨੂੰ ਨਹੀਂ ਕਹਿੰਦੇ। ਰੋਟੀ ਬੇਟੀ ਦਾ ਰਿਸ਼ਤਾ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਬੇਟੀ ਦਿੰਦੇ ਵੀ ਹੋ, ਬੇਟੀ ਤੁਸੀਂ ਲੈਂਦੇ ਵੀ ਹੋ, ਯਾਨੀ ਕਿ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਜਾਂ ਸਾਕਦਾਰੀ, ਜਿਹਨੂੰ ਅਸੀਂ ਠੇਠ ਪੰਜਾਬੀ ਦੇ ਵਿੱਚ ਕਵਾਂਗੇ। ਔਰ ਜ਼ਾਹਰ ਹੈ ਕਿ ਜਿਹੜਾ ਇਹਨਾਂ ਨੇ ਇਤਿਹਾਸਨੁਮਾ ਇਤਿਹਾਸ ਪਰੋਸਦੇ ਨੇ, ਉਹਨਾਂ ਦੇ ਵਿੱਚ ਈਵਨ ਜਿਹੜੇ ਇਹਨਾਂ ਹਿੰਦੂ ਕਵੀਆਂ ਦੇ ਵੀ ਭਗਵਾਨ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਨਫ਼ਰਤ ਫੈਲਾਈ, ਇਹਨਾਂ 'ਚ ਰਾਮਚੰਦਰ ਜੀ ਜਿਹੜੇ ਕਿ ਅਯੁੱਧਿਆ ਦੇ ਰਾਜਾ ਸਨ, ਔਰ ਰਾਮਾਇਣ ਦਾ ਜਿਹੜਾ ਸਾਰਾ ਅਕਾਊਂਟ ਹੈ ਉਹਦੇ ਮੁਤਾਬਕ ਵੀ ਜਿਹੜਾ ਰਾਮਚੰਦਰ ਜੀ ਨੇ ਸਵੰਬਰ ਦੇ ਵਿੱਚ ਜਿੱਤਿਆ ਸੀਤਾ ਨੂੰ, ਉਹ ਸੀਤਾ ਕੋਈ ਹੋਰ ਨਹੀਂ, ਉਹ ਨੇਪਾਲ ਦੀ ਬੇਟੀ ਸੀ। ਜ਼ਾਹਰ ਹੈ ਰਾਜਾ ਜਨਕ ਉਹਨਾਂ ਦੀ ਬੇਟੀ, ਔਰ ਉਹ ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ਨੇਪਾਲ ਦੇ ਨਾਲ ਸੀ, ਇਸ ਲਈ ਉਹਨਾਂ ਦਾ ਨਾਂ ਵੀ ਸੀਤਾ ਦਾ ਦੂਜਾ ਨਾਂ ਜਾਨਕੀ ਸੀ। ਸੋ ਇਹ ਇੱਕ ਬੜਾ ਪ੍ਰਮਾਣ ਦੇ ਤੌਰ ਤੇ ਇਸਤੇਮਾਲ ਹੁੰਦਾ ਸੀ ਕਿ ਕਿਵੇਂ ਨੇਪਾਲੀ ਕੁੜੀ ਨੂੰ ਰਾਮਚੰਦਰ ਜੀ ਨੇ ਵਿਆਹਿਆ। ਔਰ ਇਸ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ 5-6 ਜ਼ਿਲ੍ਹੇ ਜਿਨ੍ਹਾਂ ਨੂੰ ਮਦੇਸੀ ਕਹਿੰਦੇ ਨੇ, ਜਿਹੜਾ ਬਿਹਾਰ, ਯੂਪੀ ਔਰ ਉੱਤਰਾਖੰਡ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ, ਇਹਨਾਂ ਦੀ ਬਹੁਤ ਸਾਰੀ ਪੋਪੂਲੇਸ਼ਨ ਜਿਹੜੀ ਹੈ ਉਹਨਾਂ ਦੇ ਦੋਨੋਂ ਪਾਸਿਓਂ ਹੀ ਜਿਹੜੇ ਨੇ, ਉਧਰਲੇ ਇੱਧਰ ਤੇ ਇੱਧਰਲੇ ਉੱਧਰ, ਉਹ ਰਿਸ਼ਤੇਦਾਰੇ ਜਿਹੜੇ ਰਿਸ਼ਤੇ ਨੇ ਉਹ ਵੀ ਕਾਮਨ ਜਿਹੀ ਗੱਲ ਰਹੀ ਹੈ। ਸੋ ਜ਼ਾਹਰ ਹੈ ਕਿ ਇੱਕ ਜ਼ਮਾਨੇ ਦੇ ਵਿੱਚ ਜਿਵੇਂ ਗਰੀਬੀ ਹੈ ਨੇਪਾਲ ਦੇ ਵਿੱਚ, ਹੋਰ ਵੀ ਜਿਹੜਾ ਨੇਪਾਲੀ ਬੱਚੀਆਂ ਦੇ ਨਾਲ ਜਿਹੜਾ ਵਿਆਹ ਕਰਾਉਣਾ ਉਵੇਂ ਹੀ ਹੈ ਜਿਵੇਂ ਅੱਜ ਜਿਨ੍ਹਾਂ ਨੂੰ ਯੂਪੀ ਜਾਂ ਬਿਹਾਰ ਦੇ ਗਰੀਬ ਭਈਆ ਔਰਤਾਂ ਜਿਹੜੀਆਂ ਉਹਨਾਂ ਦੇ ਨਾਲ, ਇਹ ਵੀ ਇੱਕ ਵੱਖਰਾ ਚੱਲਣ ਰਿਹਾ। ਪਰ ਈਵਨ ਇਹਨਾਂ ਦੇ ਹਾਇਰ ਲੈਵਲ ਦੀਆਂ ਵੀ ਜਿਹੜੀ ਰੋਟੀ ਬੇਟੀ ਦੀ ਸਾਂਝ ਦੇ ਥੱਲੇ ਜਿਹੜਾ ਈਵਨ ਨੇਪਾਲ ਦਾ ਰਾਜ ਘਰਾਨਾ ਰਿਹਾ, ਰਾਜ ਪਰਿਵਾਰ, ਉਹਨਾਂ ਦਾ ਵੀ ਸੰਬੰਧ ਤਾਂ ਮੱਧ ਪ੍ਰਦੇਸ਼ ਚ ਰਾਜਪੂਤਾਨੇ ਨਾਲ ਹੈ, ਪਰ ਉਹਨਾਂ ਦੇ ਵੀ ਜਿਹੜੇ ਨੇ ਉਹ ਤਾਂ ਉੱਥੇ ਰੂਲਰ ਰਹੇ ਨੇ ਲਗਭਗ 250 ਸਾਲ, ਉਹਨਾਂ ਦਾ ਜਿਹੜਾ ਉੱਥੇ ਰਾਜਾਸ਼ਾਹੀ ਰਹੀ ਹੈ। ਹੁਣ ਮੈਂ ਇਸ ਵੇਰਵੇ ਨੂੰ ਇਸ ਲਈ ਦਿੱਤਾ ਹੈ ਕਿ, ਔਰ ਇਸੇ ਕਰਕੇ ਕਿਉਂਕਿ ਰੋਟੀ ਬੇਟੀ ਦੇ ਸਾਂਝ ਦੇ ਨੈਰੇਟਿਵ ਨੂੰ ਹੀ ਬਿਲਟ ਵੀ ਕੀਤਾ ਗਿਆ ਸੀ, ਮੰਨਿਆ ਜਾਂਦਾ ਸੀ। ਸੋ ਜਿਹੜਾ ਵੀ ਜੇ ਕੋਈ ਇੰਡੀਅਨ ਸਿਟੀਜ਼ਨ ਨੇਪਾਲੀ ਕੁੜੀ ਨਾਲ ਵਿਆਹ ਕਰੇ ਤੇ ਰਾਈਟ ਅਵੇ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ ਇੰਡੀਆ ਦੀ। ਇਸੇ ਤਰ੍ਹਾਂ ਜੇ ਨੇਪਾਲੀ ਲੜਕਾ ਇੰਡੀਅਨ ਜਿਹੜੀ ਹਿੰਦੂ ਕੁੜੀ ਦੇ ਨਾਲ ਵਿਆਹ ਕਰਦਾ ਤਾਂ ਉਹਨੂੰ ਵੀ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਹੁਣ ਕਿਉਂਕਿ ਇਹਨਾਂ ਨੇ, ਭਾਰਤ ਨੇ ਇੱਕ ਤਰੀਕੇ ਨਾਲ ਬੰਗਾਲੀਆਂ ਨੂੰ, ਬੰਗਾਲੀ ਮੁਸਲਮਾਨਾਂ ਦੇ ਬਹਾਨੇ ਨਾਲ ਇਸ ਕਿਸਮ ਦਾ ਕਾਨੂੰਨ ਉਹਨਾਂ ਨੇ ਪਿੱਛੇ ਜਿਹੜਾ ਉਹਦੇ ਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਥੱਲੇ ਕੀਤਾ, ਜਿਹਦੇ ਥੱਲੇ ਜਿਹੜਾ ਵੀ ਕੋਈ ਗੈਰ ਇੰਡੀਅਨ ਜਿਹੜਾ ਇੰਡੀਅਨ ਔਰਤ ਨਾਲ ਵਿਆਹ ਕਰੇਗਾ ਉਹਨੂੰ 7 ਸਾਲ ਵੇਟ ਕਰਨਾ ਪੈਂਦਾ ਹੈ ਸਿਟੀਜ਼ਨਸ਼ਿਪ ਦੇ ਲਈ। ਪਰ ਨੇਪਾਲ ਦੇ ਵੀ ਜਿਹੜਾ 2006 ਚ ਨੇਪਾਲ ਨੇ ਕਾਨੂੰਨ ਬਣਾਇਆ, ਜ਼ਾਹਰ ਹੈ ਤਬਦੀਲੀ ਤੋਂ ਬਾਅਦ, ਉਹਦੇ ਥੱਲੇ ਸੀ ਕਿ ਕੋਈ ਵੀ ਨੇਪਾਲੀ ਸਿਟੀਜ਼ਨ ਜੇ ਇੰਡੀਅਨ ਕੁੜੀ ਨਾਲ ਵਿਆਹ ਕਰੇ ਤੇ ਰਾਈਟ ਅਵੇ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਂਦੀ ਸੀ। ਹੁਣ ਜਿੱਥੇ ਨੇਪਾਲ ਨੇ 3 ਇਲਾਕਿਆਂ ਦੇ ਉੱਤੇ ਆਪਣਾ ਦਾਅਵਾ ਜਿਤਾਇਆ, ਕੋਰਟ ਆਫ ਆਰਮਸ ਬਦਲਿਆ, ਮੈਂ ਇਸ ਤੋਂ ਪਹਿਲਾਂ ਕਿ ਕਿਵੇਂ ਉਹਨਾਂ ਦੇ ਰੇਡੀਓ ਸਟੇਸ਼ਨਾਂ ਦੇ ਉੱਤੇ ਪੂਰਾ ਹੁਣ ਨੇਪਾਲ ਦੀ ਦੇਸ਼ ਭਗਤੀ ਦੇ ਗਾਣੇ ਚੱਲਦੇ ਨੇ, ਔਰ ਈਵਨ ਉਹਨਾਂ ਨੇ ਜਿਹੜਾ ਲਿਪੂਲੇ, ਕਾਲਾ ਪਾਣੀ ਔਰ ਉਹਨਾਂ ਇਲਾਕਿਆਂ ਦਾ ਵੈਦਰ ਦੱਸਣਾ ਸ਼ੁਰੂ, ਉਸ ਖਬਰ ਤੋਂ ਪਹਿਲਾਂ, ਕਿਉਂਕਿ ਇਹ ਮੋਰ ਕਾਨੂੰਨੀ ਤੌਰ ਤੇ ਇੰਪੋਰਟੈਂਟ ਹੈ। ਔਰ ਇਹ ਵੀ ਵੀਕਐਂਡ ਦੀ ਖਬਰ ਹੈ ਕਿ ਨੇਪਾਲ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਿਆਂਦਾ, ਬਿੱਲ ਅਜੇ ਪੇਸ਼ ਕੀਤਾ, ਔਰ ਉਸ ਬਿੱਲ ਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਜੇ ਕੋਈ ਨੇਪਾਲੀ ਲੜਕਾ ਹਿੰਦੂ ਲੜਕੀ ਨਾਲ ਵਿਆਹ ਕਰਦਾ ਇੰਡੀਅਨ ਦੇ ਨਾਲ, ਜ਼ਾਹਰ ਹੈ, ਤੇ ਉਹਨੂੰ 7 ਸਾਲ ਵੇਟ ਕਰਨਾ ਪਏਗਾ ਸਿਟੀਜ਼ਨਸ਼ਿਪ ਦੇ ਲਈ। ਔਰ ਉਹਨਾਂ ਨੇ ਕਿਹਾ ਜੀ ਦੇਖੋ ਅਮਰੀਕਾ ਵਰਗੇ ਮੁਲਕ ਦੂਜੇ, ਜੇ ਉੱਥੇ ਗ੍ਰੀਨ ਕਾਰਡ ਵਿਆਹ ਤੇ ਬੇਸ ਮਿਲਦਾ, ਸਿਟੀਜ਼ਨਸ਼ਿਪ ਸਾਲ ਲੱਗਦਾ ਨਾ, 7 ਸਾਲ ਦੀ ਪ੍ਰੋਸੈਸ ਤਾਂ ਨਾਰਮਲ ਹੈ, ਅਸੀਂ 7 ਸਾਲ ਜਿਹੜਾ ਹੈ ਉਹ ਵੇਟ ਉਹਨਾਂ ਨੂੰ ਕਰਨਾ। ਹੁਣ ਇਸ ਗੱਲ ਨੇ ਬੜਾ ਵਕਤ ਪਾ ਦਿੱਤਾ। ਮਤਲਬ ਇਹ ਹੈ ਵੀ ਨਾ ਸਿਰਫ ਉਹਨਾਂ ਨੇ ਛੋਟੇ ਭਰਾ ਦੇ ਨਾਂ ਦੇ ਥੱਲੇ, ਜਿਵੇਂ ਭਾਰਤ ਉਹਨਾਂ ਨੂੰ ਜੀ ਸਾਡਾ ਛੋਟਾ ਭਾਈ, ਉਹਨਾਂ ਨੇ ਕਿਹਾ ਭਰਾ ਨੂੰ ਛੋਟੇ ਕੋਈ ਨਹੀਂ, ਅਸੀਂ ਬਰਾਬਰ ਦੇ ਹਾਂ। ਨਾਲ ਦੀ ਨਾਲ ਹੁਣ ਉਹਨਾਂ ਨੇ ਇਹ ਵੀ ਮੈਸੇਜ ਦੇ ਦਿੱਤਾ ਹੈ
ਕਿ ਸਾਡੀ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ, ਜਿਵੇਂ ਬਾਕੀਆਂ ਦੇ ਨਾਲ ਲਾਅ ਹੈ ਦੁਨੀਆ ਭਰ ਦੇ ਵਿੱਚ। ਤੁਹਾਡੀਆਂ ਵੀ ਕੁੜੀਆਂ ਇੱਥੇ 7 ਸਾਲ ਸਾਡੇ ਸਿਟੀਜ਼ਨ ਨਹੀਂ ਹੋਣਗੀਆਂ ਜੇ ਨੇਪਾਲੀਆਂ ਨਾਲ ਵਿਆਹ ਕਰਾਉਂਦੀਆਂ ਨੇ। ਹੁਣ ਇਹ ਇੱਕ ਬੜੀ ਵੱਡੀ ਚਪੇੜ ਹੈ ਕਿ ਜਿਵੇਂ ਉਹਨਾਂ ਨੇ ਖਬਰ ਡਿਟੇਲ ਚ ਹੈ, ਪਰ ਉਹਦਾ ਲੁਬੇ ਲੁਬਾਬ ਖਬਰ ਦਾ ਇਹ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਦੂਸਰੀ ਖਬਰ ਜਿਹੜੀ ਪ੍ਰੋਮੀਨੈਂਟਲੀ ਡਿਸਕਸ ਹੋ ਰਹੀ ਹੈ ਕਿ ਭਾਈ ਜਿਹੜੇ ਜਿੰਨੇ ਰੇਡੀਓ ਸਟੇਸ਼ਨ ਨੇ ਨੇਪਾਲ ਦੇ, ਔਰ ਈਵਨ ਟੀਵੀ ਦੇ ਹਵਾਲੇ ਨਾਲ ਮੈਂ ਖਬਰ ਤਾਂ ਨਹੀਂ ਦੇਖੀ, ਪਰ ਉਹਨਾਂ ਦਾ ਜ਼ਾਹਰ ਹੈ ਕਿ ਜੇ ਰੇਡੀਓ ਤੇ ਜਾਂ ਟੀਵੀ ਵੀ ਹੋਏਗਾ। ਔਰ ਇਹਨਾਂ ਦੀ BBC ਦੀ ਖਬਰ ਹੈ, ਜਨਸਤਾ ਦੀ ਹੈ, ਅਮਰ ਉਜਾਲਾ ਦੀ ਹੈ, ਜਾਗਰਣ ਦੀ ਹੈ ਕਿ ਰੇਡੀਓ ਸਟੇਸ਼ਨਾਂ ਤੇ ਭਾਰਤ ਵਿਰੋਧੀ ਗਾਣੇ ਵਜਾਏ ਜਾ ਰਹੇ ਨੇ। ਔਰ ਉਹਨਾਂ ਗਾਣਿਆਂ ਦੇ ਨਾਲ ਜਦੋਂ ਵਿਚਕਾਰ ਨੇਪਾਲੀ ਪੋਲੀਟੀਸ਼ੀਅਨਸ ਦੀਆਂ ਸਪੀਚਸ ਦਿੱਤੀਆਂ ਜਾਂਦੀਆਂ ਤੇ ਜਿਹੜੇ ਭਾਰਤ ਕੋਲ ਇਲਾਕੇ ਨੇ ਉਹਨਾਂ ਦੇ ਉੱਤੇ ਨੇਪਾਲ ਦਾ ਦਾਅਵਾ ਜਤਾਇਆ ਜਾ ਰਿਹਾ। ਔਰ ਇਹਦੇ ਨਾਲ ਜਿਹੜੇ ਨਾਲ ਬਾਰਡਰ ਦੇ ਲੱਗਦੇ ਇਲਾਕੇ ਨੇ ਭਾਰਤ ਦੇ, ਯੂਪੀ, ਬਿਹਾਰ, ਉੱਤਰਾਖੰਡ ਚ, ਉਹਨਾਂ ਦੇ ਵਿੱਚ ਬੜੀ ਬੇਚੈਨੀ ਔਰ ਬੜੀ ਘਬਰਾਹਟ ਹੈ। ਔਰ ਉਹਦੇ ਚ ਬੜੀ ਇਹੀ ਉਹਦਾ ਜਿਹੜੀ ਡੀਟੇਲ ਹੈ ਕਿ ਭਾਈ ਅੱਜ ਕੱਲ੍ਹ ਬਹੁਤ ਭਾਰਤ ਵਿਰੋਧੀ ਗਾਣੇ ਚੱਲ ਰਹੇ ਨੇ, ਕਿਉਂਕਿ ਨੇਪਾਲ ਨੇ ਕਾਲਾ ਪਾਣੀ, ਲਿਪੂ ਲੇਖ ਤੇ ਲਿੰਪਿਆਤੁਰਾ ਇਹਨਾਂ ਇਲਾਕਿਆਂ ਤੇ ਆਪਣਾ ਦਾਅਵਾ ਜਤਾਇਆ। ਔਰ ਇਸ ਸਾਰੇ ਤੋਂ ਬਾਅਦ ਕਿਉਂਕਿ ਕਿੰਨਾ ਮਾਹੌਲ ਬਣ ਗਿਆ ਉਸ ਸਾਰੇ ਚ, ਕੱਲ ਈਵਨ ਨੇਪਾਲ ਵਾਲਿਆਂ ਨੇ ਅੱਗੇ ਤਾਂ ਉਹਨਾਂ ਨੇ ਜਿਹੜੀ ਇਹ ਸੜਕ ਬਣਾ ਰਹੇ ਸੀ ਉਸ ਮਹਾਕਾਲੀ ਦਰਿਆ ਦੇ ਕੰਢੇ ਉਹਨੂੰ ਰੁਕਵਾਇਆ ਸੀ, ਪਰ ਕੱਲ ਉਹਨਾਂ ਨੇ ਈਵਨ ਯੂਪੀ ਦੇ ਵਿੱਚ ਵੀ ਜਿੱਥੇ ਕਿ ਉਹ ਬੁਰਜੀਆਂ ਲਾ ਰਹੇ ਨੇ ਬਾਰਡਰ ਤੇ, ਉੱਥੇ ਆ ਕੇ ਉਹਨਾਂ ਨੂੰ ਰੋਕ ਦਿੱਤਾ ਹੈ। ਅਸੀਂ ਡਿਸਕਸ ਕੀਤਾ ਸੀ ਕਿ ਕਿੱਥੇ 30 ਦੇ ਕਰੀਬ ਤਾਂ ਬੁਰਜੀਆਂ ਉਹਨਾਂ ਨੇ ਉਡਾ ਦਿੱਤੀਆਂ ਔਰ ਉੱਥੇ ਉਹ ਖੇਤੀਬਾੜੀ ਕਰ ਰਹੇ ਨੇ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਲੋਕ ਜਿਹੜੇ ਨੇ ਉਹਨਾਂ 'ਚ ਬੜੀ ਘਬਰਾਹਟ ਹੈ। ਔਰ ਇਹ ਉਹਨਾਂ ਦੇ AFM ਚੈਨਲ ਦੇ ਉੱਤੇ ਰੇਡੀਓ ਸਟੇਸ਼ਨਾਂ ਤੇ ਵੀ ਇਹ ਸੁਣਿਆ ਜਾ ਰਿਹਾ। ਔਰ ਕੁਝ ਲੋਕ ਜਿਹੜੇ ਨੇ ਇੰਨੇ ਘਬਰਾਹਟ 'ਚ ਨੇ ਕਿ ਉਹਨਾਂ ਨੇ ਭਾਰਤ ਵਾਲੇ ਪਾਸੇ ਕਿ ਉਹਨਾਂ ਨੇ ਇਹਨਾਂ ਨੂੰ ਸੁਣਨਾ ਬੰਦ ਕਰ ਦਿੱਤਾ ਹੈ। ਨਾਲ ਦੀ ਨਾਲ ਜਦੋਂ ਇਹਨਾਂ ਗਾਣਿਆਂ ਦੇ ਵਿਚਕਾਰ ਨਿਊਜ਼ ਬੁਲੇਟਿਨ ਚੱਲਦੇ ਨੇ ਜਾਂ ਦੂਜੇ ਸ਼ੋਅ ਚੱਲਦੇ ਨੇ ਤਾਂ ਉਹਨਾਂ ਦੇ ਵਿੱਚ ਨੇਪਾਲੀ ਲੀਡਰਾਂ ਦੀਆਂ ਭਾਰਤ ਦੇ ਖਿਲਾਫ ਜਿਹੜੀਆਂ ਸਪੀਚਸ ਨੇ ਉਹ ਚੱਲਣ ਲੱਗ ਜਾਂਦੀਆਂ ਨੇ। ਔਰ ਉਹ ਭਾਰਤੀ ਨੇਤਾਵਾਂ ਦੇ ਉੱਤੇ ਤੰਜ ਕੱਸ ਰਹੇ ਹੁੰਦੇ ਨੇ ਕਿ ਅਸੀਂ ਆਪਣੀ ਜ਼ਮੀਨ ਲੈ ਕੇ ਛੱਡਣੀ ਹੈ। ਔਰ ਇਸ ਬਾਰੇ ਕੋਈ ਉੱਤਰਾਖੰਡ ਦਾ ਪਿਥੌਰਾਗੜ੍ਹ ਦੇ ਵਿੱਚ ਧਾਰਚੂਲਾ ਇੱਕ ਥਾਂ ਹੈ, ਉਹਦੀ ਇੱਕ ਸਕੂਲ ਟੀਚਰ ਦੇ ਹਵਾਲੇ ਨਾਲ ਟਾਈਮਜ਼ ਆਫ ਇੰਡੀਆ ਨੂੰ ਉਹਨੇ ਇੰਟਰਵਿਊ ਦਿੱਤਾ। ਉਹਨੇ ਕਿਹਾ ਜੀ ਹੁਣ ਤੱਕ ਤੇ ਅਸੀਂ ਨੇਪਾਲ ਦੇ ਹੀ FM ਰੇਡੀਓ ਨੂੰ ਸੁਣਦੇ ਸੀ, ਲੇਕਿਨ ਹੁਣ ਕਿਉਂਕਿ ਭਾਰਤ ਵਿਰੋਧੀ ਏਜੰਡਾ ਹੋਣ ਕਰਕੇ ਜਿਹੜੇ ਗਾਣੇ ਵੀ ਚੱਲ ਰਹੇ ਨੇ ਉਹਨਾਂ 'ਚ ਵੀ ਉਹ ਵਿਰੋਧ ਹੈ। ਔਰ ਅਸੀਂ ਹੁਣ ਘਬਰਾਏ ਹੋਏ ਆ ਵੀ ਕੀ ਕਰੀਏ। ਔਰ ਨੇਪਾਲ ਜਿਹੜਾ ਹੈ ਹਰ ਗਾਣੇ ਹਰ ਘੰਟੇ ਬਾਅਦ ਇਸ ਕਿਸਮ ਦੇ ਗਾਣੇ ਉਹਨਾਂ ਦੇ ਵੱਜ ਰਹੇ ਨੇ। ਔਰ ਫਿਰ ਉਹਨਾਂ ਨੇ ਨੇਪਾਲੀ ਜ਼ੁਬਾਨ 'ਚ ਕਿਹਾ ਕਿ ਇੱਕ ਗਾਣੇ ਦੇ ਬੋਲ ਨੇ, हमरे ही हो त्यो काला पानी लिपू लेख लिंपिया धुरा उठा जगा वीर नेपाली। कि भाई ये नेपाली जबान च उन्होंने कहा भी साडा ही है इलाका, काला पानी भी, लिपू लेख भी, लिंपिया धुरा भी। तो उन्होंने नेपालियों ने क्या उठा जगा वीर नेपाली, कि उठ बहादुर नेपाली अपने इन्हां इलाकियां नूं वापस ले। और एक होर उन्होंने गाने दे विच कहा कि लिपू लेख ते काला पानी साडे होने चाहिए सी, ਇਹ ਸਾਡੀ ਧਰਤੀ ਹੈ, ਇਹਨੂੰ ਜਿਹੜਾ ਇਹਨਾਂ ਨੇ ਡਾਕੂਆਂ ਨੇ ਭਾਰਤੀਆਂ ਨੇ ਸਾਡੇ ਤੋਂ ਖੋਇਆ ਔਰ ਇਹਨਾਂ ਨੂੰ ਅਸੀਂ ਵਾਪਸ ਲੈਣਾ। ਔਰ ਉਹਨਾਂ ਕਿਹਾ ਵੀ ਨਾਲ ਦੀ ਨਾਲ ਜਿਹੜਾ ਕੁਝ ਗਾਣੇ ਤਾਂ ਉਹਨਾਂ ਨੇ YouTube ਤੇ ਵੀ ਪਾਏ ਨੇ। ਔਰ ਮੈਨੂੰ ਵੈਸੇ ਇਹ ਲੱਗਦਾ ਵੀ ਇਹ ਕਾਫੀ ਮਾਹੌਲ ਹੈ ਕਿਉਂਕਿ ਅਸੀਂ ਜਿਹੜੇ ਸੈਗਮੈਂਟ ਵੀ ਨੇਪਾਲ ਤੇ ਕਰਦੇ ਉਹਦੇ ਚ ਹੁਣ ਮੈਂ ਦੇਖਦਾ ਕਿ ਘੱਟੋ ਘੱਟ 4-5 ਕਮੈਂਟ ਸਾਡੇ ਨੇਪਾਲੀ ਭਰਾਵਾਂ ਦੇ ਹੁੰਦੇ ਨੇ ਨੇਪਾਲ ਚੋਂ ਬਾਹਰੋਂ ਵੀ ਕਿ ਪਾਜੀ ਚੁੱਕ ਦਿਓ ਫੱਟੇ, ਖਾਲਿਸਤਾਨ ਜਿੰਦਾਬਾਦ, ਨੇਪਾਲ ਤੁਹਾਡੇ ਨਾਲ ਆਪਕੇ ਸਾਥ ਖੜਾ ਹੈ। ਇਸ ਕਿਸਮ ਦੇ ਅੰਗਰੇਜ਼ੀ ਚ ਵੀ ਦੂਜੇ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਜਿੰਨੀ ਸਮਝ ਆਂਦੀ ਹੋਏਗੀ ਕਿਉਂਕਿ ਉਹਨਾਂ ਚੋਂ ਕੁਛ ਦਾ ਐਕਸਪੋਜ਼ਰ ਵੀ ਪੰਜਾਬ ਚ ਵੀ ਰਿਹਾ। ਔਰ ਜ਼ਾਹਰ ਹੈ ਕਿ ਹੁਣ ਬਹੁਤ ਸਾਰੇ ਜਿਹੜੇ ਪੰਜਾਬੀ ਸੌਂਗ ਨੇ ਜਾਂ ਅਦਰ ਵੇ ਅਰਾਊਂਡ ਨੇ ਉਹਨਾਂ ਕਰਕੇ ਜ਼ਬਾਨ ਦੇ ਅੱਖਰ ਇੱਕ ਦੂਜੇ ਦੇ ਨਾਲ ਜਿਹੜੇ ਨੇ ਰਲਦੇ ਨੇ। ਔਰ ਇਹ ਹੁਣ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ ਉਹਦਾ ਜਿਹੜੀਆਂ ਨੇਪਾਲੀ ਐਕਟਰੈਸਿਸ ਜਾਂ ਐਕਟਰ ਜਿਨ੍ਹਾਂ ਦੇ ਵਿੱਚ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਮਨੀਸ਼ਾ ਕੋਇਰਾਲਾ ਉਹਨੇ ਜਦੋਂ ਪ੍ਰਾਈਡ ਦਿਖਾਇਆ ਔਰ ਇਹ ਜਿਹੜੀ ਇਹਦਾ ਦਾਦਾ ਪ੍ਰਾਈਮ ਮਿਨਿਸਟਰ ਸੀ ਨੇਪਾਲ ਦਾ ਔਰ ਲੰਬਾ ਵਕਤ ਉਹਨੇ ਸਟਰਗਲ ਕੀਤਾ ਆਪਣੇ ਲੋਕਾਂ ਲਈ।
ਔਰ ਕਿਵੇਂ ਮਨੀਸ਼ਾ ਕੋਇਰਾਲਾ ਨੂੰ ਟ੍ਰੋਲ ਕੀਤਾ। ਔਰ ਹੁਣ ਜਿਹੜੇ ਬਾਕੀ ਨੇ ਇਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਕਿ ਵੀ ਇਹ ਤਾਂ ਸਾਡਾ ਵੀ ਜਿਹੜਾ ਫਿਊਚਰ ਪ੍ਰਭਾਵਿਤ ਕਰੇਗਾ। ਔਰ ਅੱਜ ਖਬਰ ਹੈ ਕਿ ਵੀ ਉਹਨੇ ਮਨੀਸ਼ਾ ਕੋਇਰਾਲਾ ਨੇ ਵੀ ਅਪੀਲ ਕੀਤੀ ਹੈ, ਲੈਟਸ ਨਾਟ ਬੀ ਐਗਰੈਸਿਵ ਐਂਡ ਡਿਸਰਿਸਪੈਕਟਫੁਲ। ਮਨੀਸ਼ਾ ਕੋਇਰਾਲਾ ਅਰਜਿਸ ਇੰਡੀਆ ਨੇਪਾਲ ਸਿਟੀਜ਼ਨਸ ਟੂ ਸਟੇ ਸਿਵਲ। ਉਹਨਾਂ ਨੇ ਕਿਹਾ ਜੀ ਇਹ ਟ੍ਰੋਲਿੰਗ ਨਾ ਕਰੋ, ਚੰਗੇ ਢੰਗ ਨਾਲ ਜਿਹੜਾ ਤੁਸੀਂ ਇੱਕ ਦੂਸਰੇ ਦੇ ਨਾਲ ਜੁੜੋ ਔਰ ਇਹ ਜਿਹੜਾ ਆਪਸ ਦੇ ਵਿੱਚ ਅਸੀਂ ਪਿਆਰ ਬਣਾ ਕੇ ਰੱਖੀਏ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ ਗੱਲ ਅਜੇ ਇੱਥੇ ਨਹੀਂ ਮੁੱਕਣੀ ਹੈ। ਅਜੇ ਅਸੀਂ ਚੀਨ ਔਰ ਭਾਰਤ ਦੇ ਕਲੈਸ਼ ਦੇ ਮੁੱਦੇ ਤੇ ਵੀ ਚੀਨ ਦਾ ਅਪਰ ਹੈਂਡ ਤਿੱਬਤ 'ਚ ਬੈਠੇ ਹੋਣਾ ਔਰ ਉਹ ਭਾਵੇਂ ਵੱਟੇ ਵੀ ਮਾਰ ਦੇਣ ਥੱਲੇ ਤਾਂ ਸਟੈਂਪੀਡ ਨਾਲ ਮਰ ਜਾਣਗੇ ਇੱਦਾਂ ਦੇ ਅਸੀਂ ਧੱਕਿਆ ਪਾਣੀ। ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਯੂਨਾਈਟਿਡ ਨੇਸ਼ਨਸ ਦੇ ਐਕਸਪਰਟਸ ਦੀ ਕਮੇਟੀ ਦਾ ਵੀ ਦਾਅਵਾ ਸੀ ਕਿ ਭਾਈ 21ਵੀਂ ਸਦੀ ਦੀਆਂ ਜੰਗਾਂ ਪਾਣੀ ਦੇ ਲਈ ਲੜੀਆਂ ਜਾਣਗੀਆਂ। ਔਰ ਇਹੀ ਨਹੀਂ ਹੈ ਕਿ ਵੀ ਤਿੱਬਤ ਜਿਹੜਾ ਰੂਫ ਆਫ ਦਾ ਵਰਲਡ ਹੈ ਉਹ ਉਹਦੇ ਤੇ ਚੀਨ ਬੈਠਾ ਹੈ, ਜਿੱਥੋਂ ਇੰਡਸ ਦਰਿਆ ਹੈ, ਜਿੱਥੋਂ ਸਤਲੁਜ ਦਰਿਆ ਹੈ, ਜਿੱਥੋਂ ਬ੍ਰਹਮਪੁੱਤਰ ਦਰਿਆ ਹੈ। ਸੋ ਕੁੱਲ ਮਿਲਾ ਕੇ ਈਵਨ ਨੇਪਾਲ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਮਾਊਂਟ ਐਵਰੈਸਟ, ਉਹ ਨੇਪਾਲ ਦੇ ਵਿੱਚ ਹੈ। ਔਰ ਬਹੁਤ ਸਾਰਾ ਜਿਹੜਾ ਪਾਣੀ ਦਾ ਸੋਰਸ ਜਿਹੜੇ ਰਿਵਰਲੈਟ ਜਾਂ ਫਰਦਰ ਰਿਵਰਸ ਬਣਦੀਆਂ ਨੇ ਭਾਰਤ ਦੇ ਵਿੱਚ ਆ ਕੇ ਉਹ ਨੇਪਾਲ ਚੋਂ ਵੀ ਨੇ। ਔਰ ਮੈਂ ਕਿਤੇ ਫਿਗਰ ਦੇਖੀ ਹੈ, ਇਹਨੂੰ ਮੈਂ ਡਬਲ ਚੈੱਕ ਤਾਂ ਨਹੀਂ ਕੀਤਾ, ਕਿ 31% ਪਾਣੀ ਜਿਹੜਾ ਭਾਰਤੀ ਦਰਿਆਵਾਂ ਦੇ ਵਿੱਚ ਆਉਂਦਾ ਹੈ ਉਹ ਨੇਪਾਲ ਚੋਂ ਆਉਂਦਾ ਹੈ। ਔਰ 39% ਪਾਣੀ ਜਿਹੜਾ ਜ਼ਾਹਰ ਹੈ ਸਤਲੁਜ ਪੰਜਾਬ ਦਾ ਵੱਡਾ ਦਰਿਆ ਜਿਹਦੇ ਤੇ ਭਾਖੜਾ ਡੈਮ ਹੈ ਉੱਥੇ ਬੱਚੋਂ ਨਿਕਲਦਾ ਹੈ। ਔਰ ਇਹੀ ਨਹੀਂ ਕਿ ਕੈਲਾਸ਼ ਪਰਬਤ ਔਰ ਮਾਨਸਰੋਵਰ ਔਰ ਇਹ ਸਾਰੇ ਉਹਨਾਂ ਦੇ ਤਿੱਬਤ ਹੈ। ਔਰ ਜੇ 39% ਚਾਈਨਾ ਕੋਲ ਹੈ ਪਾਣੀ, 31% ਜਿਹੜਾ ਹੈ ਉਹ ਨੇਪਾਲ ਕੋਲ ਹੈ, ਔਰ ਇਹ ਤਾਂ ਫਿਰ 60% ਬਣ ਗਿਆ, 70% ਬਣ ਗਿਆ। ਔਰ ਉੱਤੋਂ ਬੈਠ ਕੇ ਜਿਵੇਂ ਇਹ ਸਾਰੇ ਉਹਨੂੰ ਕੰਟਰੋਲ ਕਰ ਸਕਦੇ ਨੇ, ਡਾਈਵਰਟ ਕਰ ਸਕਦੇ ਨੇ ਬ੍ਰਹਮਪੁੱਤਰਾ ਦੇ ਉੱਤੇ ਤੇ ਆਲਰੇਡੀ, ਔਰ ਜਿਵੇਂ ਇੰਡਸ ਦੇ ਉੱਤੇ ਉਹਨਾਂ ਨੇ ਭਾਸ਼ਾ ਡੈਮ ਜਿਹੜਾ ਖਾਸ ਤੌਰ ਤੇ ਗਿਲਗਤ ਦੇ ਵਿੱਚ ਜਿਹੜਾ ਭਾਸ਼ਾ ਡੈਮ ਉਸ ਥਾਂ ਦੇ ਉੱਤੇ ਪਾਕਿਸਤਾਨ ਦੇ ਨਾਲ ਕੋਲੈਬੋਰੇਸ਼ਨ ਨਾਲ, ਕਿਉਂਕਿ ਇੰਡਸ ਪਾਕਿਸਤਾਨ ਦੀ ਲਾਈਫ ਲਾਈਨ ਹੈ। ਔਰ ਭਾਰਤ ਇਹ ਜਿਹੜਾ ਜਿਹਨੇ ਕਸ਼ਮੀਰ ਦੇ ਵਿੱਚ ਆਰਟੀਕਲ 370 ਐਬਰੋਗੇਟ ਕਰਕੇ ਉੱਥੇ ਜੋ ਹਾਲਾਤ ਬਣਾਏ ਹੋਏ ਨੇ, ਅਗਲੀ ਗੱਲ ਇਹ ਆ ਰਹੀ ਸੀ ਕਿ ਜੀ ਭਾਰਤ ਦਾ ਨੈਕਸਟ ਵੈਪਨ ਹੋਏਗਾ ਕਿ ਉਹ ਚਨਾਹ ਤੇ ਜੇਹਲਮ ਜਿਹੜੇ ਕਸ਼ਮੀਰ ਵਾਦੀ ਚੋਂ ਦਰਿਆ ਕਸ਼ਮੀਰ ਚੋਂ ਨਿਕਲਦੇ ਨੇ, ਔਰ 1960 ਦੀ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਜਿਹੜੇ 3 ਦਰਿਆ ਨੇ ਇੰਡਸ, ਚਨਾਹ ਤੇ ਜੇਹਲਮ, ਇਹ ਪਾਕਿਸਤਾਨ ਦੇ ਮੰਨੇ ਗਏ। ਔਰ ਸਤਲੁਜ, ਬਿਆਸ ਔਰ ਰਾਵੀ ਇਹ ਸਾਡੇ ਪੰਜਾਬ ਦੇ ਇੰਡੀਅਨ ਆਕੂਪਾਈਡ ਪੰਜਾਬ ਦੇ ਮੰਨੇ ਗਏ। ਔਰ ਇਹ ਧਮਕੀ ਦਿੱਤੀ ਜਾ ਰਹੀ ਸੀ। ਔਰ ਈਵਨ ਮੋਦੀ ਨੇ ਪੰਜਾਬ ਦੇ ਵਿੱਚ ਵੀ ਆ ਕੇ ਇੱਕ ਵਾਰ ਕਿਹਾ ਸੀ ਆਪਣੀ ਪਿਛਲੀ ਇਲੈਕਸ਼ਨ ਕੈਂਪੇਨ ਵੇਲੇ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਪਾਣੀ ਬਿਨਾਂ ਨਹੀਂ ਰਹਿਣ ਦਿਆਂਗੇ, ਅਸੀਂ ਕਸ਼ਮੀਰ ਦੇ ਦਰਿਆਵਾਂ ਦਾ ਪਾਣੀ ਜਿਹੜਾ ਇੱਧਰ ਨੂੰ ਕਰਾਂਗੇ ਡਾਇਵਰਟ। ਹੁਣ ਜ਼ਾਹਰ ਹੈ ਵੀ ਇਹ ਤਲਵਾਰ ਵੀ ਪਾਕਿਸਤਾਨ ਦੇ ਸਿਰ ਤੇ ਲਟਕ ਰਹੀ ਸੀ ਕਿ ਭਾਈ ਇਹਨਾਂ ਨੇ ਜਿਸ ਕਿਸਮ ਦਾ ਉੱਥੇ ਬਗਲਿਆਰ, ਕ੍ਰਿਸ਼ਨਾ ਜਿਹੜੇ ਨੇ ਉਹ ਛੋਟੇ ਬੈਰਾਜ ਬਣਾਏ ਨੇ, ਕੱਲ ਨੂੰ ਇਹ ਪਾਣੀ ਦੇ ਨਾਲ ਵੀ ਕਰ ਸਕਦੇ ਨੇ। ਲੇਕਿਨ ਹੁਣ ਜਿਹੜੀ ਚੀਜ਼ ਉਹ ਦੁਸ਼ਮਣ ਦੇ ਲਈ ਨੂੰ ਦੁਸ਼ਮਣ ਮੰਨ ਕੇ ਪਾਕਿਸਤਾਨ ਨੂੰ ਕਰਦਾ ਸੋਚਦੇ ਸੀ, ਆਲਰੇਡੀ ਕਦੇ ਭਾਰਤ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਭਾਈ ਉਸ ਨੇਪਾਲ ਦੇ ਨਾਲ ਜਿੱਥੇ ਰੋਟੀ ਬੇਟੀ ਦੀ ਸਾਂਝ ਦੀ ਅਸੀਂ ਗੱਲ ਕਰਦੇ ਹਾਂ, ਉਹ ਨਾ ਸਿਰਫ ਖੁੱਲ ਕੇ ਸਾਹਮਣੇ ਆਏਗਾ, ਆਪਣੀਆਂ ਫੌਜਾਂ ਸਾਡੇ ਬਾਰਡਰ ਤੇ ਲਿਆ ਕੇ ਖੜਾ ਕਰੇਗਾ, ਉਹਨਾਂ ਦੇ ਰੇਡੀਓ ਸਟੇਸ਼ਨ, ਟੀਵੀ ਜਿਹੜੇ ਨੇ ਪ੍ਰੋਪੇਗੇਟ ਕਰਨਗੇ, ਦਿਨ ਰਾਤ ਸਾਡੇ ਖਿਲਾਫ ਕਾਨੂੰਨ ਬਣਾ ਦੇਣਗੇ ਕਿ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ। ਔਰ ਉਹਨਾਂ ਦਾ ਮੀਡੀਆ ਚੁੱਪ ਚੁਪੀਤੇ ਇਹ ਵੀ ਕਹਿਣ ਲੱਗ ਗਿਆ ਕਿ ਇਹ ਧਿਆਨ ਰੱਖੋ ਵੀ ਤੁਸੀਂ ਜੇ ਸਾਡਾ ਕੋਈ ਵੀ ਨੁਕਸਾਨ ਕਰਨ ਦੀ ਗੱਲ ਕਦੇ ਕੀਤੀ ਤੇ ਸਾਡਾ 31% ਤੁਹਾਡਾ ਪਾਣੀ ਇਹ ਸਾਡੇ ਕੰਟਰੋਲ 'ਚ ਹੈ। ਸੋ ਕੁੱਲ ਮਿਲਾ ਕੇ ਤਾਂ ਫਿਰ ਉਹੀ ਇਹਨਾਂ ਦੀਆਂ ਹੀ ਫਿਲਮਾਂ ਦੇ ਜਿਹੜੇ ਫੇਕ ਜਿਹੇ ਡਾਇਲੌਗ ਨੇ ਕਿ ਵੀ ਤੁਹਾਡਾ ਕਿਆ ਹੋਗਾ ਕਾਲੀਆ। ਜਾਂ ਮੈਂ ਫਿਲਮ ਤਾਂ ਨਹੀਂ ਦੇਖੀ ਹੋਈ, ਪਰ ਇਹਨਾਂ ਦੇ ਜਿਹੜੇ ਨੇ ਕਿ ਭਾਈ ਤੋਂ ਅਬ ਕਾਲੀਆ ਤੁਹਾਡਾ ਕਿਆ ਹੋਗਾ, ਇਦਾਂ ਦਾ ਹੋਵੇਗਾ ਡਾਇਲੌਗ। ਸੋ ਹੁਣ ਜਿਹੜਾ ਇਹਨਾਂ ਦਾ ਕੀ ਬਣੇਗਾ, ਇਹ ਤਾਂ ਮੇਰਾ ਖਿਆਲ ਹੈ ਕਿ ਭਾਈ ਹੁਣ 4 ਚਫੇਰਿਓਂ ਲਿੱਤਰ ਹੀ ਲਿੱਤਰ ਨੇ, 4 ਚਫੇਰਿਓਂ
ਹੁਣ ਤਾਂ ਲਿੱਤਰ ਵੀ ਇਸ ਕਿਸਮ ਦੇ ਨੇ ਜਿਵੇਂ ਉਹ ਪੰਜਾਬੀ ਚ ਕਹਿੰਦੇ ਨੇ ਕਿ ਇਹਦੇ ਮਾਰੋ 100 ਛਿੱਤਰ ਪਰ 99 ਤੇ ਆ ਕੇ ਗਿਣਤੀ ਭੁੱਲ ਜਾਓ, ਫਿਰ ਇੱਕ ਤੋਂ ਸ਼ੁਰੂ ਕਰੋ। ਹੁਣ ਤਾਂ ਬਹਾਰ ਆਈ ਹੋਈ ਹੈ, ਛਿੱਤਰਾਂ ਦੀ 4 ਚਫੇਰੇ ਉਹ ਮਾਰ ਰਹੇ ਨੇ, ਤੇ ਹੁਣ ਤਾਂ ਇਹਨਾਂ ਤੇ ਤਰਸ ਕਰਨਾ ਹੀ ਬਣਦਾ, ਹੋਰ ਇਸ ਉੱਤੇ ਕੀ ਕਿਹਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ OIC ਬਾਰੇ ਕਿ ਕਿਸ ਤਰ੍ਹਾਂ 57 ਇਸਲਾਮਿਕ ਦੇਸ਼ਾਂ ਦੀ ਸੰਸਥਾ OIC ਨੇ ਕਸ਼ਮੀਰ ਸੰਬੰਧੀ ਇੱਕ ਆਪਣੀ ਮੀਟਿੰਗ ਵਿੱਚ ਭਾਰਤ ਦੀ ਕਸ਼ਮੀਰੀ ਨੀਤੀ ਦੀ ਨਿਖੇਧੀ ਕੀਤੀ ਹੈ। OIC ਨੇ ਮੰਗ ਕੀਤੀ ਹੈ ਕਿ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਅਨੁਸਾਰ ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਈ ਜਾਏ ਤਾਂ ਕਿ ਕਸ਼ਮੀਰੀ ਲੋਕ ਆਪਣੀ ਕਿਸਮਤ ਦਾ ਖੁਦ ਫੈਸਲਾ ਕਰ ਸਕਣ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ ਤੁਹਾਡੀਆਂ? ਦੇਖੋ, ਅੱਜ ਦੀਆਂ BBC ਦੀਆਂ ਵੀ ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ 'ਚ OIC ਦੀ ਐਮਰਜੈਂਸੀ ਮੀਟਿੰਗ ਦਾ ਜ਼ਿਕਰ ਹੈ ਔਰ ਉਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਹੈ। ਕਸ਼ਮੀਰ ਦੇ ਵਿੱਚ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਦੇ ਮੁਤਾਬਕ ਪਲੇਬਿਸਾਈਟ ਕਰਵਾਉਣ ਦੀ, ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕੀਤੀ ਹੈ ਔਰ ਜ਼ਾਹਰ ਹੈ ਵੀ ਇਸ ਨੂੰ ਦੇਖ ਕੇ ਇੱਕ ਤਾਂ ਇਹੀ ਆਂਦਾ ਹੈ ਕਿ ਭਾਈ ਬੜੀ ਦੇਰ ਕਰਦੀ ਮਿਹਰਬਾਨ ਆਤੇ ਕਿ ਤੁਸੀਂ ਇਹ ਮਿਹਰਬਾਨੋ ਆਏ ਵੀ ਹੋ ਇੰਨੀ ਦੇਰ। ਕਸ਼ਮੀਰੀਆਂ ਦਾ ਜਿਹੜਾ ਉਹ ਬਿਲਕੁਲ ਘਾਣ ਕਰਨ ਦੇ ਲਈ ਉਹ ਐਬਰੋਗੇਟ ਹੀ ਨਹੀਂ, ਉਹਨਾਂ ਨੇ ਲਾਕਡਾਊਨ ਕਰਕੇ ਕਸ਼ਮੀਰੀਆਂ ਦਾ ਨੱਕ 'ਚ ਦਮ ਕੀਤਾ ਸੀ ਤੇ ਸਾਊਦੀ ਅਰੇਬੀਆ ਔਰ UAE ਉਹਨੂੰ ਇਸ ਮਰਡਰਰ ਮੋਦੀ ਨੂੰ ਜਿਹੜਾ ਉਹ ਆਪਣੇ ਹਾਈਐਸਟ ਸਿਵਲ ਅਵਾਰਡ ਦੇ ਰਹੇ ਸੀ। ਚਲੋ ਇਹ ਵੀ ਨਾਲ ਇਹਨਾਂ ਦੀ ਉਰਦੂ ਜ਼ਬਾਨ ਦੇ ਵਿੱਚ ਜਿਹੜਾ ਹੈ ਉੱਥੇ ਲੇਟ ਆਉਣ ਵਾਲੇ ਨੂੰ ਵੀ ਤੁਸੀਂ ਕਿੱਥੇ ਰਹੇ, ਪਰ ਇਹ ਵੀ ਕਹਿੰਦੇ ਚਲੋ ਦੇਰ ਆਏ ਦਰੁਸਤ ਆਏ, ਤੁਸੀਂ ਆ ਹੀ ਗਏ ਹੋ ਤੇ ਚੰਗੀ ਗੱਲ ਹੈ। ਪਰ ਉਹਦੇ ਬਾਰੇ ਮੈਂ ਡਿਟੇਲ 'ਚ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਕਈ ਵਾਰ ਬੇਸ਼ੱਕ ਜਿਹੜੀ ਜਨਰੇਸ਼ਨ ਨੇ ਭਾਰਤ ਦੇ ਨਾਲ ਜਾਂ ਹਿੰਦੂ ਤਵੀਆਂ ਨਾਲ ਕੋਆਪਰੇਟ ਕਰਕੇ ਆਪਣੀ ਕੌਮ ਦਾ ਬੇੜਾ ਗਰਕ ਕੀਤਾ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਅਬਦੁੱਲਾ ਟੱਬਰ, ਸ਼ੇਖ ਅਬਦੁੱਲਾ, ਉਮਰ ਅਬਦੁੱਲਾ, ਫਾਰੂਕ ਅਬਦੁੱਲਾ, ਇਹਨਾਂ ਦਾ ਅਸੀਂ ਜ਼ਿਕਰ ਕਰਦੇ। ਉਹਨਾਂ ਦੇ ਵਿੱਚ ਮਹਿਬੂਬਾ ਮੁਫਤੀ, ਬੇਸ਼ੱਕ ਉਸ ਦੇ ਪਿਓ ਨੇ ਜਦੋਂ PDP ਪਾਰਟੀ ਬਣਾਈ, ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹਦਾ ਮਕਸਦ ਇਹੀ ਸੀ ਕਿ ਕਸ਼ਮੀਰੀਆਂ ਦੀ ਵੱਖਰੀ ਹੋਂਦ ਨੂੰ ਬੇਸ਼ੱਕ ਖੁੱਲ ਕੇ ਉਵੇਂ ਨਹੀਂ ਜਿਵੇਂ ਜਿਹੜੀਆਂ ਦੂਜੀਆਂ ਧਿਰਾਂ ਨੇ ਆਜ਼ਾਦੀ ਪਸੰਦ, ਜਿਨ੍ਹਾਂ ਨੇ ਬਿਲਕੁਲ ਇਹ ਕਿਹਾ ਵੀ ਅਸੀਂ ਤਾਂ ਇਹਨਾਂ ਦੇ ਇਲੈਕਸ਼ਨ ਸਿਸਟਮ 'ਚ ਨਹੀਂ ਆਉਣਾ ਕਿਉਂਕਿ ਅਸੀਂ ਤਾਂ UN ਰੈਜ਼ੋਲੂਸ਼ਨਸ ਦੇ ਥੱਲੇ ਪਲੇਬਿਸਾਈਟ ਮੰਗਦੇ ਹਾਂ, ਜਿਨ੍ਹਾਂ ਦੇ ਵਿੱਚ ਹੁਰੀਅਤ ਕਾਨਫਰੰਸ ਉਹਨਾਂ ਦੇ ਜਿਹੜੇ ਆਗੂ ਨੇ। ਲੇਕਿਨ ਦੂਸਰੇ ਸੀ ਜਿਹਨੂੰ ਜ਼ਾਹਰ ਹੈ ਕਿਤੇ ਨਾ ਕਿਤੇ ਜਿਹੜੇ ਬਿਲਕੁਲ ਆਜ਼ਾਦੀ ਦੀ ਗੱਲ ਕਰਨ ਵਾਲੇ ਨੇ ਉਹ ਵੀ ਹਮਾਇਤ ਕਰਦੇ ਸੀਗੇ ਕਿ ਮਿਡਲ ਗਰਾਊਂਡ ਰਹੇ PDP। ਸੋ ਉਹਦੇ ਪਿਓ ਨੇ ਆਪਣੇ ਤੌਰ ਤੇ ਸਰਕਾਰ ਬਣਾਈ, ਪਰ ਮਹਿਬੂਬਾ ਮੁਫਤੀ ਨੇ ਜਿਵੇਂ ਉਹਦੇ ਪਿਓ ਨੇ ਬਾਅਦ ਦੇ ਵਿੱਚ BJP ਨਾਲ ਅਲਾਇੰਸ ਕਰਕੇ ਸਰਕਾਰ ਬਣਾਈ, ਉਦੋਂ ਹੀ ਜਿਹੜੇ ਲੋਕ ਅਬਜ਼ਰਵ ਕਰਦੇ ਸੀ ਉਹਨੂੰ ਕਹਿੰਦੇ ਸੀ ਵੀ ਉਹਨਾਂ ਨੇ ਆਪਣੇ ਪੈਰਾਂ ਤੇ ਤਾਂ ਕੁਹਾੜੀ ਮਾਰੀ ਆਪਣੇ ਪੋਲੀਟੀਕਲ ਕਰੀਅਰ ਦੇ, ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਕਸ਼ਮੀਰੀਆਂ ਦਾ ਵੀ ਬੇੜਾ ਗਰਕ ਕਰ ਦਿੱਤਾ। ਔਰ ਨਤੀਜਾ ਸਾਹਮਣੇ ਹੈ, ਉਹੀ ਮਹਿਬੂਬਾ ਮੁਫਤੀ ਜਿਹੜੀ ਹੈ ਉਹ ਫਿਰ ਪਬਲਿਕ ਸੇਫਟੀ ਐਕਟ ਦੇ ਥੱਲੇ ਜਾਂ ਉਹਦੀ ਪਾਰਟੀ ਦੇ ਔਰ ਕਿਸ ਹੱਦ ਤੱਕ ਜਾ ਕੇ ਉਹਨੇ ਪੁਲਿਸ ਕਰਨਾ ਚਾਹਿਆ, ਲੇਕਿਨ ਅਲਟੀਮੇਟਲੀ ਅੱਜ ਉਹ ਨਜ਼ਰ ਬੰਦ ਹੈ। ਲੇਕਿਨ ਇਸ ਸਾਰੇ ਪੀਰੀਅਡ 'ਚ ਕੱਲ ਨੂੰ ਪਤਾ ਨਹੀਂ
ਵੈਸੇ ਤਾਂ ਇਹੀ ਹੈ, ਸਾਡੇ ਪੰਜਾਬੀ ਚ ਕਹਿੰਦੇ ਨੇ ਵੀ ਜਿਉ ਜੀ ਕੋਕੋ ਉਹ ਜੇ ਕੋਕੋ ਦੇ ਨਿਆਣੇ। ਪਰ ਹੋ ਸਕਦਾ ਕਈ ਵਾਰ ਬੱਚੇ ਜਾਂ ਬੱਚੀਆਂ ਡਿਫਰੈਂਟ ਲਾਈਨ ਵੀ ਲੈ ਸਕਦੇ ਨੇ, ਉਹਨਾਂ ਨੂੰ ਮੌਕਾ ਵੀ ਦੇਣਾ ਚਾਹੀਦਾ ਕਈ ਵਾਰ ਕਿ ਭਾਈ ਜੇ ਉਹ ਕਈ ਵਾਰੀ ਉਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਹਰਨਾਕਿਸ਼ ਦੇ ਘਰ ਪ੍ਰਹਿਲਾਦ ਜੰਮਦਾ, ਔਰ ਕਈ ਵਾਰੀ ਕਾਤਲਾਂ ਦੇ ਟੱਬਰਾਂ ਦੇ ਵਿੱਚ ਅਸੀਂ ਪੰਜਾਬ ਦੇ ਬੁੱਚੜਾਂ ਦੇ ਹਵਾਲੇ ਨਾਲ ਵੀ ਦੇਖਿਆ ਕਿ ਉਹਨਾਂ ਦਾ ਵੀ ਕੋਈ ਪੁੱਤਰ ਪੋਤਰਾ ਆ ਕੇ ਸਿੰਘਾਂ ਨਾਲ ਰਲ ਜਾਂਦਾ ਸੀ ਕਿ ਭਾਈ ਜੋ ਮੇਰਾ ਪਿਓ ਕਰ ਰਿਹਾ ਉਹ ਗਲਤ ਹੈ, ਜਾਂ ਮੇਰਾ ਦਾਦਾ ਕਰ ਰਿਹਾ ਤੇ ਮੈਂ ਕੌਮ ਦੇ ਲਈ ਸ਼ਹੀਦੀ ਪਾਉਣੀ ਹੈ। ਸੋ ਮੈਨੂੰ ਇਹ ਚੰਗਾ ਲੱਗਾ ਟਵੀਟ ਉਹਨਾਂ ਦੀ ਬੇਟੀ ਹੈ ਇਲਤਜ਼ਾ ਮੁਫਤੀ, ਇਸ ਸਾਰੇ ਪੀਰੀਅਡ ਜਦੋਂ ਤੋਂ ਮਾਂ ਜਿਹੜੀ ਹੈ ਉਹ ਨਜ਼ਰਬੰਦ ਹੈ, ਡਿਟੈਂਸ਼ਨ ਚ ਹੈ, ਤੇ ਇਲਤਜ਼ਾ ਮੁਫਤੀ ਹੀ ਟਵਿੱਟਰ ਅਕਾਊਂਟ ਹੈਂਡਲ ਕਰਦੀ ਹੈ ਉਹਨਾਂ ਦਾ। ਔਰ ਜਿਹੜਾ ਵਾਕਿਆ ਜੋ ਹੁਣ ਇਹਨਾਂ ਨੇ ਐਬਸੋਲੂਟ ਸਰੈਂਡਰ ਕੀਤਾ ਹੈ ਮੋਦੀ ਐਂਡ ਕੰਪਨੀ ਨੇ ਚਾਈਨਾ ਦੇ ਸਾਹਮਣੇ, ਇਸ ਦੇ ਉੱਤੇ ਬੇਸ਼ੱਕ ਉਹ ਟਵਿੱਟਰ ਮਹਿਬੂਬਾ ਮੁਫਤੀ ਦਾ ਯੂਜ਼ ਹੁੰਦਾ ਹੈ, ਲੇਕਿਨ ਇਲਜ਼ਾ ਮੁਫਤੀ ਉਸ ਨੂੰ ਲਿਖਦੀ ਹੈ, ਉਹਨੇ ਕਿਹਾ ਕਿ illegal abrogation of Article 370 was done to take over land and disempower locals. Today, China has grabbed Galwan Valley and government of India is not even acknowledging it. Was Jammu and Kashmir dismembered to gift territory to China? ਹੁਣ ਜ਼ਾਹਰ ਹੈ ਇਹ ਵੀ ਇਲਤਜ਼ਾ ਮੁਫਤੀ ਨੇ ਉਹੀ ਜਿਹੜਾ ਉਸ ਦੇ ਉੱਤੇ ਸ਼ਾਟ ਲਿਆ ਮੋਦੀ ਤੇ, ਜਿਹੜਾ ਉਹਨੇ ਕਿਹਾ ਕਿ ਜੀ ਨਾ ਸਾਡੀ ਟੈਰੀਟਰੀ ਚ ਵੜੇ, ਨਾ ਕੋਈ ਸਾਡੀ ਚੌਂਕੀ ਲਈ, ਨਾ ਸਾਡੀ ਟੈਰੀਟਰੀ ਚ ਹੈਗੇ ਨੇ। ਉਹਨੇ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਗੈਰ ਕਾਨੂੰਨੀ ਢੰਗ ਨਾਲ, ਗੈਰ ਆਈਨੀ ਢੰਗ ਨਾਲ ਆਰਟੀਕਲ 370 ਐਬਰੋਗੇਟ ਕਰਕੇ ਸਾਡੀ ਯਾਨੀ ਕਸ਼ਮੀਰੀਆਂ ਦੀ ਜ਼ਮੀਨ ਵੀ ਲਈ ਔਰ ਲੋਕਾਂ ਨੂੰ ਤਾਕਤ ਤੋਂ ਰਹਿਤ ਕਰ ਦਿੱਤਾ ਹੈ। ਹੁਣ ਚੀਨ ਵਾਲਿਆਂ ਨੇ ਗਲਵਾਨ ਵੈਲੀ ਲੈ ਲਈ ਹੈ ਔਰ ਈਵਨ ਭਾਰਤ ਦੀ ਸਰਕਾਰ ਇਹ ਮੰਨਣ ਨੂੰ ਵੀ ਤਿਆਰ ਨਹੀਂ ਹੈ ਕਿ ਭਾਈ ਉਹਨਾਂ ਤੋਂ ਕੁਝ ਖੋਇਆ ਗਿਆ, ਕਿ ਉਹਨਾਂ ਨੇ ਕਸ਼ਮੀਰ ਨੂੰ ਇਸ ਲਈ ਤੋੜਿਆ ਸੀ ਤਾਂ ਕਿ ਇਹ ਜਿਹੜੀ ਟੈਰੀਟਰੀ ਹੈ, ਜਿਹੜਾ ਇਲਾਕਾ ਹੈ, ਚੀਨ ਨੂੰ ਗਿਫਟ ਕੀਤਾ ਜਾ ਸਕੇ। ਬਿਲਕੁਲ ਠੀਕ ਹੈ, ਇਹ ਪੁੱਛਣਾ ਬਣਦਾ ਕਿ ਭਾਈ ਇਸ ਲਈ ਵੀ ਕਿੱਥੇ ਤੁਸੀਂ ਕਸ਼ਮੀਰੀਆਂ ਦੇ ਜਿਹੜੇ ਤੁਹਾਡੇ ਆਪਣੇ ਜਿਹਨਾਂ ਨੂੰ ਤੁਸੀਂ ਸ਼ਹਿਰੀ ਕਹਿੰਦੇ ਰਹੇ, ਅਭਿੰਨ ਅੰਗ, ਅਟੂਟ ਅੰਗ, ਪਤਾ ਨਹੀਂ ਕੀ, ਔਰ ਜਦੋਂ ਵੀ ਇਹਨਾਂ ਦਾ ਨੈਰੇਟਿਵ ਕਸ਼ਮੀਰ ਸੇ ਕੰਨਿਆ ਕੁਮਾਰੀ ਤੱਕ ਹਮ ਭਾਰਤ, ਉਹਨਾਂ ਨੂੰ ਤਾਂ ਤੁਸੀਂ ਦੁਸ਼ਮਣ ਤੋਂ ਵੀ ਵੱਧਤਾ ਡੀਲ ਕੀਤਾ ਹੈ। ਦੁਸ਼ਮਣ ਚ ਵੀ ਨਾਲ ਵੀ ਜਦੋਂ ਜੰਗ ਹੁੰਦੀ ਹੈ, ਤੁਹਾਡੀ ਕੈਦ ਚ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਪ੍ਰਿਜ਼ਨਰਸ ਆਫ ਵਾਰ ਕਿਹਾ ਜਾਂਦਾ ਹੈ, ਉਹਨਾਂ ਦੇ ਵੀ ਜਨੀਵਾ ਕਨਵੈਨਸ਼ਨਸ ਨੇ ਕਿ ਤੁਸੀਂ ਉਹਨਾਂ ਦੇ ਨਾਲ ਕੀ ਸਲੂਕ ਕਰਨਾ ਹੈ, ਉਹਨਾਂ ਨੂੰ ਤੁਸੀਂ ਟੌਰਚਰ ਨਹੀਂ ਕਰ ਸਕਦੇ, ਉਹਨਾਂ ਨੂੰ ਤੁਹਾਨੂੰ ਫੀਡ ਕਰਨਾ ਪੈਂਦਾ, ਉਹਨਾਂ ਦੀਆਂ ਮੈਡੀਕਲ ਸਹੂਲਤਾਂ ਦਾ ਧਿਆਨ ਰੱਖਣਾ ਪੈਂਦਾ। ਪਰ ਜੋ ਕਸ਼ਮੀਰ ਵਾਦੀ ਚ 5 ਅਗਸਤ ਤੋਂ ਚੱਲ ਰਿਹਾ ਹੈ ਔਰ ਬਹੁਤ ਘੱਟ ਕਿਉਂਕਿ ਖਬਰਾਂ ਦੂਜੀਆਂ ਡੋਮੀਨੇਟ ਕਰਦੀਆਂ ਨੇ, ਅਜੇ 2 ਦਿਨ ਪਹਿਲਾਂ ਵੀ ਸੀ ਕਿ 4 ਖਤਰਨਾਕ ਆਤੰਕਵਾਦੀ ਮੁਕਾਬਲੇ ਵਿੱਚ ਮਾਰੇ ਗਏ ਔਰ ਉਹਨਾਂ ਦਾ ਆਪਣਾ ਕਹਿਣਾ ਸੀ ਜੀ ਕਿ ਪਿਛਲੇ 2 ਮਹੀਨੇ ਦੇ ਵਿੱਚ 100 ਤੋਂ ਜ਼ਿਆਦਾ ਖਤਰਨਾਕ ਅੱਤਵਾਦੀ ਮਾਰੇ ਗਏ। ਇਹਦਾ ਮਤਲਬ ਇਹ ਹੈ ਕਿ ਜੇ 100 ਨੂੰ ਤੁਸੀਂ 10 ਗੁਣਾ ਬਣਾ ਲਓ, 1000 ਤੋਂ ਜ਼ਿਆਦਾ ਉਹਨਾਂ ਨੇ ਕਸ਼ਮੀਰੀ ਮੁੰਡਾ ਅੱਤਵਾਦੀ ਕਹਿ ਕੇ ਇਸ ਪੀਰੀਅਡ ਚ ਮਾਰਿਆ। ਉਹ ਕੰਮ ਆਪਣੇ ਲੱਗੇ ਹੋਏ ਨੇ। ਪਰ ਉਸੇ ਹੀ ਜੰਮੂ ਕਸ਼ਮੀਰ, ਕਿਉਂਕਿ ਲਦਾਖ ਜੰਮੂ ਕਸ਼ਮੀਰ ਦਾ ਹਿੱਸਾ ਸੀ, ਜਿਸ ਲਦਾਖ ਦੀ ਨਾਲ ਲੱਗਦਾ ਜਿਹੜਾ ਲਾਈਨ ਆਫ ਐਕਚੁਅਲ ਕੰਟਰੋਲ ਹੈ, ਤੇ ਗਲਵਾਨ ਵੈਲੀ ਦੀ ਗੱਲ ਹੋ ਰਹੀ ਹੈ ਜਾਂ ਫਿੰਗਰਸ ਦੀ ਗੱਲ ਹੁੰਦੀ ਹੈ ਕਿ ਭਾਈ ਇੰਨੀਆਂ ਉਹਨਾਂ ਲੈ ਲਈਆਂ। ਉਹਨਾਂ ਕਿਹਾ ਵੀ ਤੁਸੀਂ ਸਾਨੂੰ ਤਾਂ ਜਿਹੜਾ ਜੰਮੂ ਕਸ਼ਮੀਰ ਨੂੰ ਤੋੜ ਦਿੱਤਾ, ਡਿਸਮੈਂਬਰ ਕਰ ਦਿੱਤਾ ਹੈ, ਲੋਕਾਂ ਨੂੰ ਤੁਸੀਂ ਡਿਸਪਾਵਰ ਕਰ ਦਿੱਤਾ ਹੈ, ਤੇ ਇਹ ਇਸ ਲਈ ਸਾਡੇ ਤੋਂ ਇਲਾਕਾ ਖੋਇਆ ਸੀ ਔਰ ਸਾਡੇ ਲੋਕਾਂ ਨੂੰ ਤੁਸੀਂ ਜਿਹੜਾ ਉਹਨਾਂ ਦੇ ਹੱਕ ਖੋਏ ਸੀ ਕਿ ਤੁਸੀਂ ਇਹ ਟੈਰੀਟਰੀ ਜਿਹੜੀ ਆ ਉਹ ਚੀਨ ਨੂੰ ਗਿਫਟ ਕਰਨੀ ਸੀ। ਔਰ ਮੈਂ ਸਮਝਦਾ ਵੀ ਇਹ ਇਸ ਵੇਲੇ ਹੋ ਸਕਦਾ OIC ਦੀ ਇਹ ਮੀਟਿੰਗ ਵੀ ਜਿਹੜੀ ਹੋਈ ਕਿਤੇ ਨਾ ਕਿਤੇ ਚਾਈਨਾ ਦਾ ਇਹਦੇ ਚ ਰੋਲ ਹੋਏ, ਕਿਉਂਕਿ ਚਾਈਨਾ ਨੇ ਇਸ ਵੇਲੇ ਇੰਨੀ ਕਿ ਹੀਟ ਔਨ ਕੀਤੀ ਹੋਈ ਹੈ ਇਹਨਾਂ ਦੇ ਉੱਤੇ। ਨੇਪਾਲ ਵੀ ਜੁੱਤੀਆਂ ਮਾਰ ਰਿਹਾ ਹੈ, ਦੂਸਰੇ ਪਾਸਿਓਂ ਵੀ ਆ ਰਿਹਾ ਹੈ, ਅਮਰੀਕਾ ਸੁੰਨ ਹੋ ਕੇ ਬਹਿ ਗਿਆ ਹੈ। ਰਸ਼ੀਆ ਨੇ ਜਿਹੜੇ S-400 ਮਿਸਾਈਲ ਡਿਫੈਂਸ ਸਿਸਟਮ ਦੇਣਾ ਸੀ, ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਦਸੰਬਰ 2121 ਚ ਅਸੀਂ ਤਿਆਰ ਕਰਾਂਗੇ, ਅਗਲੇ ਉਸ ਤੋਂ ਦਿਆਂਗੇ। ਇਹ ਵੀ ਸਾਹਮਣੇ ਆ ਗਿਆ ਕਿ ਉਹ S-400 ਦੇ ਵਿੱਚ ਜੂਨੀਅਰ ਪਾਰਟਨਰ ਚੀਨ ਹੈ, ਪੁਰਜੇ ਹੀ ਉਹਦੇ ਲੱਗੇ ਹੋਏ। ਉਹਨਾਂ ਦਾ RSS ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿ ਰਿਹਾ। ਔਰ ਕਿਉਂਕਿ ਕਸ਼ਮੀਰ ਦੇ ਜਿਹੜਾ ਡਿਪਲੋਮੈਟ ਇਸਲਾਮਾਬਾਦ ਉਹਨੇ ਇਹ ਕਿਹਾ ਸੀ ਕਿ ਭਾਈ ਕਿਉਂਕਿ
ਤੁਸੀਂ ਕਸ਼ਮੀਰ ਦਾ ਦਰਜਾ ਐਬਰੋਗੇਟ ਕਰਕੇ ਆਰਟੀਕਲ 370 ਤੁਸੀਂ ਚਾਈਨਾ ਔਰ ਪਾਕਿਸਤਾਨ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਹੈ, ਉਹਦਾ ਤੁਹਾਨੂੰ ਜਵਾਬ ਦਿੱਤਾ ਹੈ। ਔਰ ਅਸੀਂ ਜਿਹੜਾ ਲਾਸਟ ਫਰਾਈਡੇ ਦਾ ਸੈਗਮੈਂਟ ਸੀ ਉਹਦੇ ਵਿੱਚ ਚਾਈਨੀਜ਼ ਐਕਸਪਰਟ ਨੂੰ ਕੋਟ ਕੀਤਾ ਸੀ ਕਿ ਭਾਈ ਜੇ ਨਾ ਹਟੇ ਤੇ ਅਸੀਂ ਚਾਈਨਾ ਦੇ ਵਿੱਚ ਜਿਹੜਾ ਕਸ਼ਮੀਰ ਦੇ ਵਿੱਚ ਚਾਈਨੀਜ਼ ਫੌਜ ਜਾਏਗੀ। ਹੁਣ ਜੋ ਤੁਸੀਂ ਇਸ ਸਾਰੇ ਕੰਟੈਕਸਟ ਨੂੰ ਦੇਖਦੇ ਹੋ ਤੇ ਫਿਰ OIC ਦੀ ਮੀਟਿੰਗ ਦੀ ਗੱਲ ਸਮਝ ਆਉਂਦੀ ਹੈ। ਅਦਰਵਾਈਜ਼ ਇਹ ਤਾਂ ਇਹਨਾਂ ਨੂੰ ਤਾਂ ਕੋਈ ਫਿਕਰ ਵੀ ਨਹੀਂ ਸੀ ਕਿ ਕੀ ਹੋ ਰਿਹਾ ਹੈ। ਇਹ ਤਾਂ ਇਹਨਾਂ ਦੀਆਂ ਅਜੇ ਸ਼ਹਿਜ਼ਾਦੀਆਂ UAE ਦੀ ਹੋਏ, ਓਮਾਨ ਦੀ ਹੋਏ, ਉਹਨਾਂ ਬੀਬੀਆਂ ਵਿਚਾਰੀਆਂ ਨੇ, ਫਿਰ ਵੀ ਬੀਬੀਆਂ ਰਹਿਮਦਿਲ ਹੁੰਦੀਆਂ, ਉਹਨਾਂ ਨੇ ਜ਼ਰੂਰ ਆਵਾਜ਼ ਚੁੱਕੀ। ਇਹ ਤਾਂ ਸ਼ੇਖ ਜਿਹੜੇ ਨੇ ਮਸਤੇ ਹੋਏ ਸੀ ਕਿ ਵੀ ਅਸੀਂ ਤਾਂ $80 ਬਿਲੀਅਨ ਕਰੂਡ ਆਇਲ ਇਨਵੈਸਟਮੈਂਟ ਇੱਥੇ ਕਰਤੀ, ਉੱਥੇ ਕਰਤੀ। ਔਰ ਅੱਜ ਦੀ ਖਬਰ ਹੈ ਕਿ ਵੀ OIC ਨੇ ਆਪਣੀ ਵਰਚੁਅਲ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਦੇ ਫੋਰਨ ਮਿਨਿਸਟਰ ਐਮਰਜੈਂਸੀ ਮੀਟਿੰਗ ਉਹਨਾਂ ਨੇ ਕਾਲ ਕੀਤੀ ਔਰ ਉਹਨਾਂ ਨੇ 5 ਅਗਸਤ 2019 ਨੂੰ ਜਿਹੜਾ ਜੰਮੂ ਕਸ਼ਮੀਰ ਨੂੰ ਲੈ ਕੇ ਭਾਰਤ ਨੇ ਫੈਸਲਾ ਕੀਤਾ ਸੀ ਔਰ ਹੁਣ ਡੋਮਿਸਾਈਲ ਨਵੇਂ ਕਾਨੂੰਨ ਲਾਗੂ ਕੀਤੇ ਜਾ ਰਹੇ ਨੇ, ਇਹਨਾਂ ਤੇ ਵਿਚਾਰ ਕਰਕੇ ਉਹਨਾਂ ਨੇ ਕਿਹਾ ਕਿ ਭਾਈ ਇਹ ਜਨੀਵਾ ਕਨਵੈਨਸ਼ਨ ਮੁਤਾਬਕ ਔਰ ਜਿਹੜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਉਹਨਾਂ ਦੀ ਉਲੰਘਣਾ ਬੰਦ ਕਰੋ ਔਰ ਇਸ ਨੂੰ ਜਿਹੜਾ ਮੰਨੋ, ਜਿਹੜੀ ਲੋਕਾਂ ਦੀ ਮਰਜ਼ੀ ਨਾਲ ਜਿਹਨੂੰ ਪਲੇਬਿਸਾਈਡ ਕਹਿੰਦੇ ਨੇ ਉਹਦੇ ਮੁਤਾਬਕ ਇਹਨੂੰ ਕੀਤਾ ਜਾਏ। ਔਰ 2 ਜਿਹੜੀਆਂ ਰਿਪੋਰਟਾਂ UN ਦੀਆਂ ਇਸ ਦੇ ਉੱਤੇ ਆਈਆਂ ਜਿਹਦੇ ਚ ਉਹਨਾਂ ਨੇ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਹੋ ਰਹੇ ਹਿਊਮਨ ਰਾਈਟਸ ਦੇ ਘਾਣ ਦਾ ਜ਼ਿਕਰ ਕੀਤਾ, ਉਹਨੂੰ ਉਹਨਾਂ ਨੇ ਵੈਲਕਮ ਕੀਤਾ ਕਿਉਂਕਿ ਇਹ ਰਿਪੋਰਟਾਂ ਵੀ ਇੱਕ ਜੂਨ 2018 ਚ ਆਈ ਸੀ, ਇੱਕ ਜੁਲਾਈ 2019 ਚ ਆਈ ਸੀ। ਇਹ ਹੁਣ ਨਜ਼ਰ ਆ ਰਹੀ ਹੈ OIC ਨੂੰ 18 ਦੀ ਰਿਪੋਰਟ ਵੀ 2019 ਦੀ ਰਿਪੋਰਟ ਵੀ। ਇਹ ਸੁੱਤੇ ਰਹੇ ਨੇ, ਅਸੀਂ ਪੰਜਾਬ ਚ ਤਾਂ ਕਹਿੰਦੇ ਵੀ ਲੱਸੀ ਪੀ ਕੇ ਸੁੱਤੇ ਨੇ ਜਾਂ ਕਿਤੇ ਹੋਰੇ ਪਤਾ ਨਹੀਂ ਹੁਣ ਕੀ ਖਾ ਕੇ ਸੁੱਤੇ ਨੇ। ਔਰ ਨਾਲ ਦੀ ਨਾਲ ਇਹਨਾਂ ਨੇ ਇਸ ਸਾਰੇ ਦੇ ਵਿੱਚ ਜਿਹੜਾ ਕੰਟੈਕਟ ਗਰੁੱਪ ਇਹਨਾਂ ਦਾ ਹੈਗਾ ਉਹਦੇ ਚ ਅਜ਼ਰਬਾਈਜਾਨ, ਨਿਜ਼ਾਰ, ਪਾਕਿਸਤਾਨ, ਸਾਊਦੀ ਅਰੇਬੀਆ, ਤੁਰਕੀ ਔਰ ਜਿਹੜੇ ਉਹਨਾਂ ਦੇ ਟਵੀਟ ਹੈ OIC ਦਾ ਕਿ ਸੈਕਟਰੀ ਜਨਰਲ OIC is committed to finding a peaceful settlement for the Jammu and Kashmir issue as per the relevant resolutions of Islamic Summit, the Council of Foreign Ministers and the international legitimacy। ਸੋ ਇਹਦੇ ਚ ਵੀ ਅਜੇ ਥੋੜਾ ਜਿਹਾ ਘੁੰਮਾ ਕੇ ਜੇ ਅਸੀਂ ਉਹਨੂੰ ਮੰਨਾਂਗੇ ਕਸ਼ਮੀਰ ਇਸ਼ੂ ਦੇ ਰੈਜ਼ੋਲੂਸ਼ਨਸ ਨੂੰ ਜਿਹੜੇ ਇਸਲਾਮਿਕ ਸਮਿਟ ਨੇ ਕੀਤੇ, ਕਾਉਂਸਲ ਆਫ ਫੋਰਨ ਮਿਨਿਸਟਰਸ ਨੇ ਕੀਤੇ ਜਾਂ ਇੰਟਰਨੈਸ਼ਨਲ ਨੇ ਕੀਤੇ ਔਰ ਉਹਦੇ ਚ ਉਹਨਾਂ ਨੇ ਇਹ ਸਾਰਾ ਜਿਹੜਾ OIC ਨੇ 5 ਜਿਹੜੀਆਂ ਡਿਮਾਂਡਸ ਨੇ ਉਹ ਭਾਰਤ ਤੋਂ ਕੀਤੀਆਂ ਨੇ। ਪਹਿਲੀ ਤਾਂ ਇਹ ਹੈ ਕਿ ਇੱਕ ਤਰਫਾ ਤੇ ਗੈਰ ਕਾਨੂੰਨੀ ਕਾਰਵਾਈ ਰੱਦ ਕਰੇ ਤੇ ਕਸ਼ਮੀਰੀ ਆਵਾਮ ਨੂੰ ਆਪਣੀ ਮਰਜ਼ੀ ਨਾਲ ਆਪਣੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹਨੂੰ ਆਤਮ ਨਿਰਣੇ ਦਾ ਅਧਿਕਾਰ ਕਹਿੰਦੇ ਨੇ, ਯੂਨਾਈਟਿਡ ਨੇਸ਼ਨਸ ਦੀ ਆਬਜ਼ਰਵੈਂਸ ਦੇ ਥੱਲੇ ਇਸ ਹੱਕ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪਾਲਣ ਕਰਨ ਦਾ ਹੱਕ ਮਿਲੇ। ਸੋ ਜਿਹੜਾ ਵੈਲਕਮ ਹੈ ਮੈਂ ਸਮਝਦਾ ਭਾਵੇਂ ਦੇਰ ਆਏ ਤੇ ਦਰੁਸਤ ਆਇਦ ਹੈ ਕਿ ਫਿਰ ਉਹਨਾਂ ਨੇ ਕਿਹਾ ਕਿ ਭਈ ਕਸ਼ਮੀਰ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਵਾਇਓਲੇਸ਼ਨਸ ਨੇ ਉਹਨਾਂ ਨੂੰ ਰੋਕਿਆ ਜਾਏ, ਫੌਜ ਦੇ ਗਲਤ ਇਸਤੇਮਾਲ ਤੇ ਪਾਬੰਦੀ ਲੱਗੇ ਜਿਹਦੇ ਥੱਲੇ ਫੌਜ ਪੈਲਟ ਗਨਸ ਦਾ ਇਸਤੇਮਾਲ ਕਰਦੀ ਹੈ ਔਰ ਫੌਜ ਨੇ ਜਿਵੇਂ ਘੇਰਾਬੰਦੀ ਕਰਕੇ ਔਰ ਗੈਰ ਇਨਸਾਨੀ ਲਾਕਡਾਊਨ ਕੀਤਾ ਹੋਇਆ ਇਹਨੂੰ ਹਟਾਇਆ ਜਾਏ ਔਰ ਜਿਹੜੇ ਐਮਰਜੈਂਸੀ ਲਾਅ ਉੱਥੇ ਲਾਗੂ ਕੀਤੇ ਨੇ ਉਹਨਾਂ ਨੂੰ ਜਿਹੜਾ ਭੰਗ ਕੀਤਾ ਜਾਏ, ਉਹਨਾਂ ਕਾਨੂੰਨਾਂ ਨੂੰ। ਲੋਕਾਂ ਦੀਆਂ ਫੰਡਾਮੈਂਟਲ ਜਿਹੜੀਆਂ ਹਕੂਕਾਂ ਦੀ ਗੱਲ ਹੈ ਉਹਨਾਂ ਦੇ ਫੰਡਾਮੈਂਟਲ ਰਾਈਟਸ ਰੀਸਟੋਰ ਕੀਤੇ ਜਾਣ ਔਰ ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਰੱਖਿਆ ਗਿਆ ਉਹਨਾਂ ਨੂੰ ਛੱਡਿਆ ਜਾਏ ਔਰ ਬਿਲਕੁਲ ਜੰਮੂ ਕਸ਼ਮੀਰ 'ਚ ਕਿਸੇ ਤਰ੍ਹਾਂ ਦੀ ਵੀ ਡੈਮੋਗ੍ਰਾਫਿਕ ਚੇਂਜਸ ਜਿਹੜੀਆਂ ਹੁਣ ਡੋਮਿਸਾਈਲ ਲਾਅ ਥੱਲੇ ਕਰ ਰਹੇ ਨੇ ਇਹ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ। ਇਹ ਗੈਰ ਕਾਨੂੰਨੀ ਨੇ, ਇਹ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਹੈ ਔਰ ਇਹ ਜਿਹੜੀ 4th ਜਨੀਵਾ ਕਨਵੈਨਸ਼ਨ ਹੈ ਉਹਦੀ ਵਾਇਓਲੇਸ਼ਨ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ OIC, IPHS ਔਰ ਜਿਹੜੀ ਯੂਨਾਈਟਿਡ ਨੇਸ਼ਨਸ ਫੈਕਟ ਫਾਈਂਡਿੰਗ ਮਿਸ਼ਨ ਹੈ OIC ਦੇ ਔਰ ਇਹ ਸਾਰੇ ਜੰਮੂ ਕਸ਼ਮੀਰ ਜਿਹੜੇ ਉਹਨਾਂ ਦੇ ਸਪੈਸ਼ਲ ਆਬਜ਼ਰਵਰ ਨੇ ਉਹ ਇੰਟਰਨੈਸ਼ਨਲ ਮੀਡੀਆ ਨੂੰ ਵੀ ਭਾਰਤ ਦੇ ਇਸ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਬਿਨਾਂ ਰੋਕ ਟੋਕ ਆਉਣ ਦੀ ਇਜਾਜ਼ਤ ਦੇਣ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਤਾਂ ਕਿ ਜਿਹੜੀਆਂ ਵਾਇਓਲੇਸ਼ਨਸ ਇਹ ਕਰ ਰਹੇ ਨੇ ਹਿਊਮਨ ਰਾਈਟਸ ਦੀਆਂ ਉਹ ਸਾਹਮਣੇ ਆਉਣ
ਔਰ ਇਸ ਸਾਰੇ ਦਾ ਜਿਹੜਾ ਇਹੀ ਲੁਭੇ ਲੁਭਾਵ ਹੈ। ਸੋ ਮੈਂ ਸਮਝਦਾ ਵੀ ਹੁਣ ਤੱਕ ਜਿਹੜਾ OIC ਦਾ ਰੋਲ ਮਾੜਾ ਰਿਹਾ, ਅਸੀਂ ਇਹਨਾਂ ਦੇ ਉੱਤੇ ਜਿਹੜਾ ਉਹ ਤਨਜ਼ ਵੀ ਕੀਤੀ, ਇਹਨਾਂ ਨੂੰ ਫਿਟਕਾਰ ਵੀ ਪਾਈ, ਪਰ ਅਲਟੀਮੇਟਲੀ ਮੈਨੂੰ ਲੱਗਦਾ ਹੈ ਕਿ ਬਈ ਹੁਣ ਚੀਨ ਨੇ ਛਾਂਟਾ ਮਾਰਿਆ ਲੱਗਦਾ ਪਿੱਛੋਂ ਦੀ, ਤੇ ਇਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ ਹੁਣ ਇਹਨਾਂ ਨੂੰ ਕਸ਼ਮੀਰ ਵੀ ਯਾਦ ਆਇਆ, ਪਰ ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਉਹਨਾਂ ਦੇ ਅਸੀਂ ਨਾਲ ਖਲੋਤੇ हैं, ਦੁੱਖ ਸੁੱਖ ਦੇ ਸਾਥੀ हैं, ਔਰ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦੇ हैं। ਉਹਨਾਂ ਦੀ ਆਜ਼ਾਦੀ ਦੇ ਲਈ, ਉਹਨਾਂ ਦੇ ਹੱਕਾਂ ਦੇ ਲਈ ਅਸੀਂ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਵੀ, ਔਰ ਹਮੇਸ਼ਾ ਆਪਣੀ ਜਿਹੜੀ ਹੈ ਇਸ TV 84 ਦੇ ਪਲੇਟਫਾਰਮ ਤੋਂ ਅਸੀਂ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹਾਂਗੇ। ਉਹਨਾਂ ਲਈ ਅਸੀਂ ਸੋਚਦੇ ਹਾਂ, ਉਹਨਾਂ ਦੇ ਲਈ ਦੁਆ ਗੋ ਹੁੰਦੇ हैं, ਉਹਨਾਂ ਦੀ ਪੀੜ ਸਾਡੀ ਆਪਣੀ ਪੀੜ ਹੈ। ਆਪਣੀ ਪੀੜ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਇਸ ਦੇ ਉੱਪਰ ਅਸੀਂ ਇਸ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਵਿੱਚ ਜੋ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਜੋ ਕੰਮ ਚੱਲ ਰਿਹਾ ਹੈ, ਉਸ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਪਹਿਲੇ ਪੜਾਅ ਦਾ ਜੋ ਕੰਮ ਹੈ ਉਹ ਮੁਕੰਮਲ ਹੋ ਚੁੱਕਾ ਹੈ, ਔਰ ਉਸ ਦੇ ਉੱਪਰ ਜੋ ਲਾਗਤ ਆਈ ਹੈ ਉਹ 8 ਕਰੋੜ ਰੁਪਏ ਆਈ ਹੈ। ਹੁਣ ਦੂਸਰੇ ਪੜਾਅ ਦਾ ਕੰਮ ਸ਼ੁਰੂ ਹੋਣ ਜਾ ਰਿਹਾ, ਸੋ ਇਸ ਉੱਪਰ ਲਾਗਤ ਆਏਗੀ 100 ਕਰੋੜ ਰੁਪਏ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੁਰੂ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਆਪਾਂ ਡਾਕਟਰ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਮੇਰਾ ਦਿਲ ਕਈ ਵਾਰ ਜਿਹੜਾ ਪੂਰੇ ਵੈਰਾਗ ਚ ਹੁੰਦਾ ਹੈ ਜਦੋਂ ਮੈਂ ਆਪਣੇ ਪਾਕਿਸਤਾਨੀ ਭੈਣ ਭਰਾ ਜਿਹੜੇ ਸਾਨੂੰ ਪਿਆਰ ਨਾਲ ਲਿਖਦੇ ਨੇ, ਔਰ ਜੋ ਜਿਹਾ ਦਿਲ ਨਵਾਜ਼ੀ ਦਾ ਆਰਟ ਉਹਨਾਂ ਦੇ ਕੋਲ ਹੈ, ਕਿਉਂਕਿ ਦਿਲੋਂ ਹੁੰਦੇ ਨੇ ਉਹ ਟੱਚ ਕਰਦੇ। ਔਰ ਮੈਂ ਸਮਝਦਾ ਵੀ ਜਿੱਥੇ ਇਹ ਸਾਡੀਆਂ ਦੋਵੇਂ ਕੌਮਾਂ ਦੀ ਔਰ ਮੁਸਤਕਬਲ ਦੇ ਮੁਲਕ ਖਾਲਿਸਤਾਨ ਔਰ ਪਾਕਿਸਤਾਨ ਦੀਆਂ ਡੂੰਘੀਆਂ ਜੜ੍ਹਾਂ ਇਸ ਪਿਆਰ ਦੇ ਇਸ ਬੁਨਿਆਦ ਦੇ ਉੱਤੇ ਖੜੀਆਂ ਨੇ, ਜਿਹਦੀ ਬੁਨਿਆਦ ਤਾਂ ਬੇਸ਼ੱਕ ਬਾਬਾ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਬਾਣੀ ਔਰ ਰਬਾਬ ਦੀ ਸਾਂਝ ਔਰ ਸਾਈਂ ਮੀਆਂ ਮੀਰ ਜਿਨ੍ਹਾਂ ਨੂੰ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਨੇ ਲਾਹੌਰ ਤੋਂ ਸੱਦਿਆ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਉਸ ਦਾ ਸੰਗੇ ਬੁਨਿਆਦ ਉਹਨਾਂ ਤੋਂ ਰਖਵਾਇਆ, ਉਸ ਦੇ ਉੱਤੇ ਖੜੀਆਂ ਨੇ। ਪਰ ਇਹਨਾਂ 4-5 ਸਦੀਆਂ ਦੇ ਵਿੱਚ ਕਈ ਵਾਰ ਇਤਿਹਾਸ ਦੇ ਜਿਹੜੇ ਝੋਂਕੇ ਨੇ, ਟੱਕਰਾਂ ਨੇ ਔਰ ਕਈ ਵਾਰ ਜ਼ਲਜ਼ਲੇ ਨੇ, ਉਹ ਜ਼ਰੂਰ ਕੜਿੱਤਣ ਪੈਦਾ ਕਰਦੇ ਨੇ। ਉਹ ਭਰਾਵਾਂ ਦੇ ਵਿੱਚ ਵੀ ਹੁੰਦੀ ਹੈ। ਔਰ ਉਸ ਸਾਰੇ ਦੌਰ ਨੂੰ ਅਸੀਂ ਕਾਫੀ ਹੱਦ ਤੱਕ ਜਿਹੜਾ ਉਹ ਦੋਨਾਂ ਕੌਮਾਂ ਨੇ ਜਿਹੜਾ ਉਹ ਜਿੱਤ ਲਿਆ। ਇਹ ਵੱਖਰੀ ਗੱਲ ਹੈ ਕਿ ਥੋੜੀ ਬਹੁਤ ਰਹਿੰਦ ਖੂੰਦ ਇਹ ਸਾਰੀ ਨਫ਼ਰਤ ਦੇ ਦਲਾਲਾਂ ਦੀ ਉਹ ਅਜੇ ਦੋਵੇਂ ਪਾਸੇ ਕਾਇਮ ਹੈ। ਜਿਵੇਂ ਕੱਲ ਹੀ ਕਿਸੇ ਨੇ ਮੈਨੂੰ ਲਿੰਕ ਵੀ ਭੇਜਿਆ, ਮੈਂ ਬਾਅਦ ਚ ਵੀ ਦੇਖਿਆ ਕਿ ਨਵਾਜ਼ ਸ਼ਰੀਫ ਦੀ ਹਕੂਮਤ ਵੇਲੇ ਇੱਕ ਵਜ਼ੀਰ ਰਿਹਾ ਸੱਜਣ, ਜਿਹਦਾ ਮੈਨੂੰ ਨਾਂ ਵੀ ਲੈਣਾ ਠੀਕ ਨਹੀਂ ਲੱਗਦਾ ਹੈ, ਕਿ ਉਹਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਬੜੇ ਜਿਹੜੇ ਨੇ ਉਹ ਭੱਦੇ ਲਫ਼ਜ਼ ਇਸਤੇਮਾਲ ਕੀਤੇ। ਦੇਖੋ, ਰਾਜੇ ਬਾਦਸ਼ਾਹ ਕੋਈ ਉਹਨਾਂ ਦੀ ਤੁਸੀਂ ਸਾਰਿਆਂ ਦੀ ਸਾਰੀ ਕੋਈ ਸਾਖੀ ਤਾਂ ਨਹੀਂ ਭਰ ਸਕਦੇ, ਉਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਹੁੰਦੀਆਂ ਨੇ। ਪਰ ਜਦੋਂ ਦੁਨੀਆ ਦੇ ਹਿਸਟੋਰੀਅਨਸ ਜਾਂ ਤੁਸੀਂ ਉਸ ਟਾਈਮ ਫਰੇਮ 'ਚ ਜਾ ਕੇ ਕਿਸੇ ਦੇ ਪੀਰੀਅਡ ਨੂੰ ਦੇਖਦੇ ਹੋ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਰਿਲੇਟਿਵਲੀ ਇੱਕ ਜਸਟਿਸ ਲਵਿੰਗ, ਇੱਕ ਹਰ ਇੱਕ ਦਾ ਧਰਮ ਦਾ ਸਤਿਕਾਰ ਕਰਨ ਵਾਲਾ
ਔਰ ਉਸ ਧਰਤੀ ਦੀ ਆਨ ਸ਼ਾਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਜੇ ਅੱਜ ਗੁਜਰਾਂਵਾਲੇ ਦੀ ਧਰਤੀ ਨੂੰ ਇਸ ਗੱਲ ਦਾ ਫਖਰ ਹੈ, ਉਹਨਾਂ ਦੇ ਬਹੁਤ ਸਾਰੇ ਅਦੀਬ ਜਾਂ ਉਹਨਾਂ ਦੇ ਜਿਹੜੇ ਕਲਾਕਾਰ ਨੇ ਜਦੋਂ ਕਹਿੰਦੇ ਨੇ ਕਿ ਜੀ ਸਾਡੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲੇ ਦੇ ਸੀ, ਹਰੀ ਸਿੰਘ ਨਲੂਆ ਗੁਜਰਾਂਵਾਲੇ ਦੇ ਸੀ। ਅੱਜ ਪਾਕਿਸਤਾਨ ਦੇ ਅੱਛੇ ਜਿਹੜੇ ਐਂਕਰ ਨੇ ਉਹ ਵੀ ਉਸ ਪੀਰੀਅਡ ਨੂੰ ਪੰਜਾਬੀਆਂ ਦੇ ਰਾਜ ਦੇ ਤੌਰ ਤੇ ਦੇਖਦੇ ਨੇ, ਤੇ ਫਿਰ ਵਿੱਚ ਵਿਚਾਲੇ ਕੋਈ ਨਾ ਕੋਈ ਜਿਹਦੇ ਵੱਲ ਸ਼ਾਇਦ ਕੋਈ ਵੈਸੇ ਧਿਆਨ ਨਹੀਂ ਦੇ ਰਿਹਾ ਹੁੰਦਾ, ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਸੀਂ ਆਪਣਾ ਨਫ਼ਰਤ ਦਾ ਸੌਦਾ ਵੇਚੀਏ। ਇਸੇ ਤਰ੍ਹਾਂ ਇੱਕ ਮੌਲਵੀ ਸਾਹਿਬ ਨੇ ਜਿਹੜੇ ਬੇਸ਼ੱਕ ਵੀਲ ਚੇਅਰ ਤੇ ਬੈਠੇ ਨੇ, ਉਹਨਾਂ ਨੂੰ ਵੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਇਮਰਾਨ ਖਾਨ ਸਾਹਿਬ ਨੇ ਕੀਤਾ, ਔਰ ਉਹਨਾਂ ਦੀ ਜ਼ਬਾਨ ਚੋਂ ਵੀ ਜਿੱਥੇ ਨਫ਼ਰਤ ਤੋਂ ਬਿਨਾਂ ਹੋਰ ਤਾਂ ਮੈਨੂੰ ਕਦੇ ਕੋਈ ਨਜ਼ਰ ਨਹੀਂ ਆਇਆ ਕੁਝ ਹੋਏ। ਸੋ ਇਵੇਂ ਦੇ ਲੋਕ ਰਹਿੰਦੇ ਨੇ, ਔਰ ਮੈਂ ਸਮਝਦਾ ਵੀ ਇਹ ਮੇਨ ਸਟ੍ਰੀਮ ਨਹੀਂ ਹੈ। ਮੇਨ ਸਟ੍ਰੀਮ ਜਾਂ ਹਕੂਮਤੀ ਨੀਤੀਆਂ ਹੁੰਦੀਆਂ ਨੇ ਜਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਵਾਮ ਹੈ, ਔਰ ਉਹ ਆਵਾਮ ਕਿੰਨਾ ਪਿਆਰ ਕਰਦਾ ਹੈ ਉਹ ਉੱਥੇ ਕਰਤਾਰਪੁਰ ਸਾਹਿਬ ਜਾਣ ਵਾਲੇ ਨੇ ਦੇਖਿਆ। ਔਰ ਅਸੀਂ ਬੇਸ਼ੱਕ ਮੈਂ ਪਾਕਿਸਤਾਨ ਕਦੇ ਨਹੀਂ ਗਿਆ ਹਾਂ, ਲੇਕਿਨ ਮੈਂ ਉਹ ਮਹਿਸੂਸ ਕਰਦਾ ਅੱਜ ਜਦੋਂ ਮੈਂ ਕੋਈ ਵੀ ਈਵਨ ਪ੍ਰੋਗਰਾਮ ਦਾ ਫਾਰਮੈਟ ਤਿਆਰ ਕਰਦਾ ਤੇ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਆਪਣੇ ਪਾਕਿਸਤਾਨੀ ਭੈਣ ਭਰਾ ਹੁੰਦੇ ਨੇ ਕਿ ਕਿਵੇਂ ਕੋਈ ਗੱਲ ਉਹਨਾਂ ਦੇ ਲਈ ਸਖੈਣ ਕੀਤੀ ਜਾ ਸਕੇ। ਹਾਲਾਂਕਿ ਕਈ ਸਾਡੇ ਸਿੱਖ ਵੀਰ ਭੈਣਾਂ ਨੂੰ ਲੱਗਦਾ ਹੈ, ਮੇਰੀ ਆਪਣੀ ਕੌਮ ਦੇ ਲੋਕਾਂ ਨੂੰ, ਕਿ ਜੀ ਅਸੀਂ ਜਿਹੜਾ ਉਹ ਉਹਨਾਂ ਨੂੰ ਸ਼ਾਇਦ ਅਣਗੌਲੇ। ਨਹੀਂ, ਇਹ ਨਹੀਂ ਹੈ। ਸਾਡੀ ਆਵਾਜ਼ ਤਾਂ ਸਾਡੀ ਹੈ ਹੀ ਹੈ, ਔਰ ਉਹਦੇ ਲਈ ਬਹੁਤ ਸਾਰੇ ਜਿਹੜੇ ਨੇ ਫੀਲਡਸ ਦੇ ਵਿੱਚ ਕੰਮ ਹੋ ਰਿਹਾ ਹੈ। ਪਰ ਜਦੋਂ ਅਸੀਂ ਇਸ ਪਿਆਰ ਦੀ ਦੁਨੀਆ ਦੇ ਵਿੱਚ, ਉਸ ਖਿੱਤੇ ਦੇ ਵਿੱਚ ਜਿੱਥੇ ਅਸੀਂ ਰਹਿਣਾ ਹੈ, ਸਾਡਾ ਗਵਾਂਢ ਹੈ, ਸਾਡੀ ਹੋਂਦ ਹੈ, ਔਰ ਜਿੱਥੇ ਦੁਸ਼ਮਣ ਨੇ ਜਿਹਨੂੰ ਇੱਕ ਕਮਜ਼ੋਰ ਟੈਰੀਟਰੀ ਸਮਝ ਕੇ ਨਫ਼ਰਤ ਫੈਲਾਈ, ਅੱਜ ਸਭ ਤੋਂ ਜ਼ਿਆਦਾ ਮੈਂ ਸਮਝਦਾ ਕਿ ਜਿੰਨੀ ਗੁੱਡਵਿਲ ਉਸ ਧਰਤੀ ਦੇ ਉੱਤੇ ਹੈ, ਅਜੇ ਕੁਛ ਨਾ ਕੁਛ ਹਿਕਅਪਸ ਹੁੰਦੇ ਨੇ, ਕੁਛ ਨਾ ਕੁਛ ਅਚਾਨਕ ਵਾਪਰ ਸਕਦਾ ਹੈ। ਕਈ ਵਾਕਿਆਤ ਜਿਹੜੇ ਕਿਸੇ ਦੇ ਇੰਡੀਵਿਜੂਅਲ ਨੇ, ਕੋਈ ਲਵ ਮੈਰਿਜਸ ਨੇ, ਕੋਈ ਹੋਰ ਨੇ, ਉਹਨੂੰ ਆਧਾਰ ਬਣਾ ਕੇ ਕੋਈ ਕਿਸੇ ਦੇ ਖਿਲਾਫ ਨਫ਼ਰਤ ਕਰੇ। ਨਹੀਂ, ਤੁਸੀਂ ਵੱਡੇ ਜਿਹੜਾ ਫਾਰਮੈਟ ਦੇ ਵਿੱਚ ਦੇਖੋ। ਰਾਜ ਮੈਂ ਜਦੋਂ ਸਭ ਤੋਂ ਵੱਡੀ ਜਿਹੜੀ ਇੱਕ ਸਰਕੂਲੇਸ਼ਨ ਵਾਲੀ ਅਖਬਾਰ ਹੈ, ਬੇਸ਼ੱਕ ਉਹਨਾਂ ਦੀਆਂ ਨੀਤੀਆਂ ਬਾਦਲ ਪੱਖੀ ਵੀ ਰਹੀਆਂ ਜਾਂ ਮੌਕਾ ਪ੍ਰਸਤ ਅਜੀਤ ਜਲੰਧਰ, ਉਹਨਾਂ ਦੇ ਮੇਨ ਸੈਕਸ਼ਨ ਦੀ ਫਰੰਟ ਪੇਜ ਖਬਰ ਹੈ ਕਿ ਪਾਕਿਸਤਾਨ ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਪਹਿਲਾ ਪੜਾਅ ਮੁਕੰਮਲ, ਦੂਜੇ ਪੜਾਅ ਦਾ ਕੰਮ 100 ਕਰੋੜ ਦੀ ਲਾਗਤ ਨਾਲ ਹੋਏਗਾ ਪੂਰਾ। ਜ਼ਾਹਰ ਹੈ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ 28 ਅਕਤੂਬਰ 2019 ਨੂੰ ਇਮਰਾਨ ਖਾਨ ਸਾਹਿਬ ਨੇ ਰੱਖਿਆ ਸੀ। ਹਾਲਾਂਕਿ ਇਸ ਦੇ ਉੱਤੇ ਕੰਮ ਤਾਂ ਜਦੋਂ ਸੈਯਦ ਅਲੀ ਸ਼ਾਹ ਗਿਲਾਨੀ ਪ੍ਰਾਈਮ ਮਿਨਿਸਟਰ ਸੀ ਉਸ ਪੀਰੀਅਡ ਤੋਂ ਚੱਲ ਰਿਹਾ ਸੀ। ਫਿਰ ਹੋ ਗਿਆ ਜੀ ਇਹ ਮੁਰੀਦ ਕੇ ਲੈ ਜਾਣੀ ਹੈ, ਇਹ ਹੋਇਆ ਉਹ ਹੋਇਆ। ਪਰ ਜਿਵੇਂ ਨਨਕਾਣਾ ਸਾਹਿਬ ਦੇ ਵਾਸੀ ਜਿਹੜੇ ਉਹਨਾਂ ਦੇ MP ਵੀ, MNA ਵੀ ਔਰ ਦੂਜਿਆਂ ਨੇ ਵੀ ਫਾਈਟ ਕੀਤੀ ਕਿ ਭਾਈ ਇਹ ਬਾਬੇ ਨਾਨਕ ਦੇ ਨਾਂ ਦੀ ਯੂਨੀਵਰਸਿਟੀ ਹੈ, ਇਸ ਧਰਤੀ ਤੇ ਹੀ ਹੋਏਗੀ। ਔਰ ਇਵੈਂਚੁਅਲੀ ਉਹਨਾਂ ਨੇ ਲਗਭਗ 110 ਏਕੜ ਜ਼ਮੀਨ ਔਕਾਫ ਬੋਰਡ ਨੇ, ਜਿਹੜੀ ਕਿ ਲੈਂਡ ਮਾਫੀਆ ਨੇ ਕਾਬੂ ਕੀਤੀ ਹੋਈ ਸੀ, ਉਹਨਾਂ ਤੋਂ ਆਜ਼ਾਦ ਕਰਵਾਈ। ਔਰ ਜਦੋਂ ਸੰਗੇ ਬੁਨਿਆਦ ਇਮਰਾਨ ਖਾਨ ਸਾਹਿਬ ਨੇ ਰੱਖਿਆ ਇਸ ਯੂਨੀਵਰਸਿਟੀ ਦੇ ਲਈ, ਟੋਟਲ ਬਜਟ 600 ਕਰੋੜ ਰੁਪਏ ਦਾ ਰੱਖਿਆ ਗਿਆ। ਔਰ ਮੈਨੂੰ ਲੱਗਦਾ ਸੀ ਵੀ ਜਿਵੇਂ ਪਹਿਲਾਂ ਸੈਯਦ ਅਲੀ ਸ਼ਾਹ ਗਿਲਾਨੀ ਤੋਂ ਬਾਅਦ ਵੀ ਉਦੋਂ ਵੀ ਰੱਖਿਆ ਗਿਆ ਸੀ ਨੀਂਹ ਪੱਥਰ ਵੀ ਇਹ ਜਿਵੇਂ ਉੱਥੋਂ ਦਾ ਹੁੰਦਾ। ਪਰ ਮੈਂ ਸਮਝਦਾ ਹਾਂ ਵੀ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਵੀ, ਜਦੋਂ ਪਾਕਿਸਤਾਨ 'ਚ COVID-19 ਦਾ ਕ੍ਰਾਈਸਿਸ ਹੈ, ਫਾਈਨੈਂਸ਼ੀਅਲ ਹੈ, ਭਾਰਤ ਕੀ ਸ਼ਰਾਰਤ ਕਰ ਰਿਹਾ ਹੈ, ਕੀ ਕਰ ਸਕਦਾ ਹੈ, ਪਰ ਇਹਦੇ ਬਾਵਜੂਦ ਹਾਲਾਂਕਿ ਜਿਹੜੇ ਪਹਿਲੇ ਪੜਾਅ ਦਾ ਕੰਮ ਮੁਕੰਮਲ ਹੈ ਉਹ 4 ਦੀਵਾਰੀ ਹੈ। ਪਰ ਕਿੰਨੀ ਮਜ਼ਬੂਤ 4 ਦੀਵਾਰੀ ਹੋਏਗੀ ਜੇ 9 ਕਰੋੜ ਦਾ ਹੈ। ਔਰ ਨਾਲ ਦੀ ਨਾਲ ਜਿਹੜਾ ਉਹਦਾ ਦੂਸਰਾ ਪੜਾਅ ਹੈ ਜਿਹਦੇ ਤੇ 100 ਕਰੋੜ ਖਰਚ ਹੋਣਾ ਹੈ, ਉਸ ਦੀ ਵੀ ਸ਼ੁਰੂਆਤ ਨਾਲ ਦੀ ਨਾਲ ਹੈ। ਟੋਟਲ ਬਜਟ 600 ਕਰੋੜ ਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਲਈ 28 ਅਕਤੂਬਰ ਨੂੰ, ਜਿਵੇਂ ਮੈਂ ਕਿਹਾ ਵੀ ਇਮਰਾਨ ਖਾਨ ਸਾਹਿਬ ਨੇ ਉਹਦਾ ਸੰਗੇ ਬੁਨਿਆਦ ਰੱਖਿਆ। ਔਰ ਇਸ ਸਾਰੇ ਦੀ ਜਿਹੜੀ ਦੇਖਭਾਲ ਕਰ ਰਹੇ ਨੇ, ਸਾਰੇ ਨੂੰ ਅੱਗੇ ਤੋਰ ਰਹੇ ਨੇ, ਉਹ ਉਹਨਾਂ ਦੇ ਫੈਡਰਲ ਜਿਹੜੇ ਹੋਮ ਮਿਨਿਸਟਰ ਨੇ ਬ੍ਰਿਗੇਡੀਅਰ ਇਜ਼ਾਜ਼ ਅਹਿਮਦ, ਉਹਨਾਂ ਦਾ ਸੰਬੰਧ ਵੀ ਉਸ ਇਲਾਕੇ ਨਾਲ ਹੈ। ਉਹਨਾਂ ਦੇ ਫਾਦਰ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ 1969 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ
ਬਰਥ ਐਨੀਵਰਸਰੀ ਸੀ ਤਾਂ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤੇ ਸੀ। ਸੋ ਇਹ ਸੈਕੰਡ ਜਨਰੇਸ਼ਨ ਨੇ ਜਿਹੜੇ ਸਿੱਖਾਂ ਨਾਲ ਪਿਆਰ ਕਰਦੇ ਨੇ, ਔਰ ਸੱਚਮੁੱਚ ਇਹ ਕੋਈ ਪੋਲੀਟੀਕਲ ਮੈਸੇਜ ਨਹੀਂ ਹੈ। ਅਸੀਂ ਤਾਂ ਸਮਝਦੇ ਹਾਂ ਕਿ ਜਿਹੜੀ ਉਹ ਸਮਝਦੇ ਨੇ ਕਿ ਭਾਈ ਇਹ ਸਾਡੀ ਧਰਤੀ ਦੇ ਹਜ਼ਰਤ ਬਾਬਾ ਗੁਰੂ ਨਾਨਕ ਜਿਹੜੇ ਸਾਡੇ ਰਹਿਨੁਮਾ ਨੇ, ਸੋ ਇਹ ਉਹਨਾਂ ਨੂੰ ਜਿਹੜੇ ਨੇ ਬ੍ਰਿਗੇਡੀਅਰ ਇਜ਼ਾਜ਼ ਅਹਿਮਦ ਸ਼ਾਹ ਉਹਨਾਂ ਦੀ ਅਗਵਾਈ 'ਚ ਕੰਮ ਚੱਲ ਰਿਹਾ, ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਸ ਯੂਨੀਵਰਸਿਟੀ ਨਾਲ ਨਨਕਾਣਾ ਸਾਹਿਬ, ਸ਼ੇਖੂਪੁਰਾ, ਜੜਾਂਵਾਲਾ, ਉਕਾੜਾ ਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਫਾਇਦਾ ਹੋਏਗਾ, ਪੜ੍ਹਾਈ ਕਰਨ ਨੂੰ ਮਿਲੇਗੀ। ਔਰ ਉੱਥੇ ਗੁਰਮੁਖੀ, ਪੰਜਾਬੀ, ਅੰਗਰੇਜ਼ੀ, ਉਰਦੂ ਸਮੇਤ ਬਹੁਤ ਸਾਰੇ ਡਿਫਰੈਂਟ ਕੋਰਸਿਸ ਹੋਣਗੇ। ਔਰ ਇਹ ਜਿਹੜੀ ਹੈ ਉਹਨਾਂ ਨੂੰ ਈਵਨ ਡਾਇਸਪੋਰਾ ਸਿੱਖਾਂ ਦੇ ਨਾਲ ਵੀ ਅੰਡਰਸਟੈਂਡਿੰਗ ਹੈ ਕੁਝ ਲੈਵਲ ਤੇ ਕਿ ਅਸੀਂ ਉਹਨੂੰ ਵਰਲਡ ਕਲਾਸ ਯੂਨੀਵਰਸਿਟੀ ਬਣਾਉਣੀ ਚਾਹਾਂਗੇ, ਤਾਂ ਕਿ ਈਵਨ ਬਾਹਰਲੇ ਡਾਇਸਪੋਰਾ ਚੋਂ ਵੀ ਜਿਹੜੇ 5 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, ਅਸੀਂ ਫਖਰ ਕਰੀਏ ਕਿ ਭਾਈ ਸਾਡੇ ਜਿਹੜੇ ਵਿਦਿਆਰਥੀ ਸਿੱਖ ਸਟੂਡੈਂਟ ਨੇ ਉਹ ਨਨਕਾਣਾ ਸਾਹਿਬ ਬਾਬਾ ਗੁਰੂ ਨਾਨਕ ਯੂਨੀਵਰਸਿਟੀ 'ਚ ਪੜ੍ਹਨ ਜਾ ਰਹੇ ਨੇ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਮਰਾਨ ਖਾਨ ਸਰਕਾਰ ਨੂੰ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਇਸ ਸਾਰੀ ਤੰਗਦਸਤੀ ਦੇ ਦੌਰ 'ਚ ਵੀ ਇਸ ਯੂਨੀਵਰਸਿਟੀ ਦੇ ਉੱਤੇ, ਜਿਵੇਂ ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਔਰ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ 800 ਏਕੜ ਦੇ ਵਿੱਚ ਰਿਕਾਰਡ ਟਾਈਮ 10 ਮਹੀਨੇ 'ਚ ਬਣਾ ਕੇ ਨਵੰਬਰ 2019 ਦੇ ਵਿੱਚ ਉਸ ਨੂੰ ਜਿਹੜਾ ਉਹ ਖੋਲ੍ਹਿਆ ਸੰਗਤ ਦੇ ਲਈ, ਇਵੇਂ ਹੀ ਜਿਹੜਾ ਜੰਗੀ ਪੱਧਰ ਦੇ ਉੱਤੇ ਇਸ ਯੂਨੀਵਰਸਿਟੀ ਦੇ ਉੱਤੇ ਕੰਮ ਹੋ ਰਿਹਾ। ਮੈਂ ਘੜੀ ਵੱਲ ਦੇਖ ਰਿਹਾ, ਵਕਤ ਤਾਂ ਕਾਫੀ ਘੱਟ ਹੈ, ਲੇਕਿਨ ਜਿਹੜਾ ਸਾਡਾ ਇੱਕ ਸੈਗਮੈਂਟ ਰੂਹਾਨੀਅਤ ਦਾ ਹੈ ਜਿਸ ਦੇ ਵਿੱਚ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ, ਉਹਨਾਂ ਦਾ ਕਲਾਮ ਜਿਹੜਾ ਸਿੱਖ ਸਕ੍ਰਿਪਚਰ ਐਟਰਨਲ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਉਹਦੇ 2 ਸਲੋਕ ਮੈਂ ਅੱਜ ਵਿਚਾਰਾਂਗਾ, ਸਲੋਕ ਨੰਬਰ 26 ਔਰ 27। ਔਰ ਇਹ ਅਗੇਨ ਜਿਵੇਂ ਸੂਫੀ ਥਾਟ ਜਾਂ ਰੂਹਾਨੀਅਤ ਦਾ ਥਾਟ ਜਾਂ ਗੁਰੂ ਸਾਹਿਬਾਨ ਦਾ ਥਾਟ ਅਲਟੀਮੇਟਲੀ ਇਨਸਾਨ ਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਤੂੰ ਆਮ ਆਪਣੀ ਸ਼ਕਲ, ਆਪਣੇ ਰੁਤਬੇ, ਧਨ ਦੌਲਤ ਔਰ ਮਾਸ਼ਰੇ ਦੇ ਵਿੱਚ ਸਤਕਾਰ, ਰਿਸਪੈਕਟ, ਇਹਦੇ ਹੰਕਾਰ ਦੇ ਵਿੱਚ ਨਾ ਗਵਾਚ। ਅਲਟੀਮੇਟਲੀ ਹਰ ਚੀਜ਼ ਨੇ ਫਨਾ ਹੋਣਾ, ਤੂੰ ਵੀ ਮਿੱਟੀ ਹੋਣਾ, ਔਰ ਤੂੰ ਰੱਬ ਦੀ ਇਬਾਦਤ 'ਚ ਰਹਿੰਦੇ ਹੈ। ਇਨਸਾਨ ਨੂੰ ਇਨਸਾਨ ਸਮਝ, ਆਪਣੀ ਜ਼ਿੰਦਗੀ ਨੂੰ ਖਲਕਤ ਦੀ ਸੇਵਾ ਦੇ ਵਿੱਚ ਲਾ। ਔਰ ਬਹੁਤ ਵਾਰ ਜਿਵੇਂ ਸਾਡੇ ਖਿੱਤੇ ਦੇ ਵਿੱਚ ਪੱਗ ਜਿਹੜਾ ਉਸ ਨੂੰ ਅਸੀਂ ਇੱਕ ਪਾਸੇ ਦਾ ਰਾਈਟਲੀ ਉਹਨੂੰ ਆਨਰ ਮੰਨਦੇ ਹਾਂ, ਪਰ ਬਹੁਤ ਵਾਰ ਇਹ ਜਿਹੜਾ ਇੱਕ ਕਿਸਮ ਦਾ ਜਿਹਨੂੰ ਅਸੀਂ ਚੌਧਰੀ ਪੁਣਾ ਕਹਿੰਦੇ ਹਾਂ, ਉਸ ਦੇ ਵਿੱਚ ਇੱਕ ਹੰਕਾਰ ਦਾ ਸੂਚਕ ਵੀ ਬਣ ਜਾਂਦਾ ਸੀ ਕਿ ਜਿਹਦੇ ਥੱਲੇ ਤੁਹਾਨੂੰ, ਜੇ ਤੁਸੀਂ ਚੌਧਰੀ ਹੋ ਤਾਂ ਤੁਸੀਂ ਹਾਕਮ ਹੋ, ਤੁਸੀਂ ਮਲਕ ਹੋ, ਤੇ ਤੁਸੀਂ ਧੱਕੇਸ਼ਾਹੀ ਕਰਦੇ ਹੋ ਆਮ ਲੋਕਾਂ ਦੇ ਉੱਤੇ। ਉਹ ਬਹੁਤ ਵਾਰ ਈਵਨ ਗੁਰੂ ਅਰਜਨ ਸਾਹਿਬ ਦਾ ਇੱਕ ਫਰਮਾਨ ਹੈ ਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਰ ਮੈਂ ਸਾੜੀ, ਕਿ ਬਹੁਤ ਵਾਰ ਕੋਈ ਮੁੱਛਾਂ ਨੂੰ ਵੱਟ ਦੇ ਰਿਹਾ ਹੁੰਦਾ ਹੈ ਜਦੋਂ ਧੱਕੇ ਦਾ ਹੁਕਮ ਸੁਣਾਉਂਦਾ ਹੈ, ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਗਰੀਬ ਦੇ ਉੱਤੇ ਜਿਹੜਾ ਆਪਣੇ ਮੁੱਛ ਨੂੰ ਵੱਟ ਦੇ ਕੇ ਜਾਂ ਦਾੜੀ ਨੂੰ ਫੜ ਕੇ ਜਿਹੜਾ ਉਹ ਹੁਕਮ ਸੁਣਾਉਂਦਾ, ਅਲਟੀਮੇਟਲੀ ਯਾਦ ਰੱਖੋ ਕਿ ਵੀ ਇਹ ਦਾੜੀ ਵੀ ਔਰ ਤੁਹਾਡੀ ਮੁੱਛ ਜਿਹਨੂੰ ਵੱਟ ਦਿੰਦੇ ਹੋ, ਇਹ ਦੱਸਣ ਦੇ ਲਈ ਕਿ ਜੀ ਅਸੀਂ ਹੁੰਨੇ, ਇਹ ਅਲਟੀਮੇਟਲੀ ਅੱਗ ਦੇ ਹਵਾਲੇ ਹੋ ਜਾਣੀ ਹੈ, ਤੁਸੀਂ ਫਨਾ ਹੋ ਜਾਣਾ। ਔਰ ਬਾਬਾ ਫਰੀਦ ਦਾ ਇਹ ਸ਼ਲੋਕ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗੈਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਏ। ਹੁਣ ਜੇ ਗੁਰੂ ਅਰਜਨ ਸਾਹਿਬ ਨੇ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਦੇ ਥੱਲੇ ਉਸ ਮਨੁੱਖ ਨੂੰ ਜਿਹਦੀ ਕ੍ਰਿਮੇਸ਼ਨ ਹੁੰਦੀ ਹੈ, ਅਲਟੀਮੇਟਲੀ ਉਹਨੂੰ ਯਾਦ ਕਰਵਾਇਆ ਕਿ ਤੇਰਾ ਹੰਕਾਰ ਵਾਲੀ ਜਿਹੜੀ ਦੇਹ ਹੈ ਇਹ ਅਲਟੀਮੇਟਲੀ ਸੜ ਕੇ ਫਨਾ ਹੋ ਜਾਣੀ ਹੈ। ਤੇ ਬਾਬਾ ਫਰੀਦ ਜੋ ਕਿ ਇਸਲਾਮ ਦੇ ਵਿੱਚ ਅਸੀਂ ਜਿਹੜਾ ਉਸ ਨੂੰ ਸਪੁਰਦੇ ਖਾਕ ਕਰਦੇ ਡੈਡ ਬਾਡੀ ਨੂੰ, ਸੋ ਜ਼ਾਹਿਰ ਹੈ ਕਿ ਉਹਨਾਂ ਨੇ ਉਸ ਫੇਕ ਪ੍ਰਾਈਡ ਨੂੰ ਜਿਹੜਾ ਇੱਕ ਚੌਧਰ ਪੁਣੇ ਦੀ ਪੱਗ ਚੋਂ, ਔਰ ਜਦੋਂ ਕਿਸੇ ਦੇ ਉੱਤੇ ਕੋਈ ਕਿਸੇ ਨੇ ਇਲਜ਼ਾਮ ਵੀ ਲਾਣਾ ਕਿ ਜੀ ਇਹਦੇ ਨਾਲ ਤਾਂ ਮੇਰੀ ਪੱਗ ਮੈਲੀ ਹੋ ਗਈ ਹੈ, ਔਰ ਇਹ ਵੀ ਇੱਕ ਪ੍ਰਾਈਡ ਦਾ ਸੀ ਕਿ ਬਈ ਪੱਗ ਨੂੰ ਦਾਗ ਲਵਾ ਦਿੱਤਾ ਹੈ,
ਉਹ ਅੱਛਾ। ਇਲਾਕੇ 'ਚ ਕੋਈ ਹੋ ਜਾਏ, ਕੁਛ ਹੋਏ, ਤਾਂ ਬਾਬਾ ਫਰੀਦ ਕਹਿੰਦੇ ਨੇ ਕਿ ਬਿਲਕੁਲ। ਭਾਈ ਜਿਸ ਪੱਗ ਦੇ ਉੱਤੇ ਜਾਂ ਜਿਸ ਫੋਕੀ ਹੈਂਕੜ ਦੇ ਉੱਤੇ ਇਹ ਤੂੰ ਮਾਣ ਕਰਦਾ ਹੈ ਕਿ ਜੀ ਇਹ ਤੈਨੂੰ ਦਾਗ ਲੱਗ ਗਿਆ ਹੈ, ਪਰ ਤੂੰ ਆਪਣੇ ਅੰਦਰ ਨੂੰ ਤਾਂ ਕਦੇ ਸਾਫ਼ ਨਹੀਂ ਕੀਤਾ, ਜਿਹੜਾ ਦਾਗਾਂ ਨਾਲ ਭਰਿਆ ਹੋਇਆ ਹੈ। ਤੇਰੀ ਰੂਹ ਗਫਲਤ ਵਿੱਚ ਹੈ, ਸੁੱਤੀ ਹੋਈ ਹੈ, ਤੈਨੂੰ ਇਹ ਗੱਲ ਭੁੱਲ ਗਈ, ਗਹਿਲਾ ਰੂਹ ਨਾ ਜਾਣੇ ਸਿਰ ਵੀ ਮਿੱਟੀ ਖਾਏ, ਕਿ ਅੱਜ ਤਾਂ ਤੈਨੂੰ ਇੱਕ ਮਿੱਟੀ ਦਾ ਦਾਗ ਜਿਹੜਾ ਉਹ ਚੁੱਭਦਾ ਹੈ ਕਿ ਕਦੇ ਤੇਰਾ ਸਿਰ ਹੀ ਮਿੱਟੀ ਦੇ ਵਿੱਚ ਹੋਣਾ ਹੈ ਤੇ ਉਹ ਸਾਰੇ ਨੇ ਮਿੱਟੀ ਦਾ ਮਿੱਟੀ ਹੋ ਜਾਣਾ ਹੈ। ਔਰ ਇਸ ਗੱਲ ਤੋਂ ਵਾਰਨਿੰਗ ਤੋਂ ਬਾਅਦ ਫਿਰ ਰੱਬ ਦੀ ਯਾਦ ਦੇ ਵਿੱਚ ਕਿੰਨੀ ਮਿਠਾਸ ਹੈ, ਰੱਬ ਦੀ ਯਾਦ ਕਿਸ ਕਦਰ ਸਾਡਾ ਅੰਦਰ ਪਿਆਰ ਨਾਲ ਭਰ ਦਿੰਦੀ ਹੈ। ਬਾਬਾ ਫਰੀਦ ਫਰਮਾਉਂਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੁਣ ਬਾਬਾ ਫਰੀਦ ਅੱਜ ਤੋਂ ਲਗਭਗ 800 ਸਾਲ ਪਹਿਲਾਂ ਹੋਏ ਨੇ ਤੇ ਇਹ ਸਾਰੀਆਂ ਚੀਜ਼ਾਂ ਉਦੋਂ ਵੀ ਸੀ ਕਿ ਭਾਈ ਇੱਕ ਪਾਸੇ ਹੁਣ ਬਾਬਾ ਫਰੀਦ ਇਹ ਕਹਿ ਰਹੇ ਨੇ ਕਿ ਭਾਈ ਸ਼ੱਕਰ ਬਹੁਤ ਮਿੱਠੀ ਹੁੰਦੀ ਹੈ, ਖੰਡ ਉਹ ਵੀ ਮਿੱਠੀ, ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ। ਹੁਣ ਮਿਸ਼ਰੀ ਦੇ ਵਿੱਚ ਵੀ ਤੁਸੀਂ ਉਹਦੀ ਜਿਹੜਾ ਮੋਲੈਸਿਸ ਹੈ ਉਹਨੂੰ ਕੱਢ ਕੇ ਤੇ ਚਿੱਟਾ ਦੁੱਧ ਕਰ ਦਿੰਦੇ ਸੀ, ਜਿਵੇਂ ਚਿੱਟੀ ਖੰਡ ਹੈ ਜਿਹਨੂੰ ਸਾਡੇ ਨਿਹੰਗ ਸਿੰਘ ਸਿਰ ਖਿੰਡੀ ਕਹਿੰਦੇ ਨੇ, ਗੁੜ ਨੂੰ ਸਿਰ ਜੋੜ ਕਹਿੰਦੇ ਨੇ। ਸੋ ਇੱਕ ਪਾਸੇ ਗੁੜ ਜਾਂ ਸ਼ੱਕਰ ਤੋਂ ਹੀ ਇਹ ਖੰਡ ਬਣਦੀ ਹੈ, ਪਰ ਬਾਬਾ ਫਰੀਦ ਉਸ ਮਿਸ਼ਰੀ ਦੀ ਮਿਠਾਸ ਦੀ ਗੱਲ ਕਰਦੇ ਨੇ, ਬਹੁਤ ਮਿਸ਼ਰੀ ਮਿੱਠੀ ਹੁੰਦੀ ਹੈ। ਇਸੇ ਤਰ੍ਹਾਂ ਮਾਖਿਓ ਹਨੀ ਹੈ, ਔਰ ਮਾਝਾ ਦੁੱਧ ਜਿਨ੍ਹਾਂ ਨੇ ਡੋਕੇ ਚੁੰਗੇ ਹੋਏ ਨੇ ਜਾਂ ਧਾਰਾਂ ਲਈਆਂ ਹੋਈਆਂ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ ਜਦੋਂ ਉਹ ਕੋਸਾ ਦੁੱਧ ਜਿਹੜਾ ਗਾਂ ਜਾਂ ਮੱਝ ਦੇ ਥਣਾ ਚੋਂ ਨਿਕਲਦਾ ਹੈ, ਉਸ ਦੇ ਵਿੱਚ ਕਿਉਂਕਿ ਮਿਲਕ ਦੀ ਆਪਣੀ ਸ਼ੂਗਰ ਹੈ। ਔਰ ਬਾਬਾ ਫਰੀਦ ਨੇ ਸਾਰੀਆਂ ਜਿਹੜੀਆਂ ਮਿੱਠੀਆਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ ਉਹਨਾਂ ਨੂੰ ਰਿਮਾਈਂਡ ਕਰਾ ਕੇ ਕਿਹਾ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ, ਕਿ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਜਿੰਨੀ ਮਿਠਾਸ ਰੱਬ ਦੇ ਨਾਂ 'ਚ ਹੈ, ਰੱਬ ਦੀ ਯਾਦ 'ਚ ਹੈ, ਇਹ ਚੀਜ਼ਾਂ ਉਸ ਮਿਠਾਸ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੀਆਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਾਰਾ ਪ੍ਰੋਗਰਾਮ ਅੱਜ ਦਾ ਜੋ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆਪਣੀ ਵਿਊਜ਼ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ ਟੀਵੀ ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।